ਪੰਜਾਬੀ ਰੇਡੀਓ ਜੁਆ ਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਦੇਸੀ ਨੁਸਖਿਆਂ ਦੀ ਗੱਲ ਕਰਦੇ ਹਾਂ। ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ ਆ, ਉਸ ਦੇ ਵਿੱਚ ਨੁਸਖੇ ਪੁੱਛੇ ਜਾਂਦੇ ਆ, ਦੱਸੇ ਜਾਂਦੇ ਆ। ਤੁਹਾਨੂੰ ਵੀ ਰਿਕਵੈਸਟ ਕਰਦੇ ਆ ਕਿ ਜੇ ਤੁਹਾਨੂੰ ਕਿਸੇ ਵੀ ਨੁਸਖੇ ਤੋਂ ਆਰਾਮ ਆਇਆ ਆ ਤੇ ਪਲੀਜ਼ ਉਹ ਦੂਸਰਿਆਂ ਦੇ ਨਾਲ ਜ਼ਰੂਰ ਸ਼ੇਅਰ ਕਰ ਲਿਆ ਕਰੋ, ਤਾਂ ਕਿ ਦੂਸਰਿਆਂ ਨੂੰ ਵੀ ਪਤਾ ਲੱਗ ਸਕੇ ਕਿ ਕਿਹੜੀ ਚੀਜ਼ ਅਸੀਂ ਲੈ ਸਕਦੇ ਹਾਂ ਤੇ ਕਿਹੜੀ ਚੀਜ਼ ਤੋਂ ਸਾਨੂੰ ਆਰਾਮ ਆਊਗਾ। ਸੋ ਤੁਹਾਡੇ ਅੱਗੇ ਰਿਕੁਐਸਟ ਹੀ ਹੈਗੀ ਆ। ਤੇ ਡਾਕਟਰ ਸਾਡੇ ਕੋਲ ਕੋਈ ਨਹੀਂ ਹੈਗਾ ਕਿ ਜਿਹੜਾ ਡਾਕਟਰ ਹੋਵੇ ਤੁਹਾਨੂੰ ਕੋਈ ਦਵਾਈ ਲਿਖ ਕੇ ਦੇ ਦੇਵੇ ਜਾਂ ਤੁਹਾਡੀ ਕੋਈ ਨਬਜ਼ ਦੇਖ ਲਵੇ। ਸਿਰਫ ਤੇ ਸਿਰਫ ਬਜ਼ੁਰਗਾਂ ਦੇ ਨੁਸਖੇ, ਹਕੀਮਾਂ ਦੇ, ਰਿਸ਼ੀਆਂ ਮੁਨੀਆਂ ਦੇ ਨੁਸਖੇ ਆ, ਉਹ ਆਪਾਂ ਇੱਕ ਦੂਸਰੇ ਦੇ ਨਾਲ ਸਾਂਝੇ ਕਰਦੇ ਹਾਂ। ਤੁਸੀਂ ਇਹ ਜ਼ਰੂਰ ਦੇਖਣਾ ਹੈ ਕਿ ਜੇ ਕਿਸੇ ਚੀਜ਼ ਤੋਂ ਤੁਹਾਨੂੰ ਗਰਮੀ ਆ ਤੇ ਉਹਨੂੰ ਫਿਰ ਬੈਲੈਂਸ ਕਰਨੇ ਦੇ ਲਈ ਤੁਸੀਂ ਕੀ ਕਰਨਾ ਆ, ਉਹਦੇ ਬਾਰੇ ਵੀ ਤੁਸੀਂ ਆਪਣਾ ਖਿਆਲ ਰੱਖਣਾ। ਕੋਈ ਠੰਡੀ ਚੀਜ਼ ਲੈ ਲਓ ਜੇ ਤੁਹਾਨੂੰ ਲੱਗਦਾ ਹੈ ਕਿ ਉਹ ਚੀਜ਼ ਖਾਣ ਦੇ ਨਾਲ ਤੁਹਾਨੂੰ ਗਰਮੀ ਆ। ਜੇ ਤੁਹਾਨੂੰ ਕਿਸੇ ਚੀਜ਼ ਤੋਂ ਐਲਰਜੀ ਆ ਤੇ ਤੁਸੀਂ ਐਲਰਜੀ ਵਾਲੀ ਚੀਜ਼ ਨੂੰ ਵਿੱਚ ਨਹੀਂ ਰਲਾਉਣਾ। ਹੋਰ ਕੋਈ ਬਹੁਤਾ ਇਸ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ। ਇਹੀ ਦੋ ਚਾਰ ਚੀਜ਼ਾਂ ਗੱਲਾਂ ਹੁੰਦੀਆਂ ਜਿਨ੍ਹਾਂ ਦਾ ਖਿਆਲ ਰੱਖਣਾ ਹੁੰਦਾ ਹੈ। ਜੇ ਤੁਹਾਨੂੰ ਨਹੀਂ ਪਤਾ ਲੱਗਦਾ, YouTube ਤੋਂ ਤੁਸੀਂ ਦੁਬਾਰਾ ਸੁਣ ਕੇ ਲਿਖ ਸਕਦੇ ਆ। ਤੇ ਇਸ ਵੇਲੇ ਜਿਹੜੇ ਸੁਣ ਰਹੇ ਆ, ਹੁਣ ਵੀ ਤੁਸੀਂ ਜਿਨ੍ਹਾਂ ਦੇ ਕੋਲ ਰੇਡੀਓ ਨਹੀਂ ਹੈਗਾ ਉਹਨਾਂ ਨੂੰ ਦੱਸ ਸਕਦੇ ਆ, YouTube ਦੇ ਉੱਤੇ ਵੀ ਤੁਸੀਂ ਇਸ ਪ੍ਰੋਗਰਾਮ ਨੂੰ ਇਸ ਵੇਲੇ ਵੀ ਸੁਣ ਸਕਦੇ ਆ। ਜੇ ਤੁਸੀਂ ਨਹੀਂ ਵੀ ਬਿਮਾਰ ਨਾ, ਫਿਰ ਵੀ ਤੁਸੀਂ ਇਸ ਤਰ੍ਹਾਂ ਕਰ ਸਕਦੇ ਆ ਕਿ ਇਹਨਾਂ ਚੀਜ਼ਾਂ ਨੂੰ ਯਾਦ ਰੱਖ ਸਕਦੇ ਆ। ਤੁਸੀਂ ਕਿਤੇ ਹੋਰ ਰਿਸ਼ਤੇਦਾਰੀ ਦੇ ਵਿੱਚ ਜਾਂਦੇ ਆ, ਇੱਧਰ ਉੱਧਰ ਜਾਂਦੇ ਆ, ਜਾਂ ਕਿਸੇ ਇਕੱਠ ਦੇ ਵਿੱਚ ਜਾਂਦੇ ਆ, ਤੇ ਉਹ ਤੁਸੀਂ ਕਿਸੇ ਨੂੰ ਦੇਖਦੇ ਆ ਬਿਮਾਰ ਆ ਤਾਂ ਤੁਸੀਂ ਨੁਸਖਾ ਜ਼ਰੂਰ ਦੱਸ ਸਕਦੇ ਤੁਸੀਂ ਡਾਕਟਰ ਨਹੀਂ, ਸਿਰਫ ਇਹ ਦੇਸੀ ਨੁਸਖੇ ਆ। ਸੋ 4082725200 ਸਟੂਡੀਓ ਦਾ ਫੋਨ ਨੰਬਰ ਹੈ। 408-272-5200 ਸਟੂਡੀਓ ਦਾ ਫੋਨ ਨੰਬਰ ਹੈ। ਇਸ ਦੇ ਉੱਤੇ ਕਾਲ ਕਰਕੇ ਆਪਣੀ ਕੋਈ ਵੀ ਹੋਮ ਰੈਮਡੀ ਉਹ ਤੁਸੀਂ ਸ਼ੇਅਰ ਕਰ ਸਕਦੇ ਹੋ। ਛੋਟੀਆਂ ਛੋਟੀਆਂ ਬਿਮਾਰੀਆਂ ਤੋਂ ਤੁਹਾਡੀ ਦੱਸੀ ਹੋਈ ਹੋਮ ਰੈਮਡੀ ਦੇ ਨਾਲ ਕਿਸੇ ਨੂੰ ਵੀ ਆਰਾਮ ਆ ਸਕਦਾ ਆ। ਤੇ ਚੱਲਦੇ ਹਾਂ ਅਸੀਂ ਤੁਹਾਡੀਆਂ ਕਾਲਸ ਵੱਲ, ਤੇ ਉਹਦੇ ਨਾਲ ਕੋਈ ਨਾ ਕੁਛ ਸ਼ੇਅਰ ਵੀ ਕਰਦੇ ਜਾਵਾਂਗੇ। ਜੇ ਸਾਨੂੰ ਵੀ ਕੁਛ ਪਤਾ ਹੋਊਗਾ, ਜੇ ਕੁਛ ਯਾਦ ਹੋਊਗਾ ਤਾਂ ਹੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅਨੀਤਾ ਜੀ, ਸਤਿ ਸ਼੍ਰੀ ਅਕਾਲ। ਜੀ ਸਤਿ ਸ਼੍ਰੀ ਅਕਾਲ ਬਰਿੰਦਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਨਾ ਪਿਛਲੀ ਵਾਰੀ ਵੀ ਪੁੱਛਿਆ ਸੀ ਨਾ, ਪੈਰਾਂ ਦੀ ਸਵੈਲਿੰਗ ਮੇਰੀ ਬੜੀ ਹੋਈ ਆ ਜੀ। ਤੇ ਪਰ ਤੁਸੀਂ ਮੈਂ ਉਹ 21 ਦਸੰਬਰ ਨੂੰ ਜਿਹੜਾ ਪ੍ਰੋਗਰਾਮ ਹੋਇਆ ਨਾ, ਉਹਦੇ ਵਿੱਚ ਤੁਸੀਂ ਮੇਰਾ ਕੁਐਸਚਨ ਪੜ੍ਹਿਆ ਨਹੀਂ ਸੀਗਾ, ਰੀਡ ਨਹੀਂ ਕੀਤਾ। ਕਿੱਥੇ ਪੁੱਛਿਆ ਸੀਗਾ ਤੁਸੀਂ? 2 ਵੀਕ ਪਹਿਲਾਂ ਪੁੱਛਿਆ ਸੀ ਮੈਂ। ਪੁੱਛਿਆ ਸੀ, ਹਾਂ। ਕਿਸੇ ਨੇ ਦੱਸਿਆ ਨਹੀਂ ਕਿ ਤੁਹਾਡੇ ਪੈਰ ਸੁੱਜੇ ਹੋਏ ਆ। ਠੀਕ ਹੈ, ਠੀਕ ਹੈ, ਅੱਜ ਫਿਰ ਪੁੱਛ ਲੈਂਦੇ। ਠੀਕ ਹੈ, ਠੀਕ ਹੈ। ਹਾਂਜੀ, ਤੇ ਇੱਕ ਫੀਡਬੈਕ ਵੀ ਦੇਣੀ ਆ। ਜਿਹੜਾ ਉਹ ਦੱਸਿਆ ਸੀ ਨਾ, ਲੈਮਨ ਤੇ ਰਾਈ, ਹਨਾ ਜੀ। ਤੇ ਉਹਦੇ ਨਾਲ ਵੇਟ ਤਾਂ ਲੂਜ਼ ਹੁੰਦਾ, ਪਰ ਬਲਵਿੰਦਰ ਜੀ ਡਾਈਟਿੰਗ ਵੱਲ ਬੜਾ ਖਿਆਲ ਕਰਨਾ ਪੈਂਦਾ। ਇਹ ਨਹੀਂ ਤੁਸੀਂ ਤਿੰਨੋਂ ਟਾਈਮ ਖਾਈ ਚੱਲੋ, ਜੰਕ ਫੂਡ ਖਾਈ ਚੱਲੋ, ਜੀ ਜੀ। ਹਨਾ, ਕੋਕ ਜੂਸ ਪੀ ਜਾਓ। ਡਾਈਟਿੰਗ ਵੱਲ ਬੜਾ ਖਿਆਲ ਦੇਣਾ ਪੈਂਦਾ। ਮੈਂ ਤਾਂ ਪੂਰਾ ਡਾਈਟਿੰਗ ਨਾ ਕੀਤਾ ਤਾਂ 1 ਮਹੀਨੇ 'ਚ 3-4 ਪਾਉਂਡ ਲੂਜ਼ ਹੋ ਗਿਆ। ਲਓ ਜੀ ਲਓ, ਇਹ ਤਾਂ ਲੂਜ਼ ਕਰਨਾ ਤਾਂ ਬਹੁਤ ਔਖਾ ਨਹੀਂ ਤਾਂ ਔਖਾ, ਬਟ ਮੈਂ ਤੁਹਾਨੂੰ ਦੱਸਿਆ ਨਾ, ਮੈਂ ਵੈਸੇ ਤਾਂ ਬਲਵਿੰਦਰ ਜੀ 5-6 ਸਾਲ ਤੋਂ ਮੈਂ ਨਾ ਇੱਕੋ ਹੀ ਟਾਈਮ ਆਪਣਾ ਮੀਲ ਲੈਂਦੀ ਹਾਂ। ਮੈਂ 3 ਟਾਈਮ ਰੋਟੀ ਕੋਈ ਨਹੀਂ ਖਾਂਦੀ। ਇੱਕੋ ਹੀ ਟਾਈਮ ਮੈਂ 2 ਰੋਟੀਆਂ ਬਸ ਸ਼ਾਮ ਨੂੰ 5 ਜਾਂ 6 ਵਜੇ ਖਾ ਲਈ, ਉਸ ਤੋਂ ਬਾਅਦ ਮੈਂ ਕੁਛ ਨਹੀਂ ਖਾਂਦੀ। ਹਾਂਜੀ। ਪਰ ਹੁਣ ਤਾਂ ਇਹਦੇ ਵਿੱਚ ਤਾਂ ਮੈਂ ਬਹੁਤ ਜ਼ਿਆਦਾ ਹੀ ਕੀਤਾ। ਹੁਣ ਕਣਕ ਦੀ ਰੋਟੀ ਛੱਡ ਕੇ ਨਾ ਕਦੀ ਓਟ ਮੀਲ ਦੀ ਆ ਨਾ, ਓਟ ਮੀਲ ਨੂੰ ਥੋੜਾ ਪਾਊਡਰ ਆਟਾ ਬਣਾ ਕੇ ਵਿੱਚ ਬਾਜਰੇ ਦਾ ਆਟਾ ਪਾ ਕੇ ਉਹ 2 ਰੋਟੀਆਂ ਖਾ ਲੈਂਦੀ ਸੀ। ਤਾਂ ਬਸ ਇਹੀ ਹੈ, ਜੇ ਕਿਸੇ ਨੇ ਕਰਨਾ ਕਰ ਸਕਦੇ ਹੋ, ਬਟ ਆਪਣੀ ਦੂਜੀ ਡਾਈਟ ਦਾ ਖਿਆਲ ਰੱਖੋ, ਹਨਾ। ਠੀਕ ਹੈ। ਹਾਂਜੀ, ਕੋਈ ਜੰਕ ਫੂਡ ਨਹੀਂ ਖਾਣਾ, ਫਰਾਈ ਫੂਡ ਨਹੀਂ ਖਾਣਾ, ਬਹੁਤੇ ਰਾਈਸ ਨਹੀਂ ਖਾਣੇ। ਇਹੀ ਦੱਸਣਾ ਸੀ। ਥੈਂਕ ਯੂ ਜੀ, ਥੈਂਕ ਯੂ। ਤੁਹਾਡੇ ਪੈਰਾਂ ਦੀ ਸਵੈਲਿੰਗ ਬਾਰੇ ਫਿਰ ਪੁੱਛਦੇ ਆ ਕਿ ਇਹਨਾਂ ਦੇ ਪੈਰ ਸੁੱਜੇ ਹੋਏ ਆ ਤੇ ਉਹਦਾ ਕੋਈ ਨਾ ਕੋਈ ਦੱਸਿਓ। ਸੁਖਵਿੰਦਰ ਸਿੰਘ। ਹਾਂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਜਿਸ ਤਰ੍ਹਾਂ ਕਿ ਮੈਂ 14 ਦਸੰਬਰ ਨੂੰ ਕੁਐਸਚਨ ਪਾਇਆ ਸੀਗਾ, ਲੇਕਿਨ ਮੈਨੂੰ ਉਹਦਾ ਕੋਈ ਆਨਸਰ ਨਹੀਂ ਮਿਲਿਆ ਕਿ ਕਿਸੇ ਸੀ ਮਕਾਨ ਸ਼ਿਫਟ ਕੀਤਾ ਸੀਗਾ ਤੇ ਭਾਰ ਚੱਕਣ ਨਾਲ ਮੇਰੇ ਗੋਡਿਆਂ ਜਿਹੜੇ ਕੁਸ਼ਨ ਉਹ ਬੈਠ ਗਏ ਆ
ਤੇ ਗੋਡਿਆਂ ਤੇ ਮੈਂ ਉਦੋਂ ਦੀ ਡਾਕਟਰ ਨੂੰ ਦਿਖਾ ਲਿਆ, ਕਹਿੰਦਾ ਤੇਰੇ ਕੁਸ਼ਨ ਬੈਠ ਗਿਆ, ਤੈਨੂੰ ਆਰਥਰਾਈਟਿਸ ਕਹਿ ਦਿੱਤਾ ਆ। ਤੇ ਹੁਣ ਉਸ ਤੋਂ ਬਾਅਦ ਕਹਿੰਦੇ ਪੱਟੀ ਬਣ ਕੇ ਚੱਲ, ਮੈਂ ਉਸ ਤੋਂ ਬਾਅਦ ਪੱਟੀ ਬਣ ਕੇ ਚੱਲਦਾ ਦੋਨਾਂ ਗੋਡਿਆਂ ਤੇ। ਉਹ ਤਾਂ ਮੈਨੂੰ ਕੋਈ ਆਂਸਰ ਨਹੀਂ ਮਿਲਿਆ। ਭਾਰ ਚੱਕਣ ਦੇ ਨਾਲ ਆਰਥਰਾਈਟਸ ਹੋ ਗਿਆ? ਉਹਦਾ ਨਾ ਕੁਸ਼ਨ ਬੈਠ ਗਿਆ ਹੈ ਨਾ, ਜਿਹੜੇ ਗੋਡਿਆਂ ਵਿੱਚ ਕੁਸ਼ਨ ਹੁੰਦੇ ਜੋੜਾਂ ਦੇ ਵਿੱਚ, ਉਹਦੇ ਨਾਲ ਕਹਿੰਦਾ ਫਿਰ ਆਰਥਰਾਈਟਿਸ ਸ਼ੋ ਕਰਦੇ ਆ। ਉਹ ਕਹਿੰਦਾ ਸੀ ਕੁਸ਼ਨ ਬੈਠ ਗਏ ਆ, ਡਾਕਟਰ ਹੀ ਕਹਿ ਰਿਹਾ ਸੀਗਾ। ਅੱਛਾ। ਐਕਸਰੇ ਕਰਕੇ ਦੇਖਿਆ ਸੀ ਉਹਨੇ। ਤੇ ਜੇ ਕਿਸੇ ਭੈਣ ਭਾਈ ਨੂੰ ਪਤਾ ਹੋਵੇ ਕਿ ਉਹ ਕੁਸ਼ਨ ਕਿੱਦਾਂ ਦੁਬਾਰਾ ਖੁੱਲ ਸਕਦੇ ਆ, ਜਾਂ ਐਕਸਰਸਾਈਜ਼ ਕਰਕੇ, ਜਾਂ ਕੋਈ ਹੋਰ ਮੈਥਡ ਹੈ, ਜਾਂ ਕੋਈ ਦੇਸੀ ਦਵਾਈ, ਜਾਂ ਕੋਈ ਆਪਣੀ ਹੋਮਿਓਪੈਥੀ ਹੋ ਸਕਦੀ ਹੈ, ਠੀਕ ਹੈ, ਉਹ ਦੱਸ ਸਕਦਾ। ਤੇ ਇੱਕ ਚੀਜ਼ ਹੋਰ ਹੈਗੀ, ਇੱਕ ਮੇਰਾ ਫਰੈਂਡ ਹੈ ਇੰਡੀਆ ਰਹਿੰਦਾ, ਉਹਦੇ ਗਲੇ ਦੀ ਜਿਹੜੀ ਪ੍ਰੋਬਲਮ ਹੈ, ਉਹ ਗਲੇ ਦੀ ਆਵਾਜ਼ ਬੈਠ ਰਹੀ ਹੈ ਉਹਦੀ। ਅੱਛਾ, ਆਵਾਜ਼ ਬੈਠ ਰਹੀ ਹੈ। ਡਾਕਟਰ ਕੋਈ ਸਮਝ ਨਹੀਂ ਆ ਰਹੀ, ਉਹ ਦਵਾਈ ਦੇ ਜਾ ਰਿਹਾ, ਕੋਈ ਫਰਕ ਨਹੀਂ ਪੈ ਰਿਹਾ। ਠੀਕ। ਉਹਦੇ ਬਾਰੇ ਜੇ ਕਿਸੇ ਨੂੰ ਭਾਈ ਭੈਣ ਪਤਾ ਹੋਵੇ ਤਾਂ ਉਹ ਦੇਖ ਕੇ ਦੱਸ ਦਿਓ ਥੋੜ੍ਹੀ, ਤਾਂ ਕਿ ਉਹਦੀ ਹੈਲਪ ਹੋ ਸਕੇ। ਥੈਂਕ ਯੂ ਜੀ, ਥੈਂਕ ਯੂ। ਆਵਾਜ਼ ਬੈਠ ਰਹੀ ਆ, ਗੋਡਿਆਂ ਦੇ ਕੁਸ਼ਨ ਕਿਸ ਤਰ੍ਹਾਂ ਬੈਠ ਰਿਹਾ ਭਾਰ ਚੱਕਣ ਨਾਲ, ਤੇ ਉਹ ਡਾਕਟਰ ਨੇ ਕਹਿ ਦਿੱਤਾ ਕਿ ਤੁਹਾਨੂੰ ਆਰਥਰਾਈਟਸ ਹੈ। ਕਿਸੇ ਦਾ ਵੀ ਐਕਸਪੀਰੀਅੰਸ ਹੋ ਸਕਦਾ। ਗੁਰਚਰਨ ਸਿੰਘ ਜੀ। ਹਾਂਜੀ, ਕਬਜ਼ ਦੇ ਜੀ ਮੈਨੂੰ ਦੱਸਣਾ ਜੀ ਕੋਈ ਨੁਸਖਾ। ਠੀਕ ਹੈ ਜੀ, ਸੁਣਦੇ ਰਹੋ। ਬਸ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਕਬਜ਼ ਬਾਰੇ ਦੱਸਿਆ ਗਿਆ ਸੀਗਾ। ਚਲੋ ਫਿਰ ਪੁੱਛ ਲੈਂਦੇ ਹਾਂ। ਸੁਰਿੰਦਰ ਕੌਰ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਨਾ ਪੁੱਛਣਾ ਸੀਗਾ ਵੀ ਉਹੀ ਤੁਹਾਡੀ ਗੱਲ ਮੈਨੂੰ ਬੜੀ ਯਾਦ ਆਉਂਦੀ ਆ। ਤੁਸੀਂ ਸਹੀ ਗੱਲਾਂ ਕਰਦੇ ਆ ਕਿ ਜਦੋਂ ਤੁਹਾਨੂੰ ਲੋੜ ਹੁੰਦੀ ਤੁਸੀਂ ਉਦੋਂ ਹੀ ਪੁੱਛਦੇ ਆ। ਤੇ ਮੈਂ ਸੁਣਿਆ ਸੀਗਾ ਵੀ ਜਦੋਂ ਨਾ ਬਲੱਡ ਪ੍ਰੈਸ਼ਰ ਬਾਰੇ ਵੀ ਆ ਜਿੱਦਾਂ ਦੁੱਧ ਉਬਾਲ ਕੇ, ਜਾਂ ਹੁਣ ਮੈਨੂੰ ਇਹ ਨਹੀਂ ਪਤਾ, ਜੇ ਕਿਸੇ ਵੀ ਭੈਣ ਭਰਾ ਨੂੰ ਪਤਾ ਹੋਵੇ ਵੀ ਦੁੱਧ ਉਬਾਲ ਕੇ ਵਿੱਚ ਸੌਂਫ ਉਬਾਲ ਕੇ ਰੱਖਣੀ ਫਰਿੱਜ 'ਚ ਠੰਡਾ ਕਰਕੇ ਪੀਣਾ, ਜਾਂ ਇਹ ਨਹੀਂ ਮੈਨੂੰ ਪਤਾ ਹੈਗਾ ਹਨਾ। ਠੀਕ ਹੈ। ਤੇ ਇੱਕ ਹੈਗਾ ਦੂਜਾ ਵੀ ਵਾਟਰਮੈਲਨ ਦੇ ਸੀਡਸ ਕਹਿੰਦੇ ਸੀਗੇ ਉਹਦੀ ਆਪਣੇ ਸਮੂਦੀ ਬਣਾ ਕੇ ਪੀਓ। ਮੈਂ ਟਰਾਈ ਕੀਤੀ ਸੇਬ ਤੇ ਉਹ ਕਹਿੰਦੇ ਵੀ ਇੱਥੇ ਹੈ ਨਹੀਂ, ਤੁਸੀਂ ਹੋਮ ਡੀਪੋ ਤੇ ਤਾਂ 4 ਬੀਜ ਹੁੰਦੇ ਉਹਦੇ ਪੈਕਟ ਵਿੱਚ, ਤਾਂ ਫਿਰ ਹਾਂਜੀ ਹਾਂਜੀ, ਥੋੜੇ ਹੁੰਦੇ, ਉਹ ਤਾਂ ਬੀਜਣ ਵਾਲੇ ਹੁੰਦੇ ਆ। ਹਾਂ ਉਹੀ ਨਾ, ਕੀ ਕਰ ਸਕਦੇ ਭੈਣ ਜੀ ਫਿਰ ਕੋਈ ਦੱਸ? ਕੋਈ ਨਹੀਂ, ਆ ਜਾਣਾ ਸੀਜ਼ਨ, ਫਿਰ ਕਰਾਂਗੇ ਕੁਛ। ਥੈਂਕ ਯੂ ਭੈਣ ਜੀ, ਤੇ ਬੜੀਆਂ ਗੱਲਾਂ ਚੰਗੀਆਂ ਲੱਗਦੀਆਂ ਤੁਹਾਡੀਆਂ, ਮੈਂ ਤਾਂ ਇੰਨਾ ਇੰਜੋਏ ਕਰਦੀ ਹਾਂ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਸੁਰਿੰਦਰ ਜੀ, ਥੈਂਕ ਯੂ। ਦੇਖੋ, ਕਈ ਵਾਰੀ ਆਪਾਂ ਨੂੰ ਨਾ ਛਿੱਲਾਂ ਦੱਸੀਆਂ ਜਾਂਦੀਆਂ, ਸੰਤਰਿਆਂ ਦੀਆਂ ਛਿੱਲਾਂ ਦੱਸੀਆਂ ਜਾਂਦੀਆਂ, ਅਨਾਰ ਦੀਆਂ ਛਿੱਲਾਂ ਦੱਸੀਆਂ ਜਾਂਦੀਆਂ, ਕਈਆਂ ਚੀਜ਼ਾਂ ਦੇ ਪੱਤੇ ਦੱਸੇ ਜਾਂਦੇ ਆ। ਘਰ ਆਪਾਂ ਕੀ ਸਕਦੇ ਹਾਂ, ਥੋੜੀਆਂ ਥੋੜੀਆਂ ਚੀਜ਼ਾਂ ਆਪਾਂ ਸੁਕਾ ਕੇ, ਕੱਚ ਦੀਆਂ ਸ਼ੀਸ਼ੀਆਂ, ਤੁਸੀਂ ਕੋਈ ਕੁਛ ਨਾ ਕੁਛ ਲੈ ਕੇ ਆਉਂਦੇ ਆ ਸਟੋਰ ਤੋਂ, ਉਹਨਾਂ ਸ਼ੀਸ਼ੀਆਂ ਨੂੰ ਪਹਿਲਾਂ ਕੱਢ ਲਓ, ਕੱਚ ਦੀਆਂ ਨੂੰ ਲਿਖ ਲਓ ਉੱਤੇ ਆ, ਫਿਰ ਆਪਾਂ ਯੂਜ਼ ਕਰ ਸਕਦੇ ਹਾਂ। ਬਾਕੀ ਉਹ ਜੀ ਜੇ ਤਾਂ ਠੰਡਾ ਦੁੱਧ ਪੀ ਲੈਂਦੇ ਆ ਤਾਂ ਫਿਰ ਠੀਕ ਹੈ, ਜ਼ਿਆਦਾ ਠੰਡਾ ਕਰ ਲਓ ਹੋਰ ਫਰੀਜ਼ਰ ਦੇ ਵਿੱਚ ਰੱਖ ਕੇ। ਜੇ ਤੁਸੀਂ ਠੰਡਾ ਨਹੀਂ ਪੀ ਸਕਦੇ ਫਿਰ ਉਬਾਲ ਕੇ ਠੰਡਾ ਕਰ ਲਓ। ਤੇ ਪਰ ਜਿਹੜੀ ਸੌਂਫ ਤੁਸੀਂ ਕੁੱਟ ਕੇ ਰੱਖੀ ਹੋਆ ਨਾ, ਉਹਦਾ ਬਾਅਦ ਵਿੱਚ ਚਮਚਾ ਉਹਦੇ ਵਿੱਚ ਪਾ ਕੇ ਰਲਾ ਕੇ ਫਿਰ ਪੀਣਾ ਆ। ਹੋ ਸਕਦਾ ਹੈ ਜੇ ਕਿਸੇ ਨੇ ਯੂਜ਼ ਕੀਤਾ ਤੇ ਜ਼ਰੂਰ ਦੱਸਿਓ। ਸ਼ਰਨਜੀਤ ਜੀ। ਹੈਲੋ ਭੈਣ ਜੀ, ਮੇਰਾ ਜੀ? ਹਾਂਜੀ ਸਿਮਰਜੀਤ ਜੀ। ਹਾਂਜੀ, ਸੁਮਨਜੀਤ ਬੋਲੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੇਰੀ ਬੇਟੀ ਦੇ ਨਾ ਮੂੰਹ ਤੇ ਕਿੱਲ ਬੜੇ ਆ। ਠੀਕ ਆ। ਹਾਂਜੀ, ਉਹਦੇ ਬਾਰੇ ਦੱਸਿਓ ਜੀ। ਥੈਂਕ ਯੂ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਕਈ ਵਾਰੀ ਨਿਆਣੇ ਆ ਜਿਹੜੇ ਨਾ ਜਦੋਂ ਗਰੋ ਹੁੰਦੇ ਆ, ਉਹਨਾਂ ਦੇ ਕਿੱਲ ਮੁਹਾਸੇ ਬੜੇ ਨਿਕਲਦੇ, ਦੜਾਇਆ ਭਜਾਇਆ ਬਹੁਤ ਕਰੋ ਨਿਆਣਿਆਂ ਨੂੰ, ਉਹਨਾਂ ਦਾ ਪਸੀਨਾ ਨਿਕਲੇ, ਪਾਣੀ ਨਿਕਲੇ ਅੰਦਰੋਂ। ਜਸਵੰਤ ਜੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਭੈਣ ਜੀ ਇੱਕ ਕੁਐਸਚਨ ਆ ਕਿ ਮੋਢੇ ਫਰੀਜ਼ ਹੋਏ ਆ, ਹਿੱਲਦੀਆਂ ਨਹੀਂ ਬਾਹਾਂ, ਮਤਲਬ ਉੱਤੇ ਥੱਲੇ ਨਹੀਂ ਕਰ ਸਕਦੇ, ਦਰਦ ਬੜੀ ਹੁੰਦੀ ਆ। ਪਲੀਜ਼ ਕਿਸੇ ਨੂੰ ਪਤਾ ਤੇ ਉਹਦੇ ਬਾਰੇ ਕੋਈ ਸਰੋਤਾ ਜਾਂ ਗੁਰਵੀਰ ਸਿੰਘ ਜੀ ਭਾਜੀ ਹੁਣੀ ਦੱਸਣ ਤੇ ਕੀ ਕਰਨਾ ਚਾਹੀਦਾ ਆ। ਠੀਕ ਹੈ ਜੀ, ਇਹੋ ਮੇਰੀ ਰਿਕੁਐਸਟ ਆ, ਜੇ ਕਿਸੇ ਨੂੰ ਪਤਾ ਤਾਂ ਪਲੀਜ਼। ਥੈਂਕ ਯੂ ਜੀ, ਥੈਂਕ ਯੂ ਜੀ। ਵੈਸੇ ਇਹਦੇ ਤੋਂ ਖਾਣ ਨੂੰ ਤਾਂ ਮੈਨੂੰ ਨਹੀਂ ਲੱਗਦਾ ਕੁਛ ਹੋਊਗਾ। ਐਕਸਰਸਾਈਜ਼ ਜ਼ਰੂਰ ਆ। ਕੋਈ ਜਣਾ ਐਕਸਰਸਾਈਜ਼ ਦੱਸ ਦਿਓ। 408 272 5200 408 272 5200 ਸਟੂਡੀਓ ਦਾ ਫੋਨ ਨੰਬਰ ਆ। ਕਾਲ ਕਰਕੇ ਕੋਈ ਵੀ ਤੁਸੀਂ ਆਪਣੀ ਹੋਮ ਰੈਮਡੀ ਆ ਉਸ ਨੂੰ ਸ਼ੇਅਰ ਕਰ ਸਕਦੇ ਹਾਂ। ਸੁਲੱਖਣ ਸਿੰਘ ਜੀ। ਹੈਲੋ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਹਾਂ, ਕਿਸੇ ਨੂੰ ਪਤਾ ਹੋਵੇ ਯੂਰਿਨ ਇਨਫੈਕਸ਼ਨ ਬਾਰੇ, ਬਲੈਡਰ ਦੀ ਇਨਫੈਕਸ਼ਨ ਬਾਰੇ ਨਾ, ਕਿਸੇ ਨੂੰ ਪਤਾ ਹੋਵੇ ਤਾਂ ਦੱਸਣ ਦੀ ਖੇਚਲ ਕਰਨੀ। ਬਾਕੀ ਆ ਜਿਹੜੇ ਭਰਾ ਦੀ ਗੱਲ ਕਰਦੇ ਸੀਗੇ ਵੀ ਉਹਨਾਂ ਦੇ ਕਿਸੇ ਫੈਮਿਲੀ ਮੈਂਬਰ ਦਾ ਗਲੇ ਦੀ ਆਵਾਜ਼ ਬੈਠ ਰਹੀ ਹੈ, ਉਹਨਾਂ ਨੂੰ ਇੱਕ ਵਾਰੀ ਨਾ ਗਲੇ ਵਾਲੇ ਡਾਕਟਰ ਨੂੰ ਲਾਜ਼ਮੀ ਚੈੱਕ ਕਰਵਾ ਲੈਣਾ ਚਾਹੀਦਾ ਪਹਿਲਾਂ। ਠੀਕ ਹੈ ਜੀ।
ਓਕੇ ਭੈਣ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਥੈਂਕ ਯੂ। ਵੈਸੇ ਉਹ ਡਾਕਟਰ ਦੇ ਤਾਂ ਜਾਂਦੇ ਹੀ ਆ, ਡਾਕਟਰ ਦੇ ਤਾਂ ਲੋਕ ਜਾਂਦੇ ਆ, ਪਰ ਉਹ ਚਾਹੁੰਦੇ ਹੁੰਦੇ ਆ ਕਿ ਦਵਾਈ ਤੋਂ ਬਿਨਾਂ ਸਾਨੂੰ ਕੋਈ ਨਾ ਕੋਈ ਇਲਾਜ ਮਿਲ ਜਾਏ। ਕਈਆਂ ਦੀ ਇਲਾਜ ਬੈਠ ਰਹੀ ਆ, ਪਰ ਜਿੱਦਾਂ ਉੱਦਾਂ ਕਹਿ ਦਿੰਦੇ ਨਾ, ਕਈਆਂ ਦਾ ਗਲਾ ਖਰਾਬ ਹੋ ਰਿਹਾ ਆ, ਉਹਦੇ ਲਈ ਤਾਂ ਕੋਈ ਸੌਖਾ ਸਾਖਾ ਨਾ ਦੱਸ ਦਿੰਦੇ ਹੁੰਦੇ ਆ। ਬੈਠ ਰਹੀ ਆ, ਉਹਦੇ ਲਈ ਪੁੱਛ ਰਹੇ ਆ ਕਿ ਗਾਲੇ ਦੀ ਆਵਾਜ਼ ਕਿਉਂ ਬੈਠ ਰਹੀ ਆ। ਹਰਜਿੰਦਰ ਕੌਰ ਜੀ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਇੱਕ ਵਾਰ ਥਾਈਰਾਇਡ ਬਾਰੇ ਪੁੱਛਣਾ ਸੀ ਜੀ। ਉਹਦਾ TSH ਨੇ ਵਧਿਆ ਹੋਇਆ ਜੀ, ਤੇ ਥਾਇਰਾਇਡ ਇੱਕ ਮੈਂ ਪੁੱਛਣਾ। ਹਾਈ ਆ, ਹਾਂ। ਹਾਂਜੀ, ਨਹੀਂ TSH ਵਧਿਆ, ਮੈਨੂੰ ਏਦਾਂ ਨਹੀਂ ਪਤਾ। ਹਾਈਪੋ ਕਹਿੰਦੇ ਜਿਹਨੂੰ, ਉਹ ਹੈ ਜੀ। ਹਾਈਪੋ ਆ। ਹਾਂਜੀ, ਉਹੀ ਹੁੰਦਾ ਜ਼ਿਆਦਾਤਰ। ਪਰ ਇੱਕ ਮੈਂ ਪੁੱਛਣਾ ਸੀਗਾ, ਇੱਕ ਮੈਂ ਕਈ ਵਾਰ ਪੁੱਛਿਆ, ਵੈਸੇ ਕਿਸੇ ਨੇ ਦੱਸਿਆ ਨੀ ਕਿ ਮੋਢਿਆਂ 'ਚ ਨਾ ਕਹਿੰਦੇ ਕਿਸੇ ਹੱਡੀ ਹੁੱਡੀ ਵਧੀ, ਉਹਦੇ ਨਾਲ ਮਾਸ ਫਟਦਾ ਹੈ, ਮਸਲ ਫਟਦੇ ਆ, ਤੇ ਉਹਦੇ ਨਾਲ ਮੋਢੇ ਦਰਦ ਕਰਦੇ ਆ। ਉਹ ਡਾਕਟਰ ਕਹਿੰਦਾ ਸਰਜਰੀ ਹੋਣੀ ਹੈ। ਜੇ ਕਿਸੇ ਨੂੰ ਉਹ ਪਤਾ ਹੋਵੇ ਤਾਂ ਉਹਦੇ ਬਾਰੇ ਕੋਈ ਦੱਸੇ। ਇੱਕ ਕਹਿੰਦੇ ਇੱਕ ਸਰਜਰੀ ਤੋਂ ਬਾਅਦ ਕਿਸੇ ਦੀ ਨਸ ਹੋਇਆ ਦਬ ਗਈ, ਤਾਂ ਉਹਦੇ ਨਾਲ ਉਹਨੂੰ ਬਹੁਤ ਪ੍ਰੋਬਲਮ। ਜੇ ਕਿਸੇ ਨੂੰ ਇਹ ਪਤਾ ਹੋਵੇ ਕੋਈ ਕੁਛ ਹੋ ਸਕਦਾ ਉਹਦਾ, ਤਾਂ ਇਹ ਦੱਸੇ। ਇੱਕ ਮੈਂ ਇਹ ਦੱਸਣਾ ਸੀਗਾ, ਜੇ ਕਿਸੇ ਨੂੰ ਕਬਜ਼ ਤਾਂ ਉਹ ਇੱਕ ਤਾਂ ਖਾਣਾ ਖਾਣ ਤੋਂ ਬਾਅਦ 5-10 ਮਿੰਟ ਬੈਠਣਾ ਨਹੀਂ ਹੈਗਾ, ਘੁੰਮਦੇ ਰਹੋ ਥੋੜੀ ਦੇਰ। ਇੱਕ ਆਪਣੇ ਸੱਜੇ ਹੱਥ ਨਾਲ ਜਿਵੇਂ ਕਲੋਕ ਵਾਈਜ਼ ਉਹਦੇ ਤੇ ਢਿੱਡ ਤੇ ਨਾ 27 ਵਾਰ ਹੱਥ ਫੇਰੋ। ਅੱਛਾ। ਹਾਂਜੀ, ਇਹਦੇ ਨਾਲ ਬਹੁਤ ਫਰਕ ਪੈਂਦਾ ਵੈਸੇ ਉਹਨੂੰ, ਕਬਜ਼ ਨੂੰ। ਬਸ ਹੁਣੇ ਪੁੱਛ ਕੇ ਗਏ ਤੋਂ ਪਹਿਲਾਂ। ਹਾਂਜੀ ਹਾਂਜੀ, ਕਿਉਂਕਿ ਮੇਰੇ ਹਸਬੈਂਡ ਤੇ ਏਦਾਂ ਸੀਗਾ, ਤੇ ਮੈਨੂੰ ਕਿਸੇ ਹੋਰ ਨੇ ਦੱਸਿਆ, ਇੱਥੋਂ ਤਾਂ ਮੈਂ ਸੁਣਿਆ, ਕਿਸੇ ਹੋਰ ਤੋਂ ਸੁਣਿਆ ਸੀ ਉਹਨੇ, ਤਾਂ ਬਹੁਤ ਫਰਕ ਹੋਇਆ ਜੀ। ਹਫ਼ਤਾ ਇੱਕ ਹਫ਼ਤਾ ਨਹੀਂ ਆਉਂਦੇ ਹੁੰਦੇ ਸੀ ਜੀ, ਬਹੁਤ ਹੀ ਜ਼ਿਆਦਾ ਮੌਕੇ ਸੀਗੇ। ਠੀਕ ਆ। ਇਹਦੇ ਨਾਲ ਉਹਨਾਂ ਨੂੰ ਬਹੁਤ ਫਰਕ ਪਿਆ। ਹਾਂਜੀ, ਮੇਰੀ 2-3 ਪ੍ਰੋਬਲਮ ਜੀ ਜ਼ਰੂਰ ਦੱਸਣਾ ਕਿਸੇ ਨੂੰ, ਜੇ ਪਤਾ ਹੋਵੇ ਥਾਈਰਾਇਡ ਬਾਰੇ ਜ਼ਰੂਰ ਦੱਸਣਾ। ਹਾਈਪੋਥਾਇਰਾਇਡ, ਥੈਂਕ ਯੂ ਜੀ, ਥੈਂਕ ਯੂ। ਹਾਈਪੋਥਾਇਰਾਇਡ ਬਾਰੇ ਕਈ ਜੂਸ ਜਾਸ ਦੱਸੇ ਤਾਂ ਜਾਂਦੇ ਆ, ਪਰ ਜੇ ਕਿਸੇ ਨੇ ਲਿਖੇ ਆ ਤੇ ਪਲੀਜ਼ ਤੁਸੀਂ ਸ਼ੇਅਰ ਕਰ ਲਓ। ਇਹ ਦੱਸਣ ਲਈ ਲਿਖਾਏ ਜਾਂਦੇ ਆ, ਜੇ ਤੁਸੀਂ ਲਿਖੇ ਆ ਤਾਂ ਫਿਰ ਜ਼ਰੂਰ ਦੱਸੋ ਜੀ ਕਿਸੇ ਨੂੰ ਨਾ ਕਿਸੇ ਨੂੰ। ਅਗਲੇ ਕਾਲਰ ਨੇ ਸਾਡੇ ਪ੍ਰੀਤ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਸੀਗਾ ਕਿ ਮੇਰੇ ਗਲੇ 'ਚ ਵੀ ਬਹੁਤ ਖਰਾਸ਼ ਜਿਹੀ ਰਹਿੰਦੀ ਹੈ, ਤੇ ਮੇਰਾ ਵੀ ਗਲੇ 'ਚ ਏਦਾਂ ਲੱਗਦਾ ਜਿੱਦਾਂ ਕੁਛ ਹੈ, ਏਦਾਂ ਲੱਗਦਾ ਹੈ। ਬਹੁਤ ਖਰਾਸ਼ ਹੁੰਦੀ ਹੈ, ਖਾਂਸੀ ਤਾਂ ਨਹੀਂ ਹੁੰਦੀ ਹੈਗੀ, ਪਰ ਖਰਾਸ਼ ਬਹੁਤ ਹੈ ਗਲੇ 'ਚ। ਅੱਛਾ। ਹਾਂਜੀ, ਤੇ ਇੱਕ ਮੈਂ ਫੀਡਬੈਕ ਦੇਣੀ ਸੀ। ਹਾਂਜੀ ਹਾਂਜੀ। ਤੁਸੀਂ ਭਾਜੀ ਜਗਮੀਤ ਉਹਨਾਂ ਨੇ ਦੱਸਿਆ ਸੀਗਾ ਪੀਰੀਅਡਸ ਹੈਵੀ ਵਾਸਤੇ, ਤੇ ਉਹ ਅਸੀਂ ਯੂਜ਼ ਕੀਤਾ ਸੀ। ਉਹਨਾਂ ਦਾ ਨੁਸਖਾ ਜਿਹੜਾ ਉਹਨਾਂ ਨੇ ਅਸ਼ੋਕਾ ਰਿਸ਼ਟ ਦੱਸੀ ਸੀ, 2 ਚਮਚ। ਹਾਂਜੀ ਅਸ਼ੋਕਾ ਰਿਸ਼ਟ। ਹਾਂਜੀ, ਪਾਣੀ ਦੇ ਨਾਲ। ਤੇ ਮੇਰੀ ਬੇਟੀ ਨੇ ਲਿਆ ਉਹ, ਤੇ ਉਹਨੂੰ 1 ਹਫ਼ਤੇ 'ਚ ਬਿਲਕੁਲ ਫਰਕ ਪੈ ਗਿਆ ਉਹਦੇ ਨਾਲ। ਠੀਕ ਹੈ ਜੀ। ਹਾਂਜੀ, ਤੇ ਪਲੀਜ਼ ਮੈਨੂੰ ਗਲੇ ਦੀ ਖਰਾਸ਼ ਵਾਸਤੇ ਜ਼ਰੂਰ ਦੱਸਣਾ ਕੁਛ। ਠੀਕ ਹੈ ਜੀ, ਜ਼ਰੂਰ ਪੁੱਛ ਲੈਂਦੇ ਹਾਂ। ਥੈਂਕ ਯੂ ਜੀ। ਥੈਂਕ ਯੂ ਜੀ। ਵੈਸੇ ਇੱਕ ਵਾਰੀ ਗਲੇ ਲਈ ਖਰਾਸ਼ ਲਈ ਸੀ ਜਾਂ ਕਾਹਦੇ ਲਈ ਸੀ, ਵੈਸੇ ਉਹ ਮਾੜੀ ਚੀਜ਼ ਨਹੀਂ ਦੱਸੀ ਸੀਗੀ। ਕਾਲੀ ਮਿਰਚ, ਬਦਾਮ ਤੇ ਚਾਰੇ ਮਗਜ਼, ਇਹਨਾਂ ਨੂੰ ਭਿਉਂ ਦਿਓ, ਜਾਂ ਤਾਂ ਇਹਨਾਂ ਨੂੰ ਕੁੱਟ ਬਣਾ ਕੇ ਸਵਾਰ ਕੇ ਇਹਨੂੰ ਉਹਨੂੰ ਪੀ ਕੇ ਉਹਦਾ ਮੱਖਣਾ ਕਰਕੇ ਦੁੱਧ ਦੇ ਵਿੱਚ ਕਾੜ ਕੇ ਪੀ ਲਓ। ਤੇ ਜਾਂ ਜੇ ਉਹਦੇ ਖਾਣੇ ਆ ਤੇ ਉਹਦੀ ਖਾ ਕੇ ਤਾਂ ਤੁਸੀਂ ਨਾਲ ਦੁੱਧ ਪੀ ਸਕਦੇ ਆ। ਵੈਸੇ ਸ਼ਾਇਦ ਇਹ ਖਰਾਸ਼ ਲਈ ਸੀ ਜਾਂ ਕਾਹਦੇ ਲਈ ਸੀਗੇ, ਇਹ ਨਹੀਂ ਪਤਾ, ਪਰ ਗਲੇ ਲਈ ਦੱਸੇ ਜ਼ਰੂਰ ਸੀਗੇ। ਤੇ ਬਾਕੀ ਹਾਈਪੋਥਾਇਰਾਇਡ ਲਈ ਪੁੱਛਿਆ ਆ, ਤੇ ਜੇ ਕਿਸੇ ਨੂੰ ਪਤਾ ਹੈ ਤੇ ਭਾਈ ਜ਼ਰੂਰ ਦੱਸ ਦਿਓ ਜੀ। ਅਗਲੇ ਕਾਲਰ ਨੇ ਮਨਿੰਦਰ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਇੱਕ ਬੱਚਾ 4 ਸਾਲ ਦਾ, ਉਹ ਨਾ ਜਦੋਂ ਗੱਡੀ 'ਚ ਬੈਠਦਾ ਉਦੋਂ ਹੀ ਉਲਟੀਆਂ ਕਰਨ ਲੱਗ ਜਾਂਦਾ ਉਹ। ਕਰਦਾ। ਹਾਂਜੀ। ਅੱਜ ਕੱਲ ਤਾਂ ਵੱਡੇ ਲਾਪੇ ਕਰਨਾ ਹੈ, ਇਹ ਤਾਂ ਬੱਚਾ ਆ। ਉਹਦੇ ਥੱਲੇ ਹਾਂਜੀ ਅਖਬਾਰ ਰੱਖਿਆ ਕਰੋ ਜਿੱਲੇ ਪੈਂਦਾ। ਅੱਛਾ ਜੀ, ਹਾਂਜੀ, ਠੀਕ ਆ ਜੀ। ਅਖਬਾਰ ਤੇ ਓਕੇ, ਬਿਠਾ ਕੇ ਨਾ ਹੁਣੇ ਹੀ ਗੇੜਾ ਦਵਾ ਲਿਓ। ਠੀਕ ਆ ਜੀ। ਠੀਕ ਹੈ, ਓਕੇ ਜੀ, ਓਕੇ। ਨਹੀਂ ਜੀ, ਜਦੋਂ ਜਾਣਾ ਹੈ ਜਾਇਓ, ਵੈਸੇ ਅਸੀਂ ਤੁਹਾਨੂੰ ਉੱਦਾਂ ਹੀ ਕਹਿੰਦੇ ਹੈਗੇ ਆ, ਗੇੜਾ ਦਵਾ ਲਓ ਤੁਸੀਂ। ਕੁਲਦੀਪ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ 2 ਵੀ ਕਰਾਂਗਾ, ਸਿੱਕ ਬਹੁਤ ਹੋ ਗਿਆ ਸੀਗਾ। ਤੇ ਉਸ ਤੋਂ ਬਾਅਦ ਹੁਣ ਮੇਰੇ ਕੰਨ ਜਿਹੜੇ ਦੋਨੇ ਇੰਨੇ ਭਾਰੇ ਆ, ਜਿੱਦਾਂ ਕੀ ਕਹਿੰਦੇ ਗੱਲਾਂ ਜਿੱਦਾਂ ਬਹੁਤ ਜ਼ਿਆਦਾ ਭਾਰੇ ਆ। ਅੱਛਾ। ਤੇ ਮੈਂ ਕੱਲ ਫਿਰ ਡਾਕਟਰ ਕੋਲ ਵੀ ਜਿੱਦਾਂ ਚੈੱਕ ਚੁੱਕ ਕਰਾ ਗਿਆ, ਮੈਂ ਗੱਲ, ਉਹ ਕਹਿੰਦਾ ਕੋਈ ਇਨਫੈਕਸ਼ਨ ਨਹੀਂ, ਕੋਈ ਤੇਰੇ ਏਦਾਂ ਨਹੀਂ, ਕੋਈ ਸਭ ਕੁਝ ਤੇਰੇ ਠੀਕ ਆ। ਪਤਾ ਨਹੀਂ ਹੁਣ ਜਿੱਦਾਂ ਭਾਰੇ ਬਹੁਤ ਹੋ ਗਿਆ ਦਵੱਲਾ ਹੀ, ਰਾਈਟ ਸਾਈਡ ਵੀ ਲੈਫਟ ਸਾਈਡ। ਹਾਂਜੀ, ਕੋਈ ਭੈਣ ਭਰਾ ਇਹਦੇ ਬਾਰੇ ਕੋਈ ਦੱਸੇ ਕੀ ਕਰਨਾ ਚਾਹੀਦਾ? ਕੋਈ ਤੇਲ ਪਾਉਣਾ ਚਾਹੀਦਾ ਜਾਂ ਕੋਈ ਮਾਲਸ਼ ਮੂਲਸ਼ ਕਰਨੀ ਚਾਹੀਦੀ? ਕੋਪੜੀ। ਬਿਮਾਰ ਕਿਵੇਂ ਹੋਇਆ ਸੀ ਤੁਸੀਂ?
ਸਿੱਕ ਹੋ ਗਿਆ ਸੀ, ਮੈਂ ਬਹੁਤ ਜ਼ਿਆਦਾ ਬੁਖਾਰ ਹੋ ਗਿਆ ਸੀ ਜੀ। ਅੱਛਾ ਨਾਲ ਬੁਖਾਰ ਨਜ਼ਲਾ, ਹੋ ਗਿਆ ਸੀ। ਹਾਂਜੀ ਨਾਲ ਨਜ਼ਲਾ ਹੋ ਗਿਆ ਸੀ। ਠੀਕ ਆ ਠੀਕ ਆ। ਤੇ ਹਾਂਜੀ ਉਹਦੇ ਬਾਰੇ ਨਾਲ ਕੋਈ ਤੋਂ ਭੈਣ ਭਰਾ ਬਾਅਦ ਦੱਸੋ। ਕੰਨ ਭਾਰੇ ਹੋ ਗਏ ਤੁਹਾਡੇ? ਹਾਂਜੀ ਕੰਨ ਭਾਰੇ ਹੋ ਗਿਆ। ਠੀਕ ਆ, ਕੋਈ ਨਾ, ਬਹੁਤ ਪੁੱਛ ਲਿਆ। ਓਕੇ ਥੈਂਕ ਯੂ ਥੈਂਕ ਯੂ ਜੀ, ਥੈਂਕ ਯੂ। ਕਿਤੇ ਨਾ ਕਿਤੇ ਨਾ ਫਿਰ ਸ਼ਾਇਦ ਬੁਖਾਰ ਵੀ ਆਪਣਾ ਅਸਰ ਛੱਡ ਛੁੱਟ ਜਾਂਦਾ ਹੋਣਾ ਆ। ਸ਼ਰਨਜੀਤ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਬੜਾ ਵਧੀਆ ਜੀ। ਮੈਂ ਕਿਹਾ ਮੈਂ ਵੀ ਧੰਨਵਾਦ ਦੱਸਦਾ। ਜੀ। ਹਾਂਜੀ ਮੈਂ ਕਹਿਣਾ ਸੀ ਭੈਣ ਜੀ, ਜਿਸ ਤਰ੍ਹਾਂ ਲੱਤਾਂ ਲੁੱਤਾਂ ਕਿਸੇ ਦੀਆਂ ਪੀੜ ਕਰਦੀਆਂ ਨਾ, ਹਾਂਜੀ ਹਨਾ, ਮੈਂ ਤੁਹਾਨੂੰ ਪਤਾ ਹੀ ਮੇਰਾ ਬਹੁਤ ਮੰਦਾ ਹਾਲ ਹੁੰਦਾ ਸੀ ਲੱਤਾਂ ਦਾ। ਹਾਂਜੀ ਤੇ ਹੁਣ ਓਦਾਂ ਵੀ ਜਿਸ ਤਰ੍ਹਾਂ ਪੀੜਾਂ ਤੇ ਬਹੁਤ ਘਟ ਗਈਆਂ ਮੇਰੀਆਂ, ਹਨਾ। ਤੇ ਜਿਹੜੇ ਗਿਲਟੇ ਜੇ ਵੱਜੇ ਸੀ ਨਾ, ਗਿਲਟੇ ਉਹ ਵੀ ਘਟ ਗਏ ਆ, ਹਨਾ। ਜਿਹੜੀਆਂ ਸਰਜਰੀਆਂ ਉਹ ਤੇ ਚਲੋ ਹੁਣ ਹੌਲੀ ਹੌਲੀ ਜਿੱਦਾਂ ਰਮਾਨ ਆਊ, ਤੇ ਪਰ ਜੋ ਮੈਂ ਖਾਧਾ ਉਹ ਦੱਸਣ ਲੱਗੀ, ਹਨਾ। ਮੈਂ ਥੋੜੇ ਤੋਂ ਦੱਸੂਗੀ ਅੱਗੇ, ਆਪਣੀਆਂ ਬੀਬੀਆਂ ਭੈਣਾਂ ਜੋ ਵੀ ਕਰਨਾ ਆਪਣਾ ਉਤੋਂ ਥੋੜਾ ਲੈ ਕੇ ਵੇਖਣ, ਹਨਾ। ਪਹਿਲਾਂ ਤੇ ਮੇਥਰੇ ਲੈਣੇ, ਹਨਾ। ਮੈਂ ਚਮਚਾ ਦੱਸੂ। ਸਾਬਤ ਮੇਥਰੇ ਉਹ 1 ਚਮਚਾ, ਤੇ 1 ਚਮਚਾ ਜਵੈਣ, 1 ਚਮਚਾ ਜੀਰਾ, 1 ਚਮਚਾ ਸੁੰਡ, 4, ਤੇ 1 ਉਹ ਦਾਲਚੀਨੀ ਦਾ ਜਿਹੜਾ ਹੈਗਾ ਲੰਮਾ ਜਿਹਾ ਛੱਕ, ਉਹ ਲੈਣਾ ਪੂਰਾ। ਉਹ ਲੈ ਕੇ ਤੇ ਉਹਨੂੰ ਗ੍ਰੈਂਡ ਕਰ ਲਓ ਪਾਊਡਰ। ਜੇ ਤੇ ਓਦਾਂ ਤੁਸੀਂ ਕੁੱਟ ਕੇ ਖਾ ਸਕਦੇ ਹੋ, ਛੱਕ ਤੇ ਕੁੱਟਣਾ ਹੀ, ਹਨਾ। ਤੇ ਜੇ ਓਦਾਂ ਖਾ ਸਕਦੇ ਬਾਕੀ ਚੀਜ਼ਾਂ ਤੇ ਓਦਾਂ ਖਾ ਲੈਣ, ਭੇ ਕੇ ਪਹਿਲਾਂ ਰਾਤ ਨੂੰ ਭੇ ਦੇਣ, ਸਵੇਰੇ ਸਵਖਤੇ ਉੱਠ ਕੇ ਖਾਣਾ। ਮੈਂ 4 ਵਜੇ ਵੀ ਖਾ ਲੈਂਦੀ, 6:30 ਵੀ ਪੀ ਲੈਂਦੀ ਹਾਂ। ਤੇ ਪਾਣੀ ਜਿਹੜਾ ਉਹ ਮੁੜ ਕੇ ਉਹ 'ਚ ਥੋੜਾ ਪਹਿਲਾਂ ਇਸ ਵੇਲੇ ਪਾਉਣਾ ਪਾਣੀ ਰਾਤ ਨੂੰ, ਫਿਰ ਉਹ 'ਚ ਗਰਮ ਪਾਣੀ ਪਾ ਕੇ ਗਿਲਾਸ ਭਰ ਲਓ, ਭਰ ਕੇ ਗਿਲਾਸ, ਤੇ ਫਿਰ ਉਹ ਪੀਓ, ਹਨਾ। ਪੀ ਕੇ ਤੇ ਮੁੜ ਕੇ ਤੁਹਾਨੂੰ ਐ ਨਾਲੇ ਲੱਗੂਗਾ ਢਿੱਡ ਮੇਰਾ ਹੌਲਾ ਹੌਲਾ ਹੁੰਦਾ ਜਾਂਦਾ, ਹਨਾ। ਵੀ ਜਿਹੜਾ ਦਿਲ ਜਿਹਾ ਭਾਰਾ ਹੋ ਜਾਂਦਾ ਨੀ ਰਾਤ ਨੂੰ ਕਿਸੇ ਵੇਲੇ ਆਪਣਾ, ਉਹ ਹੌਲਾ ਹੋ ਜਾਂਦਾ। ਤੇ ਜਿਹੜੇ ਗਿਲਟੇ ਵੱਜੇ ਭੈਣ ਜੀ, ਅੱਗੇ ਮੇਰੇ ਆਪਣੇ ਹੱਥ ਨਹੀਂ ਸੀ ਮੇਰੀਆਂ ਲੱਤਾਂ ਨੂੰ ਲੱਗਦੇ, ਤੇ ਹੁਣ ਮੈਨੂੰ ਇੰਨਾ ਰਮਾਨ ਆ ਵੀ ਜਿਸ ਤਰ੍ਹਾਂ ਮੈਂ ਕਹਿਣ ਡਈ ਆ ਵੀ ਅਜੇ ਮੈਨੂੰ ਅੱਜ 7 ਦਿਨ ਹੋਏ ਆ ਪੀਂਦੇ ਨੂੰ। ਤੇ ਇਹ ਕਰਕੇ ਵੇਖਣ, ਤੇ ਬਾਕੀ ਚਲੋ ਮੇਰਾ ਤੇ ਪੇਟ ਅੱਗੇ ਹੀ ਬਹੁਤ ਹੀ, ਹਨਾ। ਹੁਣ ਕੁਛ ਲੱਗਦਾ ਮਾੜਾ ਮਾੜਾ ਵੀ ਮੇਰਾ ਤਿੱਖਾ ਜਿਹਾ ਹੋਣ ਡਿਆ, ਥੋੜਾ ਘਟਣ ਡਿਆ ਖਲਾਰ 'ਚ। ਹਾਂਜੀ ਇਹਦੇ ਨਾਲ ਤੇ ਲੈਣ ਜ਼ਰੂਰ ਪਹਿਲਾਂ, ਜਿਸ ਤਰ੍ਹਾਂ ਮੈਂ ਚਮਚਾ ਕਿਹਾ, ਤੇ ਚਮਚੇ ਤੋਂ ਅੱਧਾ ਹਿੱਸਾ ਕਰ ਲੈਣ। 5 ਚਮਚੇ ਬਣਨੇ ਤੇ 5 ਦਿਨਾਂ 'ਚ ਇਹਨਾਂ ਨੂੰ 10 ਦਿਨ ਲੰਘਾਉਣੇ ਪੈਣੇ, ਹਨਾ। ਆਪਣਾ ਥੋੜਾ ਪੀਣੇ, ਇਹ ਨੀ ਵੀ ਕਿਸੇ ਨੂੰ ਗਰਮੀ ਆ ਕਿਸੇ ਨੂੰ ਕਿੱਦਾਂ, ਹਨਾ। ਫਿਰ ਮੁੜ ਕੇ ਜ਼ਿਆਦਾ ਗਰਮ ਵੀ ਹੁੰਦਾ ਨਾ, ਫਿਰ ਥੋੜਾ ਬਹੁਤਾ। ਠੀਕ ਹੈ ਜੀ। ਓਕੇ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਬਿਲਕੁਲ ਜੀ, ਤੁਸੀਂ ਕਰ ਸਕਦੇ ਆ, ਥੋੜਾ ਹੀ ਕਰ ਸਕਦੇ ਹੈਗੇ ਆ। ਕੈਨੇਡਾ ਤੋਂ ਨੇ ਬਲਵੰਤ ਕੌਰ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਭੈਣ ਜੀ ਪੁੱਛਣਾ ਸੀ ਕਿ ਤਾਂ ਮੈਂ ਉਹ ਆਰਟਰੀ ਕਿੰਗ ਮੰਗਵਾਈ ਹੈ ਹੁਣ ਮੈਂ ਐਮਾਜ਼ੋਨ ਤੋਂ। ਉਹ ਮੈਂ ਹਾਂਜੀ ਉਹ ਮੈਂ 2 ਦਿਨ ਲਈ ਆ, ਵੀ ਪਤਾ ਨਹੀਂ ਤਾਂ ਮੇਰੇ ਪੈਰ ਵੈਸੇ ਸੁੱਜੇ ਹੋਏ ਆ, ਪਤਾ ਨਹੀਂ ਪੈਰ ਨਾ ਮਤਲਬ ਪੈਰ ਪੀੜ ਕਰਨ ਲੱਗ ਤੇ ਸੋਜਾ ਵੀ ਆਉਂਦਾ ਥੋੜਾ, ਕਿਉਂਕਿ ਮੈਨੂੰ ਆਪਣੇ ਪੈਰਾਂ ਤੋਂ ਪਤਾ ਲੱਗਦਾ ਨਾ ਵੀ ਮੇਰੇ ਪੈਰ ਭਾਰੇ ਜਿਹੇ ਹੋਏ ਪਏ ਆ। ਤੇ ਉਹ ਮੈਂ ਇੱਕ ਗੋਲੀ ਲੈਂਦੀ ਆ, ਵੀ ਉਹਦਾ ਕੋਈ ਟਾਈਮ ਵੀ ਹੈਗਾ ਵੀ ਰਾਤ ਦਾ ਟਾਈਮ ਜਾਂ ਸਵੇਰੇ ਕਦੋਂ ਲੈਣੀ ਆ? ਕਾਹਦੀ ਗੋਲੀ ਸੀਗੀ? ਉਹ ਆਰਟਰੀ ਕਿੰਗ ਸੀ ਜੀ, ਜਿਹੜੀ ਦੱਸੀ ਸੀ ਇੱਥੇ ਆਪਣੇ USA ਤੇ। ਉਹ ਕਹਿੰਦੇ ਸੀ ਵੀ ਮੈਂ ਕਿਹਾ ਸੀ ਨਾ ਪ੍ਰੈਡੀਸਨ ਮੈਂ ਛੱਡ ਦੇਵਾਂ, ਤੇ ਉਹ ਕਹਿੰਦੇ ਸੀ ਵੀ ਤੁਸੀਂ ਆਹ ਗੋਲੀ ਲੈਣੀ ਸ਼ੁਰੂ ਕਰ ਦਿਓ, ਡਿਫਰੈਂਸ ਰਹਿੰਦੀ ਸੀ ਮੈਨੂੰ। ਅੱਛਾ। ਹਾਂਜੀ ਉਹ ਮੈਂ ਲਈ ਆ, ਵੀ ਪਤਾ ਨਹੀਂ ਵੈਸੇ ਮੈਨੂੰ ਲੱਗਦਾ ਮੇਰੇ ਪੈਰ ਸੁੱਜੇ ਹੋਏ। ਕੱਲ ਦਾ ਮੈਨੂੰ ਲੱਗੀ ਜਾ ਰਿਹਾ, 2 ਦਿਨ ਹੋ ਗਏ ਲੈਂਦੀ ਨੂੰ। ਤੇ ਜੇ ਜਾਂ ਉਹਦਾ ਮੈਨੂੰ ਦੱਸ ਦਓ ਵੀ ਕੋਈ ਟਾਈਮ ਟੂਮ ਹੈ? ਉਹ ਸ਼ੀਸ਼ੇ ਦਾ ਕੁਛ ਨਹੀਂ ਲਿਖਿਆ ਹੋਇਆ। ਠੀਕ ਆ। ਹਾਂਜੀ ਇੱਕ ਉਹ ਭੈਣ ਜੀ ਨੂੰ ਪੁੱਛਣਾ ਸੀ, ਰਾਣੀ ਭੈਣ ਜੀ ਸੁਣਦੇ ਹੋਣ ਤਾਂ ਉਹ ਕਹਿੰਦੇ ਸੀ ਨੀਮ ਤੇ ਪਿਸ਼ੌਰੀ ਬਦਾਮ। ਮੈਂ ਸਾਰੇ ਸਟੋਰਾਂ 'ਚ ਪਤਾ ਕਰ ਲਿਆ, ਕਿਤੋਂ ਮੈਨੂੰ ਤਾਂ ਮਿਲੇ ਹੈਗੇ ਵੀ 10 ਦਿਨ ਵੀ ਕਿਹੜੇ। ਉਹ ਕਹਿੰਦੇ ਬਦਾਮ ਤਾਂ ਸਾਡੇ ਕੋਲ 2 ਤਰ੍ਹਾਂ ਦੇ ਹੁੰਦੇ ਆ, ਇੱਕ ਵੱਡੇ ਹੁੰਦੇ ਆ, ਇੱਕ ਗੁਰਵੰਦੀ ਗਿਰੀ ਹੁੰਦੀ ਆ। ਤੇ ਇਸ ਕਰਕੇ ਮੈਂ ਉਹਨਾਂ ਸਾਰਿਆਂ ਤੋਂ ਪੁੱਛਿਆ ਬਾਰਮਾਰ ਤੋਂ ਵੀ, ਸਾਡੇ ਫਰੂਟੀ ਕੈਨਾ ਸਟੋਰ ਬਹੁਤ ਵੱਡਾ, ਤੇ ਉਹਨਾਂ ਤੋਂ ਵੀ ਪਤਾ ਕੀਤਾ। ਕਹਿੰਦੇ ਵੀ ਅਸੀਂ ਤਾਂ ਸੁਣਿਆ ਨੀ ਕਦੇ ਪਿਸ਼ੌਰੀ ਦਾ। ਜੇ ਭੈਣ ਜੀ ਸੁਣਦੇ ਹੋਣ ਤਾਂ ਮੈਨੂੰ ਦੱਸ ਦੇਣ ਵੀ ਮਤਲਬ ਕਿੱਥੋਂ ਮਿਲਦੇ ਆ। ਠੀਕ ਹੈ ਜੀ।
ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ ਜੀ। ਥੈਂਕ ਯੂ ਜੀ, ਤੁਹਾਡਾ ਥੈਂਕ ਯੂ। ਬਹੁਤ ਬਹੁਤ ਭਲਾ ਹੋਵੇ। ਬਹੁਤ ਬਹੁਤ ਧੰਨਵਾਦ ਹੈ ਜੀ ਤੁਹਾਡਾ ਵੀ। ਓਕੇ ਜੀ, ਓਕੇ। ਥੈਂਕ ਯੂ ਜੀ। ਠੀਕ ਆ, ਕਈ ਵਾਰੀ ਇੰਡੀਆ ਵਾਲਿਆਂ ਨੇ ਨਾਂ ਰੱਖੇ ਹੁੰਦੇ ਆ ਜੀ, ਹੋ ਸਕਦਾ ਕਿ ਉਹਨਾਂ ਨੇ ਕੋਈ ਨਾਂ ਨੂੰ ਰੱਖ ਲਿਆ ਹੋਵੇ। ਕਿਰਨਦੀਪ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਫਸਟ ਟਾਈਮ ਕਾਲ ਕਰ ਰਿਹਾ ਜੀ ਤੁਹਾਡੇ। ਮੈਂ ਕਾਫੀ ਸੁਣਦਾ ਤੁਹਾਡੇ ਜੋ ਹੋਮ ਰੈਮਡੀ ਇਲਾਜ। ਮੈਂ ਪੁੱਛਣਾ ਜੀ, ਮੇਰੇ ਵਾਈਫ ਦੇ ਨਾ ਟੀਥ ਬਹੁਤ ਜ਼ਿਆਦਾ ਸੈਂਸਿਟਿਵ ਆ। ਉਹ 50 ਇਅਰਸ ਓਲਡ ਨੇ। ਹਾਂਜੀ। ਬਹੁਤ ਜ਼ਿਆਦਾ ਸੈਂਸਿਟਿਵ, ਕੋਈ ਟੱਚ ਵੀ ਕਰਦਾ ਹੱਥ ਦੇ ਮੇਰੀ ਉਂਗਲ ਵੀ ਲੱਗਦੀ ਤੇ ਅਚਾਨਕ ਨਾ ਦਰਦ ਕਰਨ ਲੱਗ ਪੈਂਦੇ ਆ। ਹਾਂਜੀ ਹਾਂਜੀ। ਤੇ ਦੂਸਰਾ, ਉਹ ਦੰਦ ਨੂੰ ਨਾ ਗ੍ਰਾਈਂਡ ਵੀ ਕਰਦੇ ਆ ਰਾਤ ਨੂੰ। ਡਾਕਟਰ ਨੂੰ ਪੁੱਛਿਆ ਸੀ, ਉਹਨੇ ਕਿਹਾ ਸੀਗਾ ਵੀ ਉਹ ਜਿਹੜਾ ਮਾਊਥਗਾਰਡ ਖਾਂਦੇ ਆ ਉਹ ਕੰਫਰਟੇਬਲ ਨਹੀਂ ਸਮਝਦੀ ਉਸਨੂੰ। ਕੋਈ ਇਹਦਾ ਹੈਗਾ ਕੋਈ ਆਪਣਾ ਦੇਸੀ ਇਲਾਜ ਵੀ, ਕੋਈ ਹੋਮ ਰੈਮਡੀਜ਼ ਕੋਈ ਹੋਵੇ ਇਸ ਵਾਰ ਜੀ? ਉਹਨਾਂ ਦੇ ਪੈਰ ਦੁਖਦੇ ਆ ਤੇ ਉਹ ਵੈਸੇ ਕੋਈ ਦਵਾਈ ਵੀ ਖਾਂਦੇ ਆ ਜਾਂ ਕੋਈ ਵਿਟਾਮਿਨ ਲੈਂਦੇ ਆ? ਉਹ ਵਿਟਾਮਿਨ ਦੀ ਗੋਲੀ ਲੈਂਦੇ ਆ। ਵਿਟਾਮਿਨ ਲੈਂਦੇ ਆ ਨਾ? ਹਾਂਜੀ ਹਾਂਜੀ, ਠੀਕ ਆ। ਵਿਟਾਮਿਨ ਲੈਂਦੇ ਆ। ਤੇ ਆਪਣਾ ਦੂਸਰਾ, ਡਾਕਟਰ ਨੇ ਜਿੱਦਾਂ ਉਹਨਾਂ ਨੂੰ ਦੱਸਿਆ ਸੀ ਸੋਇਆ ਮਿਲਕ ਵਗੈਰਾ ਜਾਂ ਪਨੀਰ ਵਗੈਰਾ ਖਾਓ ਕੈਲਸ਼ੀਅਮ ਵਾਸਤੇ, ਇਹ ਚੀਜ਼ਾਂ ਉਹ ਤਾਂ ਲੈਂਦੇ ਹੋ। ਕਿਸੇ ਚੀਜ਼ ਦੀ ਘਾਟ ਆ। ਹਾਂ 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 ਹਾਂ, ਠੀਕ ਆ। ਦੰਦ ਦੁਖਦੇ ਜਾਨੀ ਬਹੁਤ ਜ਼ਿਆਦਾ। ਦੰਦ ਦੁਖਦੇ ਜਾਂ ਕਰੀਚਦੇ ਆ? ਕਰੀਚਦੇ ਵੀ ਆ ਤੇ ਉਹਨਾਂ ਦੇ ਜਿੱਦਾਂ ਕੋਈ ਵੀ ਟੱਚ ਕਰਦੇ ਨੇ ਫਿਰ ਦਰਦ ਹੋਣ ਲੱਗ ਪੈਂਦੇ ਆ। ਠੀਕ ਆ। ਹਾਂ, ਇਹਦੇ ਬਾਰੇ ਮੈਂ ਪੁੱਛਣਾ, ਜੇ ਕਿਸੇ ਨੂੰ ਪਤਾ ਹੋਵੇ ਤਾਂ ਪਲੀਜ਼। ਠੀਕ ਹੈ ਜੀ। ਥੈਂਕ ਯੂ। ਥੈਂਕ ਯੂ ਜੀ। ਦੱਸ ਦਿਓ ਜੀ ਇਹਨਾਂ ਨੂੰ ਜੇ ਕੋਈ ਪਤਾ ਤੁਹਾਨੂੰ। ਤੇ ਰਾਣੀ ਕਾਲੂ ਜੀ। ਹਾਂਜੀ ਬਲਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਪਹਿਲਾਂ ਤਾਂ ਸੁਣੋ ਜੀ, ਆ ਜਿਹੜੇ ਆਪਣੇ ਕਹਿੰਦੇ ਕਿ ਮੈਂ ਸਿੱਖ ਹੋਣ ਤੋਂ ਬਾਅਦ ਮੇਰੇ ਕੰਨ ਭਾਰੇ ਭਾਰੇ ਜਿਹਾ ਲੱਗਦਾ, ਜਿੱਦਾਂ ਸਿਰ ਵੀ ਜਿੱਦਾਂ ਏਦਾਂ ਉਹਦੇ ਨਾਲ ਹੋ ਜਾਂਦਾ ਹੁੰਦਾ ਆ। ਇਹ ਜੇ ਨਾ ਕੁਛ ਦਿਨ ਲਸਣ ਦੀ ਚਾਹ ਬਣਾ ਕੇ ਪੀ ਕੇ ਦੇਖਣ, ਬਹੁਤ ਪਤਲੀ ਜਿਹੀ, ਬਿਲਕੁਲ ਉਹਦੇ ਚ ਦੁੱਧ ਘੱਟ ਪਾਉਣ। ਤੇ ਜਿੱਦਾਂ 2 ਤੁਰੀਆਂ ਜੇ ਵੱਡੀਆਂ ਆ ਤੇ 2 ਤੁਰੀਆਂ ਬਹੁਤ ਆ, ਜਿੱਦਾਂ ਉਹਨਾਂ ਨੂੰ ਬਰੀਕ ਬਰੀਕ ਕੱਟ ਕੇ ਜਿੱਦਾਂ ਆਪਾਂ ਆਮ ਚਾਹ ਬਣਾਈ ਦੀ ਆ, ਦਵਾਈ ਦੇ ਤੌਰ ਤੇ ਪੀਣੀ ਹੈ? ਹਾਂਜੀ, ਦਵਾਈ ਦੇ ਤੌਰ ਤੇ 2 ਟਾਈਮ ਇਹ ਚਾਹ ਪੀਣੀ ਸ਼ੁਰੂ ਕਰਨ। 3-4 ਕੁ ਦਿਨਾਂ ਬਾਅਦ ਮੈਨੂੰ ਲੱਗਦਾ ਇਹਨਾਂ ਦੇ ਬਿਲਕੁਲ ਠੀਕ ਹੋ ਜਾਊਗਾ। ਹਾਂਜੀ, ਤੇ ਇੱਕ ਜਿਹੜੇ ਕਹਿੰਦੇ ਸੀਗੇ ਕਿ ਗਲੇ ਦੀ ਪ੍ਰੋਬਲਮ ਆ ਨਾ, ਇੱਕ ਤਾਂ ਤੁਸੀਂ ਦੱਸਦੇ ਹੀ ਸੀ, ਇਹ ਤਾਂ ਮੈਂ ਆਪ ਖੁਦ ਕਰਕੇ ਦੇਖਿਆ ਸੀ ਕਿ 4 ਮਗਜ਼ ਲੈ ਲੈਣੇ ਆ, ਕਾਲੀਆਂ ਮਿਰਚਾਂ ਲੈ ਲੈਣੀਆਂ 3-4 ਤੇ 5 ਕੁ ਬਦਾਮ ਲੈ ਕੇ ਰਾਤ ਨੂੰ ਪਾਣੀ 'ਚ ਭਿਉਂ ਦੇਣੇ ਆ। ਸਵੇਰ ਨੂੰ ਉਹਨਾਂ ਨੂੰ ਕੁੰਡੇ ਸੋਟੇ ਨਾਲ ਚੰਗੀ ਤਰ੍ਹਾਂ ਬਰੀਕ ਪੀਸ ਕੇ ਤੇ ਉਹ ਦੁੱਧ ਗਰਮ ਦੇ ਨਾਲ ਲੈਣੇ ਆ। ਤੇ ਥੋੜਾ ਜਿਹਾ ਵਿੱਚ ਘਿਓ ਵੀ, ਜੇ ਉਹਨਾਂ ਨੂੰ ਪਚ ਜਾਂਦਾ ਤੇ ਘਿਓ ਵੀ ਪਾ ਸਕਦੇ ਆ। ਫਿਰ ਇੱਕ ਇਹ ਜਿਹੜਾ ਗਲਾ ਬੈਠਣ ਦਾ ਕਾਰਨ ਇਹ ਹੁੰਦਾ ਬਲਵਿੰਦਰ ਜੀ, ਕਈ ਵਾਰੀ ਜਦੋਂ ਆਪਾਂ ਨੂੰ ਸਟਰੈਸ ਹੁੰਦੀ ਆ ਤੇ ਆਪਣਾ ਗਲਾ ਵੀ ਸਟਰੈਸ ਹੋ ਜਾਂਦਾ, ਕਿਉਂਕਿ ਮੇਰੇ ਨਾਲ ਹੋ ਚੁੱਕਿਆ ਆ 2-2 ਮਹੀਨੇ ਕਈ ਵਾਰੀ ਗਲਾ ਬੈਠਾ ਹੁੰਦਾ ਤਾਂ ਉਹ ਠੀਕ ਨਹੀਂ ਹੁੰਦਾ। ਤੇ ਉਹਦੇ ਲਈ ਮੈਂ ਤਾਂ ਸਟਰੈਸ ਦੀ ਗੋਲੀ ਥੋੜੇ ਕੁ ਦਿਨ ਲੈਣੀ ਹੁੰਦੀ ਆ, ਹਫ਼ਤਾ 2 ਹਫ਼ਤੇ, ਤਾਂ ਫਿਰ ਉਹਦੇ ਨਾਲ ਮੇਰਾ ਗਲਾ ਠੀਕ ਹੁੰਦਾ ਆ। ਤੇ ਹਾਂਜੀ, ਤੇ ਇੱਕ ਸਰੋਂ ਦੇ ਤੇਲ ਦਾ ਕੜਾਹ ਕਰਕੇ ਵੀ ਉਹ ਖਾ ਸਕਦੇ ਆ ਤੇ ਮਗਰੋਂ ਪਾਣੀ ਨਹੀਂ ਪੀਣਾ। ਇਹਦੇ ਨਾਲ ਵੀ ਸੁੱਕੀ ਖੰਘ ਵੀ ਠੀਕ ਹੋ ਜਾਂਦੀ ਆ, ਤੇ ਜੇ ਗਲਾ ਵੀ ਤੁਹਾਡਾ ਖੁਸ਼ਕ ਵਗੈਰਾ ਹੋਇਆ ਹੋਵੇ, ਜੇ ਗਲੇ 'ਚ ਕੋਈ ਪ੍ਰੋਬਲਮ ਹੋਵੇ ਤਾਂ ਉਹ ਵੀ ਬਿਲਕੁਲ ਠੀਕ ਹੋ ਜਾਂਦੀ ਆ। ਹਾਂਜੀ, ਤੇ ਜੇ ਤੁਹਾਡੀ ਬੈਕ 'ਚ ਦਰਦ ਰਹਿੰਦੀ ਆ ਜਿੱਦਾਂ, ਜਾਂ ਉੱਦਾਂ ਤੁਹਾਡੀ ਬੈਕ ਦੁਖਦੀ ਆ, ਜੇ ਤੁਸੀਂ ਇੱਕ ਸੁੰਡ ਦਾ ਚਮਚਾ ਨਾ ਸਵੇਰੇ ਸ਼ਾਮ ਦੁੱਧ ਨਾਲ ਲੈਣਾ ਸ਼ੁਰੂ ਕਰ ਦਿਓ, ਘੱਟੋ ਘੱਟ 2 ਹਫ਼ਤੇ ਲਗਾਤਾਰ, ਤੇ ਇਹਦੇ ਨਾਲ ਬਿਲਕੁਲ ਠੀਕ ਹੋ ਜਾਊ। ਹੁਣ ਤਾਂ ਠੰਡ ਆ, ਹੁਣ ਤਾਂ ਉਦਾਂ ਹੀ ਪਚ ਜਾਣਾ, ਜਿੱਦਾਂ ਸੁੰਡ ਪਚ ਹੀ ਜਾਂਦੀ ਆ। ਦੂਜੀ ਗੱਲ ਆ ਵੀ ਜੇ ਕਿਸੇ ਦੀ ਖੰਘ ਨਹੀਂ ਹਟਦੀ, ਚਾਹੇ ਛਾਤੀ ਤੇ ਰੇਸ਼ਾ ਜੰਮੀਓ ਹੋਵੇ, ਉਹਦੇ ਲਈ ਕਾਲੀਆਂ ਮਿਰਚਾਂ ਲੈਣੀਆਂ 30 ਤੇ ਮਗਾਂ ਲੈਣੀਆਂ 20। ਇਹਨਾਂ ਨੂੰ ਪੀਸ ਕੇ ਪਾਊਡਰ ਬਣਾ ਲੈਣਾ ਤੇ ਚਮਚੇ ਦਾ ਚੌਥਾ ਹਿੱਸਾ ਸ਼ਹਿਦ ਨਾਲ ਲੈਣਾ ਸ਼ੁਰੂ ਕਰ ਦਿਓ ਜੀ। ਹਾਂਜੀ, ਤੇ ਇਹਦੇ ਨਾਲ ਬਿਲਕੁਲ ਠੀਕ ਹੋ ਜਾਂਦਾ। ਹਾਂਜੀ, ਤੇ ਦੂਜਾ ਬਲਵਿੰਦਰ ਜੀ, ਜੇ ਕਿਸੇ ਦੇ ਯੂਰਨ ਇਨਫੈਕਸ਼ਨ ਆ ਤੇ ਜਾਂ ਬਾਥਰੂਮ ਲੱਗ ਕੇ ਆਉਂਦਾ ਜਾਂ ਜਲਣ ਹੁੰਦੀ ਆ, ਉਹ ਆਪਾਂ ਲੈਣਾ ਜੀ ਧਨੀਆ ਸੁੱਕਾ ਜੀ। ਸੁੱਕਾ ਧਨੀਆ ਲੈ ਕੇ ਇਹਨੂੰ ਦਰੜ ਫਰੜ ਕਰਕੇ ਰਾਤ ਨੂੰ ਆਪਾਂ ਨੂੰ ਇਹਨਾਂ ਨੂੰ ਪਾਣੀ 'ਚ ਭਿਉਂ ਦੇਣਾ। ਸਵੇਰ ਨੂੰ ਚੰਗੀ ਤਰ੍ਹਾਂ ਜਦੋਂ ਭੇਣਾ ਪਾਣੀ 'ਚ, ਉਦੋਂ ਚੰਗੀ ਤਰ੍ਹਾਂ ਪਾਣੀ 'ਚ ਘੋਲ ਦੇਣਾ ਇਹਨੂੰ ਚਮਚੇ ਦੇ ਨਾਲ। ਸਵੇਰ ਨੂੰ ਉਹ ਗਲਾਸ ਜਿਹੜਾ ਪਾਣੀ ਦਾ ਆ ਉਹਨੂੰ ਪੁਣ ਕੇ ਤੇ ਵਿੱਚ ਥੋੜਾ ਜਿਹਾ ਸ਼ਹਿਦ ਪਾ ਕੇ ਇਹ ਖਾਲੀ ਪੇਟ
ਸਵੇਰ ਨੂੰ ਲੈਣਾ ਸ਼ੁਰੂ ਕਰ ਦੇਣ। ਹਾਂਜੀ, ਇਹਦੇ ਨਾਲ ਬਿਲਕੁਲ ਠੀਕ ਹੋ ਜਾਊਗਾ। ਹਾਂਜੀ, ਤੇ ਜੇ ਕਿਸੇ ਦਾ BP, ਕਈ ਕਹਿ ਦਿੰਦੇ ਆ ਕਿ ਸਾਡਾ BP ਹਾਈ ਆ, ਤੇ ਕਈ ਵਾਰ ਗੋਲੀ ਖਾਣ ਨਾਲ ਵੀ ਉਹ ਫਰਕ ਨਹੀਂ ਪੈਂਦਾ, ਹਨਾ ਜੀ। ਉਹਦੇ ਲਈ ਬਲਵਿੰਦਰ ਜੀ ਲੈਣੀਆਂ ਆ ਗਾਜਰਾਂ, ਟਮਾਟਰ। ਤੁਸੀਂ ਸਮਝ ਲਓ ਵੀ 1 ਗਲਾਸ ਤੁਸੀਂ ਜੂਸ ਦਾ ਬਣਾਉਣਾ, ਸਮੂਦੀ ਦਾ ਬਣਾਉਣਾ ਆ, ਉਸ ਹਿਸਾਬ ਨਾਲ ਤੁਸੀਂ ਗਾਜਰਾਂ ਤੇ ਟਮਾਟਰ ਲੈਣੇ ਆ। ਵਿੱਚ ਉਹਦੇ ਤੁਸੀਂ 10-12 ਪੱਤੇ ਪਾ ਲੈਣੇ ਪੁਦੀਨੇ ਦੇ, ਤੇ ਵਿੱਚ 1 ਨਿੰਬੂ ਆਪਣੇ ਨਿਚੋੜ ਕੇ ਰੱਖ ਲੈਣਾ, ਤਾਂ ਉਹਦਾ ਮਗਰੋਂ ਪਾਣੀ ਮਿਕਸ ਕਰਨਾ ਆ, ਤੇ ਵਿੱਚ ਛੋਟਾ ਜਿਹਾ ਟੁਕੜਾ ਲੈਣਾ ਅਦਰਕ ਦਾ, ਜਿੱਦਾਂ ਸਮਝ ਲਓ 1 ਚਮਚਾ ਕਹਿ ਲਓ ਅਦਰਕ ਦਾ, ਜਿਹੜਾ ਕੱਦੂਕਸ ਕਰਕੇ 1 ਚਮਚਾ ਅਦਰਕ ਦਾ ਕਹਿ ਲਓ ਜਿੱਦਾਂ। ਇਹਦੀ ਸਮੂਦੀ ਬਣਾ ਕੇ ਪੀਣੀ ਸ਼ੁਰੂ ਕਰ ਦਿਓ। ਤੇ ਜੇ ਤੁਸੀਂ 2 ਟਾਈਮ ਨਹੀਂ ਲੈਣਾ ਤਾਂ 1 ਟਾਈਮ ਲੈਣੀ ਸ਼ੁਰੂ ਕਰੋ, ਤੁਹਾਡਾ ਜਿਹੜਾ BP ਆ ਉਹ ਬਿਲਕੁਲ ਲੈਵਲ ਤੇ ਰਹਿਣਾ ਸ਼ੁਰੂ ਹੋ ਜਾਊਗਾ। ਹਾਂਜੀ, ਦੂਜੀ ਗੱਲ ਹੈ ਕਿ ਜਿਹੜਾ ਆਪਣੇ ਦੱਸਦੇ ਸੀਗੇ ਸ਼ਰਨਜੀਤ ਜੀ ਹੋਣੀ ਨਾ, ਸੌਂਫ, ਧਨੀਆ, ਜੀਰਾ, ਸੁੰਡ, ਅਜਵਾਇਣ ਤੇ ਮੇਥੀ, ਇਹ ਸਾਰੀਆਂ ਚੀਜ਼ਾਂ 100-100 ਗ੍ਰਾਮ ਲੈਣੀਆਂ ਆ। ਜੇ ਤੁਹਾਨੂੰ ਕਿਤੇ ਜੈਤੂਨ ਦਾ ਨਮਕ ਮਿਲ ਜਾਂਦਾ ਹੈ ਤੇ ਉਹ ਵੀ ਇਹਦੇ ਚ ਥੋੜਾ ਜਿਹਾ ਆਪਾਂ ਚੁਟਕੀ ਮਿਕਸ ਕਰ ਸਕਦੇ ਹਾਂ। ਹਾਂਜੀ, ਇਹ ਗਰਮ ਪਾਣੀ ਨਾਲ ਲੈਣਾ ਸ਼ੁਰੂ ਕਰ ਦਿਓ। ਇਹਦੇ ਨਾਲ ਉਹ ਚੀਜ਼ਾਂ ਤਾਂ ਠੀਕ ਹੁੰਦੀਆਂ ਹੀ ਆ ਜਿਹੜੀਆਂ ਉਹਨਾਂ ਨੇ ਦੱਸੀਆਂ। ਇਹਦੇ ਨਾਲ ਕਬਜ਼ ਤੇ ਗੈਸ ਰਹਿੰਦੀ ਨਹੀਂ, ਜਿੰਨੀ ਮਰਜ਼ੀ ਪੁਰਾਣੀ ਹੋਵੇ ਜੀ। ਹਾਂਜੀ, ਤੇ ਦੂਜੀ ਗੱਲ ਆ ਵੀ ਜੇ ਕਿਸੇ ਨੂੰ ਉਲਟੀ ਚੱਕਰ ਆਉਂਦੇ ਆ ਤੇ ਉਹਦੇ ਲਈ ਸਿਰਫ 1 ਚੀਜ਼ ਆ ਕਿ ਗਰਦਨ ਦੀ ਐਕਸਰਸਾਈਜ਼ ਕਰਨੀ ਸ਼ੁਰੂ ਕਰ ਦਿਓ। ਘੱਟੋ ਘੱਟ 3-3 ਮਿੰਟ ਤੁਸੀਂ 1 ਮੋਢੇ ਵੱਲ ਨੂੰ ਗਰਦਨ ਨੂੰ ਝੁਕਾਉਣਾ ਤੇ ਦੂਜੇ ਮੋਢੇ ਵੱਲ ਨੂੰ। ਹਾਂਜੀ, ਜਿੱਦਾਂ ਆਪਾਂ ਬੈਠੇ ਬੈਠੇ ਕਦੀ ਉਧਰਲੇ ਮੋਢੇ ਨੂੰ ਗਰਦਨ ਲਾਉਣੀ ਆ, ਸਿਰ ਆਪਣਾ ਜਿੱਦਾਂ ਲਾਉਣਾ, ਕਦੀ ਉਧਰਲੇ ਮੋਢੇ ਨੂੰ ਸਿਰ ਲਾਉਣਾ। ਇਹਦੇ ਨਾਲ ਬਿਲਕੁਲ ਤੁਹਾਡੀ ਜਿਹੜੀ ਆ 10-15 ਦਿਨ ਕਰਨ ਨਾਲ ਇਹ ਸਾਰੀਆਂ ਪ੍ਰੋਬਲਮਾਂ ਤੁਹਾਡੀਆਂ ਹੱਲ ਹੋ ਜਾਣਗੀਆਂ। ਇਹਦੇ ਨਾਲ ਕੋਈ ਦਵਾਈ ਲੈਣ ਦੀ ਲੋੜ ਨਹੀਂ ਫਿਰ ਪਊਗੀ। ਹਾਂਜੀ, ਬਾਕੀ ਜਿਹੜੇ ਉਹਨਾਂ ਨੇ ਮੈਂ ਕਿਹਾ ਸੀ ਪਿਸ਼ੌਰੀ ਬਦਾਮ ਹਨਾ ਜਿਹੜੇ ਆ, ਹਾਂਜੀ, ਉਹ ਗਿਰੀਆਂ ਆ ਬਲਵਿੰਦਰ ਜੀ, ਜਿਹੜੀਆਂ ਪਹਿਲੋਂ ਹੁੰਦੀਆਂ ਸੀ ਇੰਡੀਆ ਦੇ ਵਿੱਚ ਨਿੱਕੀਆਂ ਨਿੱਕੀਆਂ। ਕੌੜੀਆਂ ਤੇ ਨਹੀਂ, ਕੌੜੀਆਂ ਨਹੀਂ, ਕਿਉਂਕਿ ਮੈਂ ਖੁਦ ਉਹ ਲਿਆਂਦੀਆਂ ਸਟੋਰ ਤੋਂ। ਉਹ ਬਿਲਕੁਲ ਨਿੱਕੇ ਨਿੱਕੇ ਬਦਾਮ ਆ, ਉਹ ਥੋੜੇ ਮਹਿੰਗੇ ਆਉਂਦੇ ਆ, ਪਰ ਉਹ ਬਦਾਮ ਆ, ਉਹ ਨਿੱਕੇ ਨਿੱਕੇ ਆ ਜਿਹੜੇ। ਉਹ ਕੈਨੇਡਾ ਚੋਂ ਕਿੱਥੋਂ ਮਿਲੋਗੇ? ਉਹਨਾਂ ਨੂੰ ਲੱਭਣਾ ਪਊਗਾ। ਕੈਨੇਡਾ ਚ ਕਾਹਨੂੰ, ਮੈਂ ਤੇ ਆਪਣੇ ਇੱਥੋਂ ਲਿਆਂਦੇ ਆਪਣੇ ਇੰਡੀਆ। ਨਹੀਂ, ਉਹ ਕੈਨੇਡਾ ਵਾਲੇ ਆ ਪੁੱਛ ਰਹੇ। ਕੈਨੇਡਾ ਵੀ ਇੰਡੀਅਨ ਸਟੋਰ ਤੋਂ ਹੀ ਮਿਲਣੇ ਆ ਉਹ। ਚਲੋ ਠੀਕ ਆ, ਪਤਾ ਕਰ ਲਾਂਗੇ। ਹਾਂਜੀ, ਉਹ ਪਤਾ ਕਰ ਲੈਣਗੇ। ਤੇ ਦੂਜੀ ਗੱਲ ਆ ਵੀ ਮੇਰਾ ਖਿਆਲ ਇੰਨੇ ਕੁ ਹੀ ਸੀਗੇ। ਕੋਈ ਨਹੀਂ, ਮੈਂ ਸੁਣਦੀ ਆ, ਜੇ ਕੋਈ ਹੋਰ ਆਇਆ ਸਾਹਮਣੇ ਤਾਂ ਮੈਂ ਜ਼ਰੂਰ ਫਿਰ ਦੱਸੂਗੀ ਵਾਪਸ ਆ ਕੇ। ਠੀਕ ਹੈ ਜੀ। ਹਾਂਜੀ, ਓਕੇ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ, ਬਹੁਤ ਧੰਨਵਾਦ ਜੀ। ਤੇ ਬ੍ਰੇਕ ਦਾ ਵੀ ਟਾਈਮ ਹੋ ਰਿਹਾ। ਬਲਵਿੰਦਰ ਜੀ, ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਉਹ ਦੱਸਿਆ ਸੀ, ਪਿਛਲੇ ਵਾਰ ਵੀ ਦੱਸਿਆ ਸੀ, ਜਿਨ੍ਹਾਂ ਨੂੰ ਥਾਇਰਾਇਡ ਆ 1 ਕਿਊਬ ਨਾਰੀਅਲ ਦੀ ਗਿਰੀ ਸਵੇਰੇ ਲੈ ਲੈਣ। ਜਿਨ੍ਹਾਂ ਦੇ ਜੋੜਾਂ ਦਾ ਦਰਦ ਵੀ ਹੈ, ਕੁਛ ਵੀ ਆਰਥਰਾਈਟਿਸ ਆ, ਉਹ 3 ਟਾਈਮ ਖਾਣੇ ਦੇ ਨਾਲ ਲੈ ਸਕਦੇ ਆ। ਜੇ 3 ਟਾਈਮ ਨਹੀਂ ਲੈਣਾ, ਘੱਟੋ ਘੱਟ 2 ਟਾਈਮ ਲੈ ਲੈਣਾ 1 ਕਿਊਬ ਜੀ। ਹਾਂਜੀ, ਤੇ ਬਾਕੀ ਜਿਹੜਾ ਖੰਘ ਤਾਂ ਮੈਂ ਆਪਦੇ ਤੇ ਹੀ ਵਰਤਿਆ। ਮੈਂ ਅਦਰਕ ਉਬਾਲ ਕੇ ਪੀਂਦੀ ਸੀ ਚਾਹ ਦੇ ਵਿੱਚ, ਪਰ ਮੇਰੀ ਫਰੈਂਡ ਕਹਿੰਦੀ ਨਹੀਂ, ਤੂੰ ਐ ਨਹੀਂ ਪੀਣਾ, ਤੂੰ ਕੁੱਟ ਕੇ ਇਹਦਾ ਰਸ ਲੈ। ਮੈਂ ਇਹਦਾ ਕੁੱਟ ਕੇ ਰਸ ਲਿਆ 1 ਹਫ਼ਤਾ। ਚਾਹੇ ਜਿੰਨੀ ਮਰਜ਼ੀ ਬਲਗਮ ਹੋਵੇ, ਰੇਸ਼ਾ ਹੋਵੇ, ਸਭ ਠੀਕ ਹੋ ਜਾਂਦਾ। ਮੈਨੂੰ ਬੁਖਾਰ ਵੀ ਸੀ ਤੇ 1 ਹਫ਼ਤਾ ਮੈਂ ਗਈ ਵੀ ਨਹੀਂ, ਕੰਮ ਤੇ ਵੀ ਨਹੀਂ ਗਈ, ਕਿਤੇ ਬਾਹਰ ਵੀ ਨਹੀਂ ਗਈ। ਤੇ ਲਸਣ 1 ਹਫ਼ਤਾ ਨਾਲ ਮੈਂ ਫਿਰ ਪਹਿਲਾਂ ਮੈਂ ਅਦਰਕ ਸ਼ੁਰੂ ਕੀਤਾ, ਫਿਰ ਮੈਂ ਲਸਣ ਦਾ ਵੀ ਨਾਲ ਉਹ ਕੁੱਟ ਕੇ, ਨਿੰਬੂ ਨਿਚੋੜ ਜਿਹੜਾ ਹੁੰਦਾ ਵਾ, ਮੈਂ ਉਹਦੇ 'ਚ ਨਿਚੋੜ ਕੇ ਉਹ ਲੈਂਦੀ ਰਹੀ ਹਾਂ। ਅੱਧਾ ਕੁ ਚਮਚਾ ਲਸਣ ਦਾ ਰਸ, ਅੱਧਾ ਕੁ ਚਮਚਾ ਇਹਦਾ ਅਦਰਕ ਦਾ ਰਸ, ਤੇ ਉਹਦੇ ਨਾਲ ਮੇਰੀ ਤਾਂ ਇਹ ਖਾਂਸੀ, ਰੇਸ਼ਾ ਉਹ ਹਟਿਆ। ਬਾਕੀ ਜਿਨ੍ਹਾਂ ਦੇ ਕੰਨ ਕਹਿੰਦੇ ਸੀ ਉਹ ਭਾਰੇ ਆ, ਉਹ ਦਾਲਚੀਨੀ ਉਹਦੇ 'ਚ ਜੈਤੂਨ ਦੇ ਤੇਲ 'ਚ ਪਾ ਕੇ ਕਾੜ ਕੇ ਇਹਦੇ 'ਚ ਕੰਨਾਂ 'ਚ ਪਾ ਲੈਣਾ। ਤੇ ਬਾਕੀ ਇੱਕ ਮੈਂ ਤਾਂ ਇਹ ਵੀ ਕਰਦੀ ਹੁੰਦੀ ਆ, ਮੈਨੂੰ ਖੁਦ ਹੋਇਆ ਸੀ 2 ਹਫ਼ਤੇ ਪਹਿਲਾਂ ਵੀ ਬਿਮਾਰ, ਮੈਂ ਵੀ ਸਿੱਕ ਹੋਈ ਆ। ਤੇ ਮੈਂ ਕਰੇਲੇ ਜਿਹੜੇ ਆਪਣੇ ਪੱਕੇ ਹੁੰਦੇ ਆ, ਕੱਚੇ ਤਾਂ ਆਪਾਂ ਵਿੱਚ ਸਬਜ਼ੀ ਦੇ ਪਾ ਲੈਂਦੇ, ਪੱਕੇ ਜਿਹੜੇ ਬੀ ਹੁੰਦੇ ਆ, ਇਹਨਾਂ ਨੂੰ ਮੈਂ ਸਰੋਂ ਦੇ ਤੇਲ 'ਚ ਕਾੜ ਲਿਆ ਸੀ। ਸਰੋਂ ਦੇ ਤੇਲ 'ਚ ਕਾੜ ਕੇ ਤੇ ਉਹ ਪੁਣ ਕੇ ਉਹ ਕੰਨਾਂ 'ਚ ਤੁਸੀਂ ਪਾ ਸਕਦੇ ਆ।
ਤੇ ਜਿਨ੍ਹਾਂ ਦੇ ਉਹ ਸੀਗੇ ਕਹਿੰਦੇ ਸੀਗੇ ਮੇਰੇ ਲਕੀਰਾਂ ਨਹੀਂ ਹੈ ਜ਼ਖਮਾਂ, ਕਿਉਂਕਿ ਪਿਛਲੇ ਵਾਰ ਮੈਂ ਕੰਮ ਤੇ ਸੀ, ਮੈਂ ਨਹੀਂ ਦੱਸ ਸਕੀ। ਤੇ ਉਹ ਜਿਨ੍ਹਾਂ ਦੇ ਜ਼ਖਮ ਵੀ ਹੁੰਦੇ ਆ ਉਹ ਵੀ ਇਹ ਤੇਲ ਲਾ ਸਕਦੇ ਆ। ਹੈਲੋ ਜੀ 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 ਹਾਂਜੀ। ਤੇ ਬਾਕੀ ਇੱਕ ਜਿਹੜਾ ਜੋੜਾਂ ਦਾ ਮੈਂ ਦਰਦ ਦਾ ਦੱਸਿਆ ਸੀ ਜਾਂ ਮੋਢੇ ਦਾ ਹੈ ਜਿਨ੍ਹਾਂ ਦਾ, ਉਹ ਅੱਗੇ ਵੀ ਆਪਣੇ ਪੰਜਾਬੀ ਰੇਡੀਓ ਤੇ ਦੱਸਿਆ ਸੀ, ਮੈਨੂੰ ਮਾਤਰਾ ਯਾਦ ਨਹੀਂ ਸੀ ਤੇ ਮੈਂ ਕਿਹਾ ਬਈ ਮੈਂ ਦੇਖ ਕੇ ਦੱਸੂਗੀ। ਤੇ ਉਹ 25 ਗ੍ਰਾਮ ਹੈਗਾ ਵਾ ਸਾਲਮ ਪੰਜਾ, 25 ਗ੍ਰਾਮ ਹੀ ਚਿੱਟੀ ਮੂਸਲੀ ਆ, ਤੇ 25 ਗ੍ਰਾਮ ਹੀ ਹੈਗਾ ਅਸ਼ਵਗੰਧਾ, ਤੇ 25 ਗ੍ਰਾਮ ਹੀ ਹੈਗੀ ਆ ਪਿਪਲ ਲਾਖ। ਠੀਕ ਆ 25। ਹਾਂਜੀ, ਇਹ ਚਾਰੇ ਚੀਜ਼ਾਂ ਕੁੱਟ ਕੇ 5 ਗ੍ਰਾਮ ਵੈਸੇ ਤਾਂ ਉਹਨਾਂ ਨੇ ਕਿਹਾ ਸੀ ਚਲੋ ਜੇ ਕਿਸੇ ਨੇ ਘੱਟ ਤੋਂ ਸ਼ੁਰੂ ਕਰਨਾ ਘੱਟ ਤੋਂ ਕਰ ਲੈਣ। ਤੇ 5 ਗ੍ਰਾਮ ਘਿਓ ਦੇ ਇੱਕ ਚਮਚੇ 'ਚ ਮਿਕਸ ਕਰਕੇ ਤੇ ਉੱਤੋਂ ਦੀ ਦੁੱਧ ਪੀ ਲੈਣਾ। ਚਾਹੇ ਇਹਨੂੰ ਘਿਓ ਦੇ ਵਿੱਚ ਮਿਕਸ ਕਰਕੇ ਉਹਦੇ 'ਚ ਦੁੱਧ 'ਚ ਘੋਲ ਲਓ। ਉਹ 20 ਦਿਨ ਵੀ ਮਤਲਬ ਇਹ ਚੀਜ਼ਾਂ ਲੈਣੀਆਂ। ਜੇ 20 ਦਿਨ ਦੀ ਬਜਾਏ ਤੁਸੀਂ ਇਹਨੂੰ ਘੱਟ ਕਰਨਾ ਚਾਹੁੰਦੇ ਆ ਤਾਂ ਤੁਸੀਂ ਮਹੀਨਾ ਵੀ ਇੱਕ ਲੈ ਸਕਦੇ ਆ, ਉਸ ਤੋਂ ਬਾਅਦ ਨਹੀਂ ਲੈਣੀਆਂ। ਇਹ ਤੇ ਲੈਣੀਆਂ ਸਰਦੀ 'ਚ ਹੀ ਆ। ਠੀਕ ਹੈ ਜੀ। ਹਾਂਜੀ। ਤੇ ਇੱਕ ਉਹ ਹੋਰ ਹੈ, ਪਰ ਉਹ ਤਾਂ ਹੁਣ ਮਿਲੂਗੀ ਇੰਡੀਆ ਤੋਂ ਹੀ। 2 ਤਾਂ ਚੀਜ਼ਾਂ ਮਿਲਣੀਆਂ, ਇੱਕ ਤਾਂ ਪਿੱਪਲ ਲਾਖ ਹੀ ਇਹਦੇ 'ਚ, ਉਹ ਹੈਗੀ ਆ ਦੂਜੀ 20 ਗ੍ਰਾਮ ਪਿੱਪਲ ਲਾਖ, 20 ਗ੍ਰਾਮ ਚੱਪੜ ਲਾਖ ਆ, ਇੱਥੇ ਪੰਜਾਬੀ ਰੇਡੀਓ ਤੇ ਹੀ ਦੱਸਿਆ ਸੀ, ਤੇ 20 ਗ੍ਰਾਮ ਕਲੰਜਾ ਲਾਖ ਆ। ਤੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਕੁੱਟ ਕੇ ਇਹ 60 ਗ੍ਰਾਮ ਬਣ ਜਾਂਦੀਆਂ। ਤੇ ਉਹਨਾਂ ਨੇ ਕਿਹਾ ਸੀਗਾ ਵੀ ਇਹ 15 ਜਾਂ 20 ਦਿਨ ਲੈਣੀਆਂ। ਮਤਲਬ ਜੇ ਤਾਂ ਤੁਸੀਂ ਘੱਟ ਮਾਤਰਾ ਕਰਨਾ ਚਾਹੁੰਦੇ, ਉਹਨਾਂ ਨੇ 4 ਗ੍ਰਾਮ ਦੱਸੀ, ਤੁਸੀਂ 3 ਗ੍ਰਾਮ ਕਰ ਲਓ ਤਾਂ ਤੁਸੀਂ 20 ਦਿਨ ਇਹਨੂੰ ਵਰਤ ਲਓ। 3 ਗ੍ਰਾਮ ਤੋਂ ਵੀ ਘੱਟ ਲੈਣਾ ਚਾਹੁੰਦੇ ਆ ਤਾਂ ਤੁਸੀਂ 1 ਮਹੀਨੇ 'ਚ ਵੀ ਵਰਤ ਸਕਦੇ ਆ। ਜਾਣੀ ਪਹਿਲਾਂ ਥੋੜੇ ਤੋਂ ਸ਼ੁਰੂ ਕਰਕੇ ਤੁਸੀਂ ਦੇਖ ਲਓ। ਇਹ ਵੀ ਘਿਓ ਦੇ ਵਿੱਚ ਹੀ ਲੈਣੀ ਹੈ। ਜੇ ਤੁਸੀਂ ਘਿਓ ਨਹੀਂ ਲੋਕ ਕਈ ਵਰਤਣਾ ਚਾਹੁੰਦੇ, ਵੀ ਕਈਆਂ ਦਾ ਵੀ ਉਹ ਕਹਿੰਦੇ ਵੀ ਸਾਡਾ BP ਹਾਈ ਹੋ ਗਿਆ, ਤੇ ਜਿਹੜਾ ਇਹ ਨਾਰੀਅਲ ਦਾ ਤੇਲ ਆ ਉਹਦੇ 'ਚ ਵਰਤ ਲੈਣ। ਨਾਰੀਅਲ ਦੇ ਤੇਲ 'ਚ ਮਿਕਸ ਕਰਕੇ ਉੱਤੋਂ ਦੀ ਦੁੱਧ ਪੀ ਲੈਣ। ਤੇ ਬਾਕੀ ਜਿਨ੍ਹਾਂ ਦੇ ਜੋੜਾਂ ਦਾ ਦਰਦ ਹੁੰਦਾ ਨਾ, ਇੱਕ ਡਾਕਟਰ ਨੇ ਦੱਸਿਆ ਵੀ ਮੈਂ ਆਪ 1 ਹਫ਼ਤਾ ਖੁਦ ਕੀਤਾ। 1 ਹਫ਼ਤਾ ਤਾਂ ਮੈਂ ਪੂਰੇ ਜਿਵੇਂ ਉਹਨਾਂ ਨੇ ਦੱਸਿਆ ਸੀ 3 ਐਪਲ ਖਾਣੇ ਆ ਉਹਨਾਂ ਨੇ ਕਿਹਾ ਸੀ। ਹਾਂਜੀ, ਇੱਕ ਮੋਰਨਿੰਗ, ਇੱਕ ਲੰਚ ਟਾਈਮ, ਇੱਕ ਈਵਨਿੰਗ ਟਾਈਮ। ਈਵਨਿੰਗ ਟਾਈਮ ਉਹਨਾਂ ਨੇ ਕਿਹਾ ਸੀ ਖਾਣਾ ਨਹੀਂ ਖਾਣਾ, ਤੇ ਇੱਕ ਐਪਲ ਖਾਣਾ। ਜੇ ਖਾਣਾ ਹੈ ਤਾਂ ਤੁਸੀਂ ਥੋੜਾ ਹਲਕਾ 5-6 ਵਜੇ ਖਾ ਲਓ, ਤੇ ਉਸ ਤੋਂ ਬਾਅਦ ਨਹੀਂ ਕੁਛ ਖਾਣਾ। ਇੱਕ ਐਪਲ ਖਾ ਕੇ ਤੇ ਦੁੱਧ ਪੀ ਲਓ ਉੱਤੋਂ ਦੀ, ਤੇ ਇਹਦੇ ਨਾਲ ਤੁਹਾਡੀ ਕਬਜ਼ ਵੀ ਨਹੀਂ ਰਹਿੰਦੀ ਤੇ ਜੋੜਾਂ ਦਾ ਦਰਦ ਨਹੀਂ ਰਹਿੰਦਾ। 1 ਮਹੀਨਾ ਉਹ ਕਹਿੰਦੇ 3 ਐਪਲ ਤੁਸੀਂ ਖਾ ਕੇ ਦੇਖ ਲਓ। ਚਲੋ ਜੇ 3 ਨਹੀਂ ਖਾ ਸਕਦੇ, ਮੈਂ ਤਾਂ 2 ਹੀ ਖਾਧੇ ਸੀ ਵੈਸੇ, ਤੇ ਜੇ 3 ਨਹੀਂ ਖਾ ਸਕਦੇ ਤੁਸੀਂ 2 ਖਾ ਸਕਦੇ ਆ। ਘੱਟ ਖਾ ਲਓ। ਹਾਂਜੀ, ਘੱਟ ਖਾ ਲਓ। ਤੇ ਚਲੋ ਇੱਕ ਜਿਹਨਾਂ ਦਾ ਗਲਾ ਹੈ, ਇਹ ਮਲੱਠੀ ਜ਼ਰੂਰ ਵਰਤਣ। ਮੈਂ ਤਾਂ ਮਲੱਠੀ ਹਮੇਸ਼ਾ ਵਰਤਦੀ ਆ। ਸਰਦੀ ਦੇ ਗਰਮੀ 'ਚ ਮੈਂ ਘੱਟ ਕਰ ਦਿੰਦੀ ਹਾਂ। ਸਰਦੀ ਦੇ ਵਿੱਚ ਤੇ ਕਿਉਂਕਿ ਮੈਨੂੰ ਟੌਨਸਲ ਦੀ ਪ੍ਰੋਬਲਮ ਆ ਸ਼ੁਰੂ ਤੋਂ ਹੀ, ਤੇ ਮੈਂ ਮਲੱਠੀ ਉਬਾਲ ਕੇ ਉਹਦੇ 'ਚ ਚਾਹ ਦੇ ਵਿੱਚ ਦੁੱਧ ਦੇ ਵਿੱਚ ਲੈਂਦੀ ਆ। ਤੇ ਬਾਕੀ ਮਲੱਠੀ ਦੀ ਮੈਂ ਉਹ ਜਦੋਂ ਸੌਫਟ ਹੋ ਜਾਂਦੀ ਜਿਹੜੀ ਸਟਿਕ, ਉਹਦੀ ਮੈਂ ਦਾਤਨ ਵੀ ਸਵੇਰੇ ਕਰਦੀ ਆ। ਠੀਕ ਆ। ਹਾਂਜੀ, ਤੇ ਉਹਦੇ ਨਾਲ ਜਿਹੜਾ ਇਹ ਗਲਾ ਤੁਹਾਡਾ ਠੀਕ ਰਹਿੰਦਾ। ਨਹੀਂ ਤਾਂ ਮੈਂ ਤਾਂ ਨਾ ਕੋਈ ਠੰਡੀ ਚੀਜ਼ ਖਾ ਸਕਦੀ ਆ, ਨਾ ਖੱਟੀ ਚੀਜ਼ ਖਾ ਸਕਦੀ ਆ। ਹਾਂਜੀ, ਓਕੇ ਜੀ, ਥੈਂਕ ਯੂ। ਜੇ ਕੋਈ ਹੋਰ ਹੋਇਆ ਤਾਂ ਫਿਰ ਦੱਸ ਦਾਂਗੇ। ਜ਼ਰੂਰ ਜੀ, ਜ਼ਰੂਰ ਸੁਣਦੇ ਰਹੋ। ਥੈਂਕ ਯੂ, ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਜਿਹੜੇ ਤੁਸੀਂ ਇਹ ਹੋਮ ਰੈਮਡੀ ਦੇ ਬਾਰੇ ਦੱਸਦੇ ਆ, ਅਗਲਿਆਂ ਨੂੰ ਸੁਣਦੇ ਆ ਕੌਣ ਕੀ ਪੁੱਛਦਾ। ਤੇ ਤੁਸੀਂ ਵੀ ਜ਼ਰੂਰ ਦੱਸਿਆ ਕਰੋ ਜੀ, ਜੇ ਕਿਸੇ ਨੂੰ ਪਤਾ ਹੁੰਦਾ ਤੇ ਜ਼ਰੂਰ ਸ਼ੇਅਰ ਕਰ ਲਿਆ ਕਰੋ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਵਾਪਸ ਆਉਣੇ ਇੱਕ ਬ੍ਰੇਕ ਤੋਂ ਬਾਅਦ, ਤੇ ਇਸੇ ਪ੍ਰੋਗਰਾਮ ਨੂੰ ਤੁਸੀਂ YouTube ਦੇ ਉੱਤੇ ਵੀ ਸੁਣ ਸਕਦੇ ਆ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KCVR 1570 AM, Stockton, Modesto, KOBO, Yuba City, 1450 AM, KIID, Sacramento, 1470 AM, KWRU, Fresno, 1300 AM, KLHC, Bakersfield, 1350 AM.
ਸੈਕਰਾਮੈਂਟੋ ਦੇ ਪੰਜਾਬੀ ਬਾਜ਼ਾਰ ਪਲਾਜ਼ਾ ਦੇ ਵਿੱਚ ਖੁੱਲ ਚੁੱਕਾ ਹੈ ਬੈਂਸ ਮੈਰੀਨੇਟਡ ਮੀਟ ਸ਼ਾਪ, ਜਿੱਥੋਂ ਤੁਸੀਂ ਲੈ ਸਕਦੇ ਹੋ ਚਿਕਨ, ਫਿਸ਼, ਬੀਫ, ਲੈਮ ਦਾ ਮੈਰੀਨੇਟਡ ਮੀਟ, ਤੇ ਜੋ ਕਿ ਘਰ ਜਾ ਕੇ ਸਿੱਧਾ ਕੁੱਕ ਕਰ ਸਕਦੇ ਹੋ। ਹੱਥ ਲਿਬੜਨ ਦਾ ਝੰਜਟ ਖਤਮ। ਚਿਕਨ ਤੇ ਗੋਟ ਦਾ ਅਚਾਰ ਵੀ ਮਿਲਦਾ ਹੈ। ਇੱਥੋਂ ਫਰੈਸ਼ ਹਲਾਲ ਮੀਟ ਵੀ ਮਿਲਦਾ ਹੈ। $35 ਤੋਂ $75 ਦੇ ਆਰਡਰ ਦੇ ਉੱਤੇ ਸਪੈਸ਼ਲ ਆਫਰਸ ਦੇ ਬਾਰੇ ਜਾਣਕਾਰੀ ਲਈ ਕਾਲ 9162005254 ਜਾਂ 9166393660। ਬੈਂਸ ਮੈਰੀਨੇਟਡ ਮੀਟ ਸ਼ਾਪ, 8851 ਕੈਲਵਾਈਨ ਰੋਡ, ਸਵੀਟ 1, ਸੈਕਰਾਮੈਂਟੋ। ਤੁਹਾਡੀਆਂ ਇੰਸ਼ੋਰੈਂਸ ਦੀਆਂ ਹਰ ਇੱਕ ਤਰੀਕੇ ਦੀਆਂ ਜ਼ਰੂਰਤਾਂ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ, 25 ਸਾਲ ਤੋਂ ਵੱਧ ਦਾ ਤਜਰਬਾ। ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ, ਕਨਵੀਨੀਅੰਸ ਸਟੋਰ, ਹੋਟਲ, ਮੋਟਰ, ਟੈਕਸੀ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਤੇ ਵਿਜ਼ਟਰ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500। ਖਾਲਸਾ ਇੰਸ਼ੋਰੈਂਸ ਏਜੰਸੀ। ਸੇਲ ਚੀਨਾ ਜੁਐਲਰਸ ਵੱਲੋਂ ਕ੍ਰਿਸਮਸ ਅਤੇ ਨਵੇਂ ਸਾਲ ਦੀ ਧਮਾਕਾ ਸੇਲ। 22 ਕੈਰਟ ਦੀ ਸੋਨੇ ਦੀ ਜੁਐਲਰੀ ਸੇਲ ਪ੍ਰਾਈਸ ਤੇ ਉਹ ਵੀ ਇੰਡੀਆ ਤੋਂ ਘੱਟ ਰੇਟ ਤੇ ਗਾਰੰਟੀ ਵੀ। ਤੇ ਡਾਇਮੰਡ ਜੁਐਲਰੀ ਤੇ 50 ਤੋਂ 70% ਮਿਲੇਗਾ ਆਫ। ਲੱਕੀ ਡਰਾ ਵੀ ਕੱਢੇ ਜਾਣਗੇ। ਪੁਰਾਣੇ ਸੋਨੇ ਦੇ ਗਹਿਣੇ ਲੈ ਆਓ ਤੇ ਬਿਨਾਂ ਕੋਈ ਕਾਟ ਕੱਟੇ ਨਵੇਂ ਗਹਿਣੇ ਬਦਲ ਕੇ ਲੈ ਜਾਓ। 골ਡ ਕੋਇਨ, 골ਡ ਬਿਸਕਿਟ ਹੋਲਸੇਲ ਰੇਟ ਤੇ ਖਰੀਦੋ। 1 ਦਸੰਬਰ ਤੋਂ 24 ਦਸੰਬਰ ਤੱਕ ਡਾਇਮੰਡ ਦੀ ਜੁਐਲਰੀ ਜਾਂ ਫਿਰ $3500 ਦੀ ਸੋਨੇ ਦੀ ਜੁਐਲਰੀ ਖਰੀਦਣ ਤੇ ਤੁਸੀਂ ਜਿੱਤ ਸਕਦੇ ਹੋ ਟੋਇਟਾ ਕਰੋਲਾ ਕਾਰ ਅਤੇ 5 ਡਾਇਮੰਡ ਰਿੰਗਸ। ਵਧੇਰੇ ਜਾਣਕਾਰੀ ਦੇ ਲਈ ਅੱਜ ਹੀ ਸੰਪਰਕ ਕਰੋ ਚੀਨਾ ਜੁਐਲਰਸ, 7454 ਸਟਾਕਟਨ ਬੁਲੇਵਾਰਡ, ਸਵੀਟ ਸੈਕਰਾਮੈਂਟੋ 95823। ਹੁਣੇ ਕਾਲ ਕਰੋ 9169563094 916 956 3094। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, ਪੰਜਾਬੀਆਂ ਦੀ ਆਪਣੀ ਆਵਾਜ਼। ਜੇਕਰ ਤੁਸੀਂ ਵਿਆਹ ਦੇ ਬੇਸ ਤੇ ਇਮੀਗ੍ਰੇਸ਼ਨ, ਫੈਮਿਲੀ ਬੇਸਡ ਇਮੀਗ੍ਰੇਸ਼ਨ ਜਾਂ ਗ੍ਰੀਨ ਕਾਰਡ ਦੇ ਸੰਬੰਧ ਦੇ ਵਿੱਚ ਕਿਸੇ ਵੀ ਤਰ੍ਹਾਂ ਦੀਆਂ ਕਾਨੂੰਨਨ ਸੇਵਾਵਾਂ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਗਲੋਬਲ ਅਲਾਈਅੰਸ ਲਾ ਫਰਮ LLP ਨੂੰ। ਇਹ ਫੈਮਿਲੀ ਬੇਸਡ ਇਮੀਗ੍ਰੇਸ਼ਨ, ਵਿਆਹ ਦੇ ਬੇਸ ਤੇ ਇਮੀਗ੍ਰੇਸ਼ਨ, ਗ੍ਰੀਨ ਕਾਰਡ, ਸਿਟੀਜ਼ਨਸ਼ਿਪ ਦੇ ਸੰਬੰਧ ਵਿੱਚ ਹਰ ਤਰ੍ਹਾਂ ਦੀਆਂ ਸੇਵਾਵਾਂ ਦਿੰਦੇ ਹਨ। ਇਹਨਾਂ ਦੀਆਂ ਹਰ ਪ੍ਰਕਾਰ ਦੀਆਂ ਸੇਵਾਵਾਂ ਦਾ ਮੁੱਲ $1000 ਤੋਂ ਘੱਟ ਹੈ। ਕਾਲ 916 806 7042 9168067042। Address 555 Capital Mall, Suite 1245, Sacramento। ਤੁਹਾਡੀਆਂ ਇੰਸ਼ੋਰੈਂਸ ਦੀਆਂ ਹਰ ਇੱਕ ਤਰੀਕੇ ਦੀਆਂ ਜ਼ਰੂਰਤਾਂ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ, 25 ਸਾਲ ਤੋਂ ਵੱਧ ਦਾ ਤਜਰਬਾ। ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ, ਕਨਵੀਨੀਅੰਸ ਸਟੋਰ, ਹੋਟਲ, ਮੋਟਰ, ਟੈਕਸੀ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਤੇ ਵਿਜ਼ਟਰ ਇੰਸ਼ੋਰੈਂਸ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 408-272-2500। ਖਾਲਸਾ ਇੰਸ਼ੋਰੈਂਸ ਏਜੰਸੀ। ਨਰਮ ਤੇ ਗਰਮ ਮੱਕੀ ਦੀਆਂ ਰੋਟੀਆਂ ਵਾਸਤੇ ਯਾਦ ਰੱਖੋ ਹਾਥੀ ਬ੍ਰਾਂਡ ਕੌਰਨਫਲੋਰ। ਇਹ ਮੱਕੀ ਦਾ ਆਟਾ ਭਾਵੇਂ ਠੰਡੇ ਪਾਣੀ ਨਾਲ ਗੁੰਨ ਲਓ ਤੇ ਰੋਟੀਆਂ ਇੱਕਦਮ ਸੌਫਟ। ਤਾਂ ਫਿਰ ਭੁੱਲਿਓ ਨਾ ਆਪਣੀ ਅਮਰੀਕਾ ਵਾਲੀ ਚੱਕੀ ਤੋਂ ਪੀਸਿਆ ਹੋਇਆ ਹਾਥੀ ਬ੍ਰਾਂਡ ਕੌਰਨਫਲੋਰ। Altamira Urgent Care, 3033 El Camino Avenue, Sacramento, ਜਿੱਥੇ ਡਾਕਟਰ ਜਸਵੰਤ ਵਿਰਕ MD ਇੰਟਰਨਲ ਮੈਡੀਸਨ ਦੀ ਨਿਗਰਾਨੀ ਹੇਠ ਸਿਹਤ ਸੇਵਾਵਾਂ ਦਿੰਦੇ ਹਨ। PCR, ਕੋਵਿਡ ਟੈਸਟ, ਕਿਸੇ ਵੀ ਮੁਲਕ ਦੇ ਵਿੱਚ ਟਰੈਵਲ ਕਰਨ ਦੇ ਲਈ 2 ਘੰਟਿਆਂ ਵਿੱਚ ਰਿਜ਼ਲਟ, ਕੋਵਿਡ ਐਂਟੀਜਨ ਐਂਟੀਬਾਡੀ ਟੈਸਟ, ਲੈਬੋਰੇਟਰੀ ਟੈਸਟ, ਐਕਸ-ਰੇ, ECG, ਅਲਟਰਾਸਾਊਂਡ ਫॉर ਪ੍ਰੈਗਨੈਂਟ ਔਮਨ, ਹਰ ਤਰ੍ਹਾਂ ਦੇ ਐਗਜ਼ਾਮੀਨੇਸ਼ਨ, ਬਾਡੀ ਇੰਜਰੀ, ਸਪੋਰਟਸ ਮੈਡੀਸਨ, ਲੈਸਰੇਸ਼ਨ ਰਿਪੇਅਰ, ਬ੍ਰੋਕਨ ਬੋਨਸ ਕਾਸਟਿੰਗ ਦੀਆਂ ਸੇਵਾਵਾਂ ਦਿੰਦੇ ਹਨ। ਕਾਲ 9165159194 916 515 9194। Altamira Urgent Care, 3033 El Camino Avenue, Sacramento। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। मेरे तो सुनो माँ दी कहानी। दिन पर रहे ए व्यस्त ए है कर दी रानी। कदी महफिल दी तैयारी कदी कर दी सफाई। मैं छोटी उम्र दा बच्चा माँ दी मदद भी नहीं कर सकता, पर अपने हथों शेर आटे तो बनी सॉफ्ट रोटी ता खवा सकदा हा। शेर आटे दी रोटी रहे सॉफ्ट सो सॉफ्ट। शेर आटा घर लाओ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU Fresno 1300 AM, KLHC Bakersfield 1350 AM, KOBO Yuba City 1450 AM, KIID Sacramento 1470 AM, KCVR Lodi Stockton 1570 AM.
ਕੰਬਾਂ ਚ ਪਹਿਲਾਂ ਓ ਬਾਕੀ ਦੇ ਕੰਬਾਂ ਚ ਪਹਿਲਾਂ ਸਿਹਤ ਜ਼ਰੂਰੀ ਏ ਓ ਬਾਕੀ ਦੇ ਕੰਬਾਂ ਚ ਪਹਿਲਾਂ ਹੈਲਥ ਜ਼ਰੂਰੀ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਪ੍ਰੋਗਰਾਮ ਹੈ ਜੀ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਾਂ ਸਿਹਤ ਨੂੰ ਠੀਕ ਰੱਖਣ ਦੇ ਲਈ ਹੋਮ ਰੈਮਡੀ ਦੀ ਗੱਲ ਕਰਦੇ ਹਾਂ, ਜਿਸ ਦੇ ਵਿੱਚ ਆਪਾਂ ਤੁਹਾਨੂੰ ਫੀਡਬੈਕ ਬਾਰੇ ਵੀ ਪੁੱਛਦੇ ਹਾਂ। ਵੈਸੇ ਬਹੁਤ ਸਾਰੀਆਂ ਚੀਜ਼ਾਂ ਪਿਛਲੇ 10-11 ਸਾਲਾਂ ਤੋਂ ਦੱਸ ਹੋ ਰਹੀਆਂ ਆ ਤੇ ਬਹੁਤ ਸਾਰੇ ਲੋਕਾਂ ਨੂੰ ਆਰਾਮ ਵੀ ਆ ਰਿਹਾ ਆ। ਜਿਹਨੂੰ ਵੀ ਆਰਾਮ ਆ ਰਿਹਾ, ਕੋਈ ਵੀ ਚੀਜ਼ ਵਰਤੀ ਆ ਤੇ ਉਹ ਤੁਸੀਂ ਪਲੀਜ਼ ਦੱਸ ਸਕਦੇ ਆ, ਸ਼ੇਅਰ ਕਰ ਸਕਦੇ ਆ। ਤੁਸੀਂ ਵੀ ਭਲੇ ਵਾਲਾ ਕੰਮ ਕਰ ਸਕਦੇ ਆ। ਵੈਸੇ ਸਾਡੇ ਕੋਲ ਡਾਕਟਰ ਨਹੀਂ ਹੁੰਦਾ, ਸਾਡੇ ਮਰੀਜ਼ ਵੀ ਤੁਸੀਂ ਹੋ, ਸਾਡੇ ਡਾਕਟਰ ਵੀ ਤੁਸੀਂ ਹੋ। ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਹੋਮ ਰੈਮਡੀ ਦੀ ਗੱਲ ਕਰਦੇ, ਜਿਹੜੀ ਚੀਜ਼ ਤੁਸੀਂ ਵਰਤਦੇ ਆ ਉਹਦੀ ਗੱਲ ਕਰਦੇ ਆ। 408-272-5200 ਸਟੂਡੀਓ ਦਾ ਫੋਨ ਨੰਬਰ ਆ। ਇਹ ਪ੍ਰੋਗਰਾਮ ਤੁਸੀਂ YouTube ਦੇ ਉੱਤੇ ਵੀ ਸੁਣ ਸਕਦੇ ਆ। ਉਸ ਨੂੰ ਸਬਸਕ੍ਰਾਈਬ ਕਰ ਲਓ। ਜਦ ਵੀ ਇਹ ਸਬਸਕ੍ਰਾਈਬ ਕਰ ਲਓਗੇ ਤੇ YouTube ਦੇ ਉੱਤੇ ਪ੍ਰੋਗਰਾਮ ਚੜ੍ਹ ਜਾਂਦਾ ਤੇ ਤੁਹਾਡੇ ਕੋਲ ਆ ਜਾਂਦੀ ਆ ਤੇ ਤੁਸੀਂ ਉਸ ਨੂੰ ਸੁਣ ਸਕਦੇ ਆ। ਫਿਰ ਬਾਅਦ ਵਿੱਚ ਉਸ ਨੂੰ ਹੌਲੀ ਕਰਕੇ ਵੀ ਸੁਣ ਸਕਦੇ ਆ, ਚੀਜ਼ਾਂ ਲਿਖ ਵੀ ਸਕਦੇ ਆ, ਜਿਹੜੀ ਚੀਜ਼ ਤੁਹਾਡੀ ਮਿਸ ਹੋ ਜਾਂਦੀ ਆ। ਬਹੁਤ ਸਾਰੀਆਂ ਚੀਜ਼ਾਂ ਅੱਜ ਪੁੱਛੀਆਂ ਗਈਆਂ ਸੀ, ਬਿਮਾਰੀਆਂ ਪੁੱਛੀਆਂ ਗਈਆਂ ਸੀ, ਉਹਨਾਂ ਬਾਰੇ ਦੱਸ ਵੀ ਦਿੱਤਾ ਗਿਆ। ਜੇ ਮਿਸ ਕਰ ਗਏ ਆ ਦੁਬਾਰਾ ਸੁਣ ਲਾ। ਕਈ ਵਾਰੀ ਤੁਸੀਂ ਇੱਧਰ ਉੱਧਰ ਹੋ ਜਾਂਦੇ ਆ, ਨਹੀਂ ਪਤਾ ਲੱਗਦਾ ਤੇ ਦੁਬਾਰਾ ਤੁਸੀਂ ਉਸ ਨੂੰ ਸੁਣ ਸਕਦੇ ਆ ਤੇ ਤੁਸੀਂ ਕਾਲ ਕਰ ਸਕਦੇ ਆ। 408-272-5200 ਸਟੂਡੀਓ ਦਾ ਫੋਨ ਨੰਬਰ ਹੈ, ਜਿਸ ਦੇ ਉੱਤੇ ਤੁਸੀਂ ਕਾਲ ਕਰਨੀ ਆ। ਅੱਗੇ ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ ਤੇ ਕਾਲਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਬੀਸਲਾ ਪ੍ਰਭਾਤ, ਤੇਜਿੰਦਰ ਸਿੰਘ ਗਿੱਲ, ਸਰਿੰਦਰ ਸਿੰਘ ਕੰਗ, ਗੁਰਸ਼ਰਨ ਸਿੰਘ ਖਾਲਸਾ, ਬੇਕਰਸਫੀਲਡ, ਪਰਵਿੰਦਰ ਸਿੰਘ ਧਾਲੀਵਾਲ, ਬਲਵੰਤ ਕੌਰ ਮਾਂਗਟ ਓਹਾਇਓ, ਸੰਤ ਸਿੰਘ ਤੇ ਦੇਬਾ, ਜੀਤ ਕੌਰ ਢੇਸੀ, ਸਤਨਾਮ ਸਿੰਘ, ਕਮਲਜੀਤ ਕੌਰ ਭੈਂਸ, ਕਰਨੈਲ ਸਿੰਘ ਰੰਧਾਵਾ ਟਰਲਿਕ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਗਰਮੀਤ ਕੌਰ ਜੀ ਹੈਨਫੋਰਡ, ਬਲਜੀਤ ਸਿੰਘ, ਹਰਦੀਪ ਕੌਰ ਧੌਂਸੀ ਸੈਕਰਾਮੈਂਟੋ, ਪ੍ਰਿਤਪਾਲ ਸਿੰਘ, ਗਰਮੇਲ ਕੌਰ ਬਾਠ ਸਲਮਾ, ਜਗਤਾਰ ਸਿੰਘ ਔਲਖ ਫਰਜ਼ਨੋ, ਮਹਿੰਦਰ ਸਿੰਘ ਚੌਹਾਨ ਮੰਟੇਕਾ, ਬਹਾਦਰ ਸਿੰਘ ਜੀ, ਜਿਨ੍ਹਾਂ ਤੋਂ ਤੁਸੀਂ ਹੋਮੋਪੈਥੀ ਬਾਰੇ ਇਨਫੋਰਮੇਸ਼ਨ ਲੈ ਸਕਦੇ ਹੋ। 5594920513। ਕੁਲਵੰਤ ਸਿੰਘ ਤੇ ਨਵਿੰਦਰ ਕੌਰ ਬੋਥਲ ਵਾਸ਼ਿੰਗਟਨ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ, ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਚੱਲਦੇ ਹਾਂ ਤੁਹਾਡੀਆਂ ਕਾਲਸ ਵੱਲ। ਸਾਡੇ ਨਾਲ ਸਾਡੇ ਕਾਲਰਸ ਜੁੜੇ ਹੋਏ ਨੇ। ਸੁਖਵੀਰ ਕੌਰ ਜੀ। ਸੁਖਵੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਿਆ ਸੀ ਮੈਂ ਹਾਲੋ ਕਿਵੇਂ ਯੂਜ਼ ਕਰਨੀ ਆ, ਕਿਹੜੀ ਬਿਮਾਰੀ ਤੇ ਤੁਸੀਂ ਠੰਡੀ ਹੁੰਦੀ ਆ ਕਿ ਗਰਮ? ਚਲੋ ਪੁੱਛ ਲੈਂਦੇ ਜੀ। ਥੈਂਕ ਯੂ ਜੀ। ਥੈਂਕ ਯੂ ਜੀ। ਹਾਲੋਂ ਦੀ ਤਸੀਰ ਦੱਸਿਓ ਜੀ ਕੀ ਹੁੰਦੀ ਹੈ। ਅਮਰਜੀਤ। ਹਾਂਜੀ ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੈਂ ਪ੍ਰੋਗਰਾਮ ਦਾ ਤੁਹਾਡਾ ਬਹੁਤ ਸੁਣਦੀ, ਸਾਰੇ ਕੋਈ ਮੈਸੇਜ ਨਹੀਂ ਕਰਦੀ। ਮੇਰੇ ਹਨਾ ਪਤਾ ਨਹੀਂ ਜਾਂ ਮੈਂ ਬਾਹਰ ਨਿਕਲਦੀ ਮੇਰੇ ਖਾਜ ਹੋ ਕੇ ਸਾਰਾ ਹੀ ਪਿੰਡਾ ਲਾਲ ਹੋ ਜਾਂਦਾ ਜਦੋਂ ਬਾਹਰ ਜਾਂਦੇ ਆ ਘਰੋਂ ਬਾਹਰ। ਹਾਂਜੀ ਅੰਦਰ ਨਹੀਂ ਕੁਝ ਵੀ ਹੁੰਦਾ। ਹੁਣੇ ਮੈਂ ਬਾਹਰ ਚਲ ਜਾਵਾਂ ਏਦਾਂ ਹੋ ਜਾਂਦਾ ਜਿੱਦਾਂ ਸਪਾਖੀ ਵਾਂਗੂ, ਪਰ ਤੱਫੜ ਨਹੀਂ ਹੁੰਦੇ, ਖਾਜ ਇੰਨੀ ਹੁੰਦੀ ਮੈਂ ਉਹਦੇ ਅੰਦਰ ਨੂੰ ਨਠਿਆ ਨਹੀਂ ਆ, ਲਾਲ ਹੋ ਜਾਂਦੇ ਆ ਬਾਹਾਂ ਵੀ। ਜੇ ਨਹੀਂ ਵੀ ਕਰਦੀ ਹੈ ਨਾ ਮੈਂ ਖਾਜ ਤਾਂ ਵੀ ਮੇਰੇ ਲਾਲ ਹੋਣ ਲੱਗ ਪੈਂਦਾ ਸਰੀਰ, ਪਿੱਠ ਇੱਥੇ ਸਾਰੇ ਢੂਹੀ ਤੇ ਪੇਟ ਤੁਹਾਨੂੰ ਤੇ। ਸਦਾ ਹੀ ਹੁੰਦਾ ਜਾਂ ਅੱਜ ਕੱਲ ਹੁੰਦਾ? ਇਹ ਗਰਮੀਆਂ ਵੀ ਹੁੰਦਾ ਹੋਇਆ ਉਹਦਾ ਸਾਲ ਕਈ ਆ ਮੈਨੂੰ। ਇਹਦਾ ਪਹਿਲਾਂ ਕਿਤੇ ਕਿਤੇ ਹੁੰਦੀ, ਹੁਣ ਮੈਂ ਜਦ ਵੀ ਪਹਿਲਾਂ ਮੈਂ ਕਿਹਾ ਖਰੇ ਧੁੱਪ ਤੋਂ ਹੁੰਦੀ ਆ, ਧੁੱਪ 'ਚ ਵੀ ਨਹੀਂ ਹੁੰਦੀ। ਜਦ ਮੈਂ ਹੁਣ ਥੋੜੀ ਧੁੱਪ ਨਿਕਲਦੀ ਹੁੰਦਾ ਮੀਂਹ ਪੈਂਦੇ ਆ, ਜੇ ਮੈਂ ਬਾਹਰ ਜਾਂਦੀ ਬੈਕਯਾਰਡ 'ਚ ਜਾਂ ਮੋਹਰੇ ਜਾਂ ਕਿਤੇ ਵੀ ਗੱਡੀ 'ਚ ਬਹਿ ਜਾਵਾਂ ਤਾਂ ਵੀ ਬੈਠੀ ਦੇ ਵੀ ਅੰਦਰ ਹੋ ਜਾਂਦੀ ਆ। ਤਾਂ ਮੈਂ ਦਵਾਈ ਵੀ ਲਈ ਆ ਉਹਨਾਂ ਤੋਂ ਅਲਰਜੀ ਦੀ, ਦੱਸਿਆ ਸੀ ਵੀ ਬਾਹਰ ਜਾ ਜਾਂਦੀ ਆ, ਉਹਨਾਂ ਕੋਈ ਫਾਇਦਾ ਨਹੀਂ। ਅੱਛਾ ਜੇ ਕਿਸੇ ਭੈਣ ਭਰਾ ਨੂੰ ਪਤਾ ਜ਼ਰੂਰ ਦੱਸੋ, ਮੈਂ ਬਹੁਤ ਔਖੀ, ਮੈਂ ਬਾਹਰ ਵੀ ਨਹੀਂ ਡਰਦੀ ਨਿਕਲਦੀ। ਠੀਕ ਹੈ ਜੀ, ਠੀਕ ਹੈ। ਥੈਂਕ ਯੂ ਭੈਣ ਜੀ, ਬਹੁਤ ਥੈਂਕ ਯੂ ਜੀ, ਥੈਂਕ ਯੂ। ਬਾਹਰ ਨਹੀਂ ਨਿਕਲ ਸਕਦੇ ਜੀ। 4082725200। ਕਿਹੜੀ ਚੀਜ਼ ਤੋਂ ਅਲਰਜੀ ਹੋ ਸਕਦੀ ਆ? ਬਸ ਤੁਸੀਂ ਰੋਟੀਆਂ ਰਾਟੀਆਂ ਛੱਡ ਕੇ ਵੀ ਦੇਖ ਲਿਓ, ਕਈ ਵਾਰੀ ਇਹ ਵੀ ਪ੍ਰੋਬਲਮ ਹੋ ਜਾਂਦੀ ਕਈਆਂ ਨੂੰ। ਤੇ ਬਾਕੀ ਜੇ ਕਿਸੇ ਨੇ ਇਸ ਚੀਜ਼ ਨੂੰ ਫੇਸ ਕੀਤਾ ਤਾਂ ਜ਼ਰੂਰ ਦੱਸਿਓ। ਜੋਗਿੰਦਰ ਜੀ ਜੀ ਹਾਂਜੀ ਜੀ ਭੈਣ ਜੀ, ਮੈਂ ਨਾ ਮਤਲਬ ਹਫ਼ਤਾ ਕੁ ਪਹਿਲਾਂ ਡਾਕਟਰ ਦੇ ਗਿਆ ਸੀਗਾ ਤੇ ਮੈਨੂੰ ਉਹਨਾਂ ਨੇ ਕੋਈ ਕਿਡਨੀ ਦੀ ਸ਼ੱਕ ਪਾਤੀ। ਅੱਛਾ ਕਿਡਨੀ ਦੀ ਸ਼ੱਕ ਪਾਤੀ ਤਾਂ ਹੁਣ ਮੈਨੂੰ 2 ਦਿਨ ਹੋ ਗਿਆ ਤੇ ਮੈਨੂੰ ਕੁਛ ਨਹੀਂ ਪਤਾ ਲੱਗਦਾ ਬਾਥਰੂਮ ਦਾ। ਠੀਕ ਆ।
ਹਾਂ ਤੇ ਕੀ ਪ੍ਰੋਗਰਾਮ ਹੋ ਸਕਦਾ ਇਹਦਾ? ਸ਼ੱਕ ਕੀ ਪਾਈ ਤੁਹਾਨੂੰ? ਵੀ ਕਿਡਨੀ ਉਹਨੇ ਮੈਨੂੰ ਦੱਸਤੀ ਵੀ ਤੇਰੀ ਲੈਸ ਹੋ ਗਈ 25%। ਤੇ ਹੁਣ 2 ਦਿਨ ਹੋ ਗਿਆ ਤੇ ਮੈਨੂੰ ਪਤਾ ਹੀ ਨਹੀਂ ਲੱਗਦਾ ਬਾਥਰੂਮ ਦਾ। ਚਲੋ ਠੀਕ ਆ, ਆਪਾਂ ਪੁੱਛਦੇ ਹਾਂ। ਤੁਸੀਂ ਕਿਸੇ ਹੋਰ ਡਾਕਟਰ ਨੂੰ ਵੀ ਪੁੱਛ ਸਕਦੇ ਹੋ, ਸੈਕੰਡ ਓਪੀਨੀਅਨ ਵੀ ਲੈ ਸਕਦੇ ਆ। ਅੱਛਾ। ਹਾਂਜੀ ਹਾਂਜੀ, ਤੁਹਾਡੇ ਕੋਲ ਇੰਸ਼ੋਰੈਂਸ ਹੈਗੀ ਆ, ਉਹਨਾਂ ਤੋਂ ਹਾਂ ਤੁਸੀਂ ਹੈਗੀ ਆ। ਸੈਕੰਡ ਓਪੀਨੀਅਨ ਲੈ ਸਕਦੇ ਆ ਵੀ ਕੀ ਗੱਲ ਆ। 25% ਤੇ ਤਾਂ ਸਭ ਕੁਝ ਬੰਦ ਨਹੀਂ ਹੁੰਦਾ। ਨਹੀਂ ਇਹ ਤਾਂ ਸਾਰਾ ਅੱਜ 2-3 ਦਿਨ ਹੋ ਗਏ, ਸਾਰਾ ਕੁਝ ਹੀ ਬੰਦ ਪੈ ਗਿਆ। ਕੋਈ ਨਹੀਂ, ਏਦਾਂ ਨਹੀਂ ਹੁੰਦਾ। ਆਪਾਂ ਪਰ ਇਲਾਜ ਵੀ ਪੁੱਛ ਲੈਣੇ ਜੇ ਕਿਸੇ ਨੂੰ ਪਤਾ ਹੋਊਗਾ। ਸੁਣਦੇ ਜ਼ਰੂਰ ਰਹੋ ਤੁਸੀਂ। ਹਾਂਜੀ, ਸੁਣਦੇ ਰਹੋ। ਕੁਲਵਿੰਦਰ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਭੈਣ ਮੈਂ ਪੁੱਛਣਾ ਸੀਗਾ, ਮੇਰੀਆਂ ਅੱਖਾਂ ਬਹੁਤ ਜ਼ਿਆਦੀਆਂ ਲਾਲ ਹੋ ਗਈਆਂ ਅੱਜ, ਜਿੱਦਾਂ ਅੱਜ ਹੀ ਹੋਈਆਂ। ਅੱਛਾ। ਹਾਂਜੀ, ਰੜਕ ਵੀ ਨਹੀਂ, ਕੋਈ ਖਾਜ ਵੀ ਨਹੀਂ ਆਉਂਦੀ, ਤਾਂ ਪਰ ਲਾਲੀ ਬਹੁਤ ਜ਼ਿਆਦਾ ਹੋ ਗਈ। ਮੈਂ ਕੰਮ ਤੇ ਮੈਨੂੰ ਸਾਰੇ ਕਹਿਣ ਤੇਰੇ ਕੀ ਹੋਇਆ। ਜੇ ਕਿਸੇ ਨੂੰ ਪਤਾ ਹੋਵੇ ਤਾਂ ਜ਼ਰੂਰ ਦੱਸਿਓ। ਠੀਕ ਹੈ ਜੀ। ਓਕੇ ਭੈਣ ਜੀ, ਥੈਂਕ ਯੂ। ਥੈਂਕ ਯੂ ਜੀ, ਥੈਂਕ ਯੂ। ਇਹ ਕਹਿ ਦਿੰਦੇ ਨਾ ਅੱਖਾਂ ਮੇਰੀਆਂ ਲਾਲ ਆ ਤੇ ਪਤਾ ਨਹੀਂ ਮੈਂ ਕੀ ਕਰ ਦੇਣਾ ਆ, ਤੇ ਜ਼ਰੂਰ ਦੱਸਿਓ ਜੀ ਅੱਖਾਂ 'ਚ ਕੀ ਪਾਉਣ। ਸੁਰਿੰਦਰ। ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਅਗਲੀ ਵਾਰੀ ਵੀ ਮੈਂ ਪੁੱਛਿਆ ਸੀ ਭੈਣ ਜੀ, ਮੇਰੀ ਬੈਕ ਬਹੁਤ ਦੁਖਦੀ ਆ। ਦੂਸਰਾ ਮੇਰਾ ਸਰੀਰ ਇਕੱਠਾ ਜਿੱਦਾਂ ਹੋ ਗਿਆ ਨਾ, ਹਨਾ, ਢਿੱਡ ਛਾਤੀ ਢਿੱਡ ਦੇ ਉੱਪਰ ਆ। ਠੀਕ ਆ ਜੀ, ਠੀਕ ਆ। ਤੇ ਤੁਸੀਂ ਪਿਛਲੀ ਵੀਕ ਵੀ ਪੁੱਛਿਆ ਸੀਗਾ, ਕਿਸੇ ਨੇ ਦੱਸਿਆ ਨੀਗਾ। ਤੇ ਸ਼ਾਇਦ ਤੁਸੀਂ ਵੈਸੇ ਦੁਬਾਰਾ ਉਸਨੂੰ ਪ੍ਰੋਗਰਾਮਾਂ ਨੂੰ ਨਾ ਸੁਣ ਜ਼ਰੂਰ ਲਿਆ ਕਰੋ। ਸ਼ਾਇਦ ਕਿਸੇ ਨੇ ਦੱਸਿਆ ਵੀ ਹੋ, ਮੈਨੂੰ ਤਾਂ ਸਾਰੇ ਯਾਦ ਨਹੀਂ ਰਹਿੰਦੇ, ਪਰ ਤੁਸੀਂ ਜ਼ਰੂਰ ਖਿਆਲ ਰੱਖਿਆ ਕਰੋ। ਹਰਵਿੰਦਰ। ਹੈਲੋ। ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ, ਕੀ ਹਾਲ ਚਾਲ ਹੈ? ਠੀਕ ਹੈ ਜੀ। ਹਾਂਜੀ, ਮੈਂ ਜੀ ਆਪਣਾ ਇੱਕ ਪੁੱਛਣਾ ਸੀ। ਮੇਰੇ ਨਾ ਇੱਕ ਗਿਲਟੀ ਹੋ ਗਈ ਹੈ ਧੌਣ ਦੇ ਉੱਤੇ, ਮਤਲਬ ਸੱਜੇ ਹੱਥ। ਤੇ ਉਹ ਓਦਾਂ ਦੱਬਿਆ, ਮਤਲਬ ਮਾੜੀ ਜਿਹੀ ਪੇਨ ਹੁੰਦੀ ਹੈ, ਪਰ ਉਹ ਦੱਬੀ ਨਹੀਂ ਜਾਂਦੀ। ਮਤਲਬ ਕਹਿੰਦਾ ਫਿਰ ਓਦਾਂ ਹੀ ਜਿਵੇਂ ਮਾਸ, ਜਿਵੇਂ ਕੋਈ ਨਾੜ ਜੀ ਨਹੀਂ ਹੁੰਦੀ, ਏਦਾਂ ਦੀ ਮੈਂ ਸਖਤ ਜੀ ਹੈਗੀ, ਜਿਵੇਂ ਹੱਡੀ ਜੀ। ਅੱਛਾ ਜੀ। ਤੇ ਉਹ ਮਹੀਨਾ ਕੁ ਹੋਇਆ ਮੈਂ ਏਦਾਂ ਮੇਰੇ ਹੋਏ ਨੂੰ, ਪਹਿਲਾਂ ਨਹੀਂ ਸੀ ਹੈਗਾ। ਅੱਛਾ, ਮਹੀਨਾ ਕੁ ਹੋਇਆ ਤੁਹਾਨੂੰ। ਓਦਾਂ ਕੋਈ ਤਕਲੀਫ ਹਾਂਜੀ, ਨਹੀਂ, ਡਾਕਟਰ ਨੂੰ ਦਿਖਾ ਲਈ ਨਹੀਂ ਤੁਸੀਂ ਨਾ? ਹਾਂ ਡਾਕਟਰ ਨੂੰ ਨਹੀਂ ਦਿਖਾਇਆ। ਠੀਕ ਹੈ, ਠੀਕ ਤੇ ਹੈ। ਮੈਂ ਪੁੱਛਣਾ ਚਾਹੁੰਦਾ ਸੀ ਕਿ ਮੈਂ ਇਹ ਕੀ ਹੋ ਸਕਦਾ, ਮਤਲਬ ਕਿ ਇਹਦਾ ਕਿੱਦਾਂ ਇਲਾਜ ਹੋ ਸਕਦਾ ਹੈ? ਠੀਕ ਹੈ ਜੀ, ਠੀਕ ਹੈ। ਠੀਕ ਹੈ, ਥੈਂਕ ਯੂ ਜੀ, ਬਹੁਤ ਥੈਂਕ ਯੂ ਮਿਹਰਬਾਨੀ। ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਹੈ ਜੀ। ਏਦਾਂ ਪਤਾ ਨਹੀਂ ਲੱਗਣਾ ਵੈਸੇ ਕੀ ਹੈਗਾ ਆ ਇਹ। ਤੁਸੀਂ ਲਈ ਤਾਂ ਇਹਨੂੰ ਫਿਰਦੇ ਆ, ਤੁਹਾਨੂੰ ਤਕਲੀਫ ਕੋਈ ਨਹੀਂ ਦਿੰਦੀ, ਪਰ ਹੋ ਸਕਦਾ ਕਿਸੇ ਦੇ ਹੋਇਆ ਵੀ ਹੋਵੇ, ਉਹਨੂੰ ਪੁੱਛ ਲੈਂਦੇ ਹਾਂ ਆਪਾਂ। ਮੀਨੂ। ਮੀਨੂ ਜੀ। ਮੀਨੂ, ਸਤਿ ਸ਼੍ਰੀ ਅਕਾਲ। ਲਓ, ਤੁਹਾਡੀ ਲਾਈਨ ਗਈ। ਜਸਵਿੰਦਰ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਰੇਡੀਓ ਹੌਲੀ ਕਰੋ ਜੀ। ਪੁੱਛਣਾ ਸੀਗਾ, ਅੱਗੇ ਪਿਛਲੇ ਹਫ਼ਤੇ ਦੱਸਿਆ ਸੀਗਾ ਭੈਣ ਕਿਸੇ ਨੇ ਵੀ ਉਹ ਸੁਣਨ ਲਈ ਕੰਨਾਂ ਦੇ ਸਰੋਂ ਦੇ ਤੇਲ ਵਿੱਚ ਦਾਲਚੀਨੀ ਪਾਉਣੀ ਆ, ਤੇ ਅੱਜ ਉਹ ਕਹਿੰਦੇ ਜੈਤੂਨ ਦੇ ਤੇਲ ਵਿੱਚ ਪਾਉਣੀ। ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਕਿਹੜਾ ਕਰਾਂ ਤੇਲ। ਜਿਹੜਾ ਤੁਹਾਡੇ ਕੋਲ ਹੈਗਾ ਉਹ 'ਚ ਪਾ ਲਓ। ਉਹ ਅੱਛਾ ਜੀ। ਹਾਂਜੀ ਹਾਂਜੀ, ਤੇਲ 'ਚ ਅਸਰ ਹੋਣਾ ਆ ਉਹਦਾ ਦਾਲਚੀਨੀ ਦਾ। ਉਹ ਅੱਛਾ ਜੀ, ਅੱਛਾ ਜੀ। ਭਾਵੇਂ ਜੈਤੂਨ ਦਾ ਪਾ ਲਵਾਂ ਚਾਹੇ ਉਹ ਸਰੋਂ ਦਾ। ਹਾਂਜੀ ਹਾਂਜੀ, ਪਾ ਲਓ ਜਿਹੜਾ ਵੀ ਹੈਗਾ। ਅੱਛਾ ਜੀ, ਥੈਂਕ ਯੂ ਜੀ, ਥੈਂਕ ਯੂ। ਰੂਬੀ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਫੀਡਬੈਕ ਦੇਣੀ ਸੀ ਵੀ ਜਿੱਦਾਂ ਕਹਿੰਦੇ ਕਿ ਕਿਸੇ ਨੂੰ ਕਬਜ਼ ਰਹਿੰਦੀ ਆ ਤਾਂ ਐਮਾਜ਼ੋਨ ਤੋਂ ਤੁਸੀਂ ਸੈਮਲੀਨਾ ਬਾਏ ਕਰ ਸਕਦੇ ਆ। ਪੱਤੇ ਜਿਹੇ ਹੁੰਦੇ ਜਿੱਦਾਂ ਕਸਤੂਰੀ ਮੇਥੀ ਦੇ। ਹਾਂ, ਸਟੋਰਾਂ 'ਚ ਵੀ ਪਏ ਉਹ ਤਾਂ। ਹਾਂਜੀ ਹਾਂਜੀ ਹਾਂਜੀ, ਉਹਦੇ ਵਿੱਚ ਤੁਸੀਂ ਜਿੱਦਾਂ ਕਹਿ ਲਓ ਥੋੜੇ ਜਿਹੇ ਜਿਵੇਂ 2 ਚਮਚੇ ਉਹ ਪਾਉਣੇ ਤੇ 3 ਚਮਚੇ ਸੈਮਲੀਨਾ ਦੇ, ਸੌਂਫ ਤੇ ਵਿੱਚ ਮਿਸ਼ਰੀ ਇੱਕ ਧਾਗੇ ਵਾਲੀ ਪਾਉਣੀ ਆ। ਉਹਨੂੰ ਗ੍ਰਾਇੰਡ ਕਰਕੇ ਰਾਤ ਨੂੰ ਤੁਸੀਂ ਸੌਣ ਲੱਗੇ ਖਾ ਸਕਦੇ ਆ, ਤੇ ਉਹਦੇ ਨਾਲ ਤੁਹਾਡਾ ਸਵੇਰੇ ਪੇਟ ਸਾਫ਼ ਹੋ ਸਕਦਾ। ਹਾਂਜੀ ਠੀਕ ਹੈ। ਹਾਂਜੀ, ਥੈਂਕ ਯੂ ਜੀ। ਥੈਂਕ ਯੂ ਜੀ, ਥੈਂਕ ਯੂ। ਕਈ ਵਾਰੀ ਚੀਜ਼ਾਂ ਨਾ ਕੌੜੀਆਂ ਕਸੜੀਆਂ ਹੁੰਦੀਆਂ, ਖਾਣੀਆਂ ਪੈਂਦੀਆਂ ਬੰਦੇ ਨੂੰ। ਬਸ ਕੋਸ਼ਿਸ਼ ਕਰਿਆ ਕਰੋ ਵੀ ਤੁਸੀਂ ਫਰੂਟ ਜ਼ਿਆਦਾ ਖਾਇਆ ਕਰੋ। ਪੇਰ ਖਾ ਲਿਆ, ਪੀਚ, ਇਸ ਤਰ੍ਹਾਂ ਜਿਹੜੀਆਂ ਪੀ ਦੇ ਨਾਲ ਸ਼ੁਰੂ ਹੁੰਦੀਆਂ ਆ, ਉਹ ਦੱਸਦੇ ਰਹੇ ਆ ਪਹਿਲੇ ਪ੍ਰੋਗਰਾਮਾਂ ਦੇ ਵਿੱਚ।
ਉਹਨਾਂ ਨੂੰ ਖਾਇਆ ਕਰੋ। ਚੀਆ ਸੀਡ ਰਾਤ ਨੂੰ ਭਿਓਂ ਲੈ, ਸਵੇਰ ਨੂੰ ਗਰਮ ਪਾਣੀ ਦੇ ਵਿੱਚ ਪਾ ਕੇ ਉਹ ਲੈ ਲਿਆ ਕਰੋ। ਸੌਂਫ ਆ ਉਹਨੂੰ ਲਵੋ। ਇਹ ਜਿਹੜੀਆਂ ਨਾਰਮਲ ਜਿਹੀਆਂ ਚੀਜ਼ਾਂ ਹੈ ਨਾ ਉਹ ਲੈ ਸਕਦੇ ਆ ਤੁਸੀਂ, ਬਹੁਤ ਵਾਰੀ ਦੱਸੀਆਂ ਗਈਆਂ। ਬਲਵਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ ਮੇਰੀ ਇੱਕ ਪ੍ਰੋਬਲਮ ਆ। ਹਾਂਜੀ। ਤੇ ਮੈਨੂੰ ਨਾ ਮੈਂਸੇਜ ਨਹੀਂ ਆ ਰਹੇ। ਠੀਕ ਆ। ਹਾਂ 2-3 ਮਹੀਨਿਆਂ ਬਾਅਦ ਕਿਤੇ ਆ ਜਾਂਦੇ ਆ, ਫਿਰ ਛੱਡ ਦਿੰਦੇ ਆ ਜਾਂਦੇ, ਛੱਡ ਜਾਂਦੇ। ਕੋਈ ਇਹਨਾਂ ਦਾ ਇਲਾਜ ਹੈ? ਠੀਕ ਹੈ ਜੀ। ਹੁਣ ਕਈ ਕੁਛ ਹੀ ਹੈਗਾ, ਡਾਕਟਰ ਕੋਲ ਜਾਓ। ਇਹ ਸਾਈਕਲ ਹੁੰਦਾ, ਬੋਡੀ ਆ, ਬੋਡੀ ਆਪੋ ਆਪਣੀ ਆ। ਬੋਡੀ ਦੇ ਵਿੱਚ ਤੁਸੀਂ ਕੋਈ ਵੀ ਫਿਕਸ ਚੀਜ਼ ਕਿਸੇ ਨੂੰ ਕੁਛ ਨਹੀਂ ਕਹਿ ਸਕਦੇ। ਬਸ ਇਹ ਡਾਕਟਰ ਦੇ ਕੋਲ ਵੀ ਜ਼ਰੂਰ ਜਾ ਕੇ ਆਇਓ ਤੁਸੀਂ ਕਿ ਉਹ ਕੀ ਕਹਿੰਦੇ ਹੈਗੇ ਆ ਜੀ। ਅਮਰਜੀਤ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਹੈਪੀ ਹੌਲੀਡੇ। ਮੈਂ ਤੁਹਾਡੇ ਰੇਡੀਓ ਤੋਂ ਬਿਨਾਂ ਜੀਅ ਨਹੀਂ ਸਕਦੀ। ਜਦੋਂ ਦਾ ਤੁਹਾਡਾ ਰੇਡੀਓ ਸਟੇਸ਼ਨ ਸਟਾਰਟ ਹੋਇਆ, ਮੇਰਾ ਫੋਨ ਨਾ ਕੱਟਿਓ। ਮੈਂ ਤੁਹਾਡੇ ਨਾਲ 2 ਗੱਲਾਂ ਕਰਨੀਆਂ ਬਹੁਤ ਜ਼ਰੂਰੀ। ਬਿਮਾਰੀਆਂ ਬਾਰੇ ਪੁੱਛ ਸਕਦੇ ਆ ਤੁਸੀਂ, ਬਾਕੀ ਗੱਲਾਂ ਬਾਅਦ ਚ ਕਰ ਲਿਓ। ਬਾਕੀ ਗੱਲਾਂ ਨਹੀਂ, ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਬਲਵਿੰਦਰ ਜੀ। ਚਲੋ ਮੈਂ ਇੱਕ ਗੱਲ ਨਹੀਂ ਕਰਦੀ, ਇੱਕ ਗੱਲ ਮੈਂ ਕਰਨ ਲੱਗੀ ਹਾਂ। ਤੁਸੀਂ ਜਿਉਂਦੇ ਰਹੋ, ਤੁਸੀਂ ਬਹੁਤ ਸੇਵਾ ਕਰਦੇ ਹੋ। ਸਾਰਾ ਅਮਰੀਕਾ, ਸਾਰਾ ਵਰਲਡ ਸੁਣ ਰਿਹਾ ਆ। ਮੇਰੀ ਇੱਕ ਬੇਨਤੀ ਹੱਥ ਜੋੜ ਕੇ ਕਿ ਮੈਂ ਬਹੁਤ ਰੋਈ ਹਾਂ 7 ਦਿਨ। ਜਿਹੜੇ ਕਥਾਕਾਰ ਆ ਨਾ ਸਰੀ ਤੋਂ ਤੇ ਫਰੀਮਾਉਂਟ ਤੋਂ, ਉਹ ਮਾਤਾ ਗੁਜਰੀ ਜੀ ਨਹੀਂ ਕਹਿੰਦੇ, ਥੈਂਕ ਯੂ। ਹੋਰ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਕਰ ਸਕਦੇ ਆ ਇਹਨਾਂ ਚੀਜ਼ਾਂ ਤੇ ਲਈ। ਇਹ ਤਾਂ ਸਿਹਤ ਸੰਭਾਲ ਦਾ ਪ੍ਰੋਗਰਾਮ ਹੈ ਜੀ। ਅੱਗੇ ਕਾਲਰ ਨੇ ਸਾਡੇ ਅਜਮੇਰ ਕੌਰ ਜੀ। ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੈਂ ਪੁੱਛਣਾ ਸੀ ਕਿ ਕਿਸੇ ਨੂੰ ਪਤਾ ਹੋਵੇ ਜੇ ਦਿਲ ਦੀ ਧੜਕਣ ਵੱਧਦੀ ਹੋਵੇ ਤਾਂ ਉਹਦੇ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ, ਕੀ ਖਾਣਾ ਚਾਹੀਦਾ, ਤੇ ਇਹਦੇ ਬਾਰੇ ਪੁੱਛਣਾ ਸੀ। ਠੀਕ ਹੈ ਜੀ, ਠੀਕ ਹੈ। ਹਾਂਜੀ ਹਾਂਜੀ, ਓਕੇ ਜੀ ਭੈਣ ਜੀ, ਥੈਂਕ ਯੂ ਜੀ, ਥੈਂਕ ਯੂ। ਦਿਲ ਦੀ ਧੜਕਣ ਤੋਂ ਕੀ ਲਿਆ ਜਾਊਗਾ? ਸੁਖਦੇਵ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। 2 ਵੀਕਾਂ ਤੋਂ ਮੈਂ ਨੋਟਿਸ ਕੀਤਾ ਜੀ ਧੁੰਨੀ ਆ ਨਾ ਆਊਟ ਆਫ ਸ਼ੇਪ ਜੀ ਹੋਈ ਜਾਂਦੀ ਆ, ਜਿੱਦਾਂ ਉਹਨੂੰ ਸਵੈਲਿੰਗ ਹੋਈ ਹੁੰਦੀ ਨਾ। ਹਾਂਜੀ ਹਾਂਜੀ। ਮਤਲਬ ਪ੍ਰੋਬਲਮ ਵੀ ਕੋਈ ਨਹੀਂ, ਪਰ ਜਿੱਦਾਂ ਹੋਰ ਤਰ੍ਹਾਂ ਦੀ ਹੋਈ ਜਾਂਦੀ ਆ। ਠੀਕ ਹੈ, ਕੋਈ ਨਹੀਂ, ਪੁੱਛ ਲੈਣੇ ਆਪਾਂ। ਥੈਂਕ ਯੂ ਜੀ। ਥੈਂਕ ਯੂ ਜੀ। ਪਰਮਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ। ਇੱਕ ਬੀਬੀ ਜੀ ਨੇ ਹੌਲਮ ਬਾਰੇ ਪੁੱਛਿਆ। ਤਸੀਰ ਕੀ ਹੁੰਦੀ ਹੈ? ਹੌਲਮ ਗਰਮ ਹੁੰਦੀ ਹੈ। ਇਹਨਾਂ ਦਿਨਾਂ ਵਿੱਚ ਖਾ ਸਕਦੇ ਨੇ। ਆ ਮਹੀਨੇ ਜਿਹੜੇ ਚੱਲ ਰਹੇ ਨੇ ਖੂਨ ਦੀ ਸਫਾਈ ਵਾਸਤੇ, ਔਰ ਵੈਸੇ ਵੀ ਮਤਲਬ ਹੈਲਥ ਲਈ ਠੀਕ ਹੁੰਦੀ ਹੈ। ਹਰ ਇੱਕ ਤਰ੍ਹਾਂ ਦੀ ਬਿਮਾਰੀ ਨੂੰ ਜਿਹੜੇ ਪਚਾ ਸਕਦੇ ਨੇ ਜੀ, ਤੇ ਖਾਣੀ ਚਾਹੀਦੀ ਹੈ। ਗਰਮ ਹੁੰਦੀ ਹੈ ਇਹ। ਤੇ ਇੱਕ ਅੱਖਾਂ ਕਹਿੰਦੇ ਲਾਲ ਹੋ ਗਈਆਂ ਨੇ ਇੱਕ ਦਿਨ ਦੇ ਵਿੱਚ। ਹਾਂਜੀ। ਉਹ ਅੱਖਾਂ ਦੇ ਉੱਤੇ ਆਪਣਾ ਜਿਹੜੀ ਬਰਾਂਡੀ ਹੁੰਦੀ ਹੈ ਨਾ, ਹਾਂਜੀ ਹਾਂਜੀ, ਬਰਾਂਡੀ ਜਾਂ ਦੇਸੀ ਰੰਮ ਜਿਹੜੀ ਹੁੰਦੀ ਆ, ਉਹਦੇ ਤੁੰਬੇ ਭਿਉਂ ਕੇ ਤੇ ਉਹ ਅੱਖਾਂ ਨੂੰ ਬੰਦ ਕਰਕੇ ਉੱਤੇ ਸਿਰਫ ਰੱਖਣ। ਠੀਕ ਹੈ। 10-15-20 ਮਿੰਟ ਰੱਖਣ। ਫਿਰ ਉਸ ਤੋਂ ਬਾਅਦ ਅੱਖਾਂ ਨੂੰ ਖੋਲ ਕੇ ਫਿਰ 10 ਮਿੰਟ ਵੈਸੇ ਰੱਖਣ। ਫਿਰ ਉਸ ਤੋਂ ਬਾਅਦ ਉਹਨਾਂ ਨੂੰ ਅੱਖਾਂ ਨੂੰ ਆਪਣਾ ਨਾ ਬਹੁਤਾ ਠੰਡਾ ਪਾਣੀ ਹੋਵੇ ਤੇ ਨਾ ਬਹੁਤਾ ਵਿੱਚ ਗਰਮ ਵੀ ਨਾ ਹੋਵੇ, ਯਾਨੀ ਕੋਸਾ ਵੀ ਨਹੀਂ ਹੋਣਾ ਚਾਹੀਦਾ। ਰੈਗੂਲਰ ਪਾਣੀ ਦੇ ਨਾਲ ਛਿੱਟੇ ਮਾਰ ਲੈਣ। 2-4 ਵਾਰੀ ਕਰਨ ਜਾਂ 2 ਦਿਨ ਕਰਨ, ਇਹਨਾਂ ਨੂੰ ਫਰਕ ਪਏਗਾ। ਨਹੀਂ ਤਾਂ ਉਹ ਕੀ ਕਰਨ ਵੀ ਸ਼ਹਿਦ ਨੂੰ ਆਪਾਂ ਜਿਹੜੀ ਸਿਲਾਈ ਵਰਤਦੇ ਹੁੰਦੇ ਆ, ਸ਼ਹਿਦ ਜਿਹੜਾ ਪਿਓਰ ਹੋਵੇ, ਜਿਹੜਾ ਮਿਕਸ ਨਾ ਹੋਵੇ, ਜਿਹੜਾ ਪਿਓਰ ਸ਼ਹਿਦ ਹੁੰਦਾ, ਉਸ ਸ਼ਹਿਦ ਦੇ ਵਿੱਚ ਪਹਿਲਾਂ ਉਹ ਸਿਲਾਈ ਨੂੰ ਪਾਣੀ ਦੇ ਵਿੱਚ ਧੋ ਲੈਣ। ਸਿਲਾਈ ਨੂੰ ਗਿੱਲੀ ਕਰ ਲੈਣ, ਜਾਂ ਜਿੱਦਾਂ ਪਾਣੀ 'ਚ ਸ਼ਹਿਦ ਘੋਲ ਲੈਣ, ਹਲਕਾ ਕਰ ਲੈਣ ਉਹਨੂੰ, ਯਾਨੀ ਪੂਰਾ ਗਾੜਾ ਸ਼ਹਿਦ ਜਿਹੜਾ ਹੋਇਆ ਹੁੰਦਾ ਮਾੜਾ ਜਿਹਾ। ਨਹੀਂ ਤਾਂ ਸਿਲਾਈ ਭਿਉਂ ਕੇ ਵੀ ਜੇ ਸ਼ਹਿਦ ਦੀ ਬੋਤਲ 'ਚ ਪਾ ਕੇ ਡਿਪ ਕਰਕੇ ਵੀ ਪਾ ਲੈਣ ਨਾ, ਤਾਂ ਵੀ ਉਹ ਫਿਰ ਲਾ ਕੇ ਸਿਲਾਈ ਉਹ ਪਾਣੀ ਅੱਖਾਂ 'ਚ ਨਿਕਲੂਗਾ। ਪਰ ਅੱਖਾਂ ਨੂੰ 2 ਮਿੰਟ ਜਿਹੜਾ ਹੈਗਾ ਬੰਦ ਰੱਖਣ, ਫਿਰ ਅੱਖਾਂ ਨੂੰ ਖੋਲ ਲੈਣ। ਖੋਲ ਕੇ ਉਹ ਸ਼ਹਿਦ ਦੀ ਸਫਾਈ ਕਰ ਲੈਣ ਤੇ ਇਸੇ ਤਰ੍ਹਾਂ ਪਾਣੀ ਦੇ ਛਿੱਟੇ ਜਿਹੜੇ ਹਨ ਉਹਦੇ ਨਾਲ ਵੀ ਬੜਾ ਫਰਕ ਪੈਂਦਾ ਲਾਲੀ ਦੇ ਵਿੱਚ। ਲਾਲੀ ਦੂਰ ਹੋ ਜਾਂਦੀ ਆ। ਤੇ ਇੱਕ ਹੋਰ ਸੀ, ਕਹਿੰਦੇ ਸੀ ਕਿ ਦੰਦ ਬਹੁਤ ਦੁਖਦੇ ਨੇ, ਵੀ ਉਂਗਲ ਵੀ ਲਗਾਓ ਤਾਂ ਦੁਖਦੇ। ਦੰਦ ਕਹਿ ਰਹੇ ਸੀ ਕਿ ਕੀ ਦੱਸ ਰਹੇ ਸੀ? ਮੇਰੇ ਖਿਆਲ ਉਹ ਪੈਰ ਸੀਗੇ ਤੇ ਦੰਦ ਕਰੀਚਦੇ ਆ। ਅੱਛਾ, ਦੰਦ ਕਰੀਚਦੇ ਆ। ਦੰਦ ਕਰੀਚਣ ਦਾ ਤਾਂ ਨਹੀਂ, ਜੇ ਦੰਦ ਦੁਖਦੇ ਆ ਤਾਂ ਉਹ ਮੈਂ ਦੱਸਦੀ ਹਾਂ। ਕਰੀਚਣ ਦਾ ਤਾਂ ਫਿਰ ਕਹਿੰਦੇ ਤਾਂ ਵੀ ਵਿਟਾਮਿਨ ਦੀ ਕਹਿੰਦੇ ਕਮੀ ਹੁੰਦੀ ਹੈ ਨਾ, ਜਾਂ ਕਹਿੰਦੇ ਹੁੰਦੇ ਨੇ ਕਿ ਪੇਟ ਦੇ ਵਿੱਚ ਹੁਕਵਰਮ ਏਦਾਂ ਦੇ ਨਾ ਹੋਣ, ਹੈ ਨਾ।
ਤਾਂ ਵੀ ਕੀੜੇ ਕਹੋ, ਕੀੜੇ ਦੱਸੋ ਫੇਰ ਡਰਾਂਗੇ। ਹਾਂਜੀ ਕੀੜੇ ਜਿਹੜੇ ਹੁੰਦੇ ਨੇ ਪੇਟ 'ਚ ਕਈ ਵਾਰੀ। ਹੁਣ ਇੱਥੇ ਤਾਂ ਕੀੜੇ ਨਹੀਂ ਪੈਂਦੇ ਹੋਣੇ ਕਿਉਂਕਿ ਸਾਡੇ ਤਾਂ ਚਲੋ ਪਿੰਡਾਂ 'ਚ ਖੁੱਲੇ ਇਲਾਕੇ 'ਚ ਘੁੰਮਦੇ ਤਾਂ ਹੋ ਹੀ ਜਾਂਦੇ ਸੀ ਆਲਮੋਸਟ। ਬੱਚਿਆਂ ਨੂੰ ਗੁੜ ਬੜਾ ਖਾਣਾ, ਖੰਡ ਏਦਾਂ ਦੀ ਚੀਜ਼ਾਂ ਖਾਣੀਆਂ। ਤੇ ਦੰਦਾਂ ਨਾਲ ਤਾਂ ਮੈਂ ਦੱਸਦੀ ਵੀ ਜੇ ਦੰਦ ਦੁਖਦੇ ਆ ਵੀ ਕਈ ਵਾਰੀ ਦੰਦ ਬਹੁਤ ਦੁਖਦੇ ਆ, ਉਹਦੇ ਲਈ ਹੈ ਕਿ ਫਟਕੜੀ ਨੂੰ ਫੁੱਲ ਕਰ ਲਓ। ਇੱਥੇ ਤਾਂ ਤਵੇ ਉੱਤੇ ਫਟਕੜੀ ਦੀ ਡਲੀ ਰੱਖ ਲਓ, ਡਲੀ ਨੂੰ ਹੀਟ ਤੇ ਜਦੋਂ ਕੀਤਾ ਤੇ ਉਹ ਪਿਘਲ ਜਾਣੀ ਆਪੇ ਹੀ। ਪੀ ਕੇ ਜਦੋਂ ਫਿਰ ਮੁੜ ਕੇ ਸਖਤ ਹੋ ਜਾਣੀ, ਉਹਨੂੰ ਫਲਾ ਲਈਦਾ ਹੁੰਦਾ, ਜਦ ਛੇਤੀ ਹੋ ਜਾਂਦੀ ਹੈ ਤੇ ਤਵੇ ਤੇ ਬੜੀ ਛੇਤੀ ਪੀਸ ਹੋ ਜਾਂਦੀ ਹੈ, ਪਾਊਡਰ ਬਣ ਜਾਂਦਾ। ਉਹਨੂੰ ਤੁਸੀਂ ਉਂਗਲੀ ਦੇ ਨਾਲ ਦੰਦਾਂ ਤੇ ਪਾਊਡਰ ਨੂੰ ਲਗਾਓ ਤੇ ਮੂੰਹ ਖੋਲ ਕੇ ਰੱਖੋ। ਜਿਹੜਾ ਵਾਈ ਦਾ ਪਾਣੀ ਮੂੰਹ 'ਚ ਹੁੰਦਾ ਆਪਣੇ ਆਪ ਹੀ ਇੰਨਾ ਪਾਣੀ ਨਿਕਲਦਾ ਮੂੰਹ ਅੰਦਰੋਂ, ਜਿਨ੍ਹਾਂ ਨੂੰ ਵੀ ਦੰਦਾਂ ਦੀ ਦਰਦ ਦੀ ਤਕਲੀਫ ਹੋਵੇ ਉਹਦੇ 'ਚੋਂ ਆਰਾਮ ਮਿਲਦਾ। ਤੇ ਦੰਦ ਜਿਹੜੇ ਨੇ ਉਹ ਸਾਫ਼ ਹੋਣ ਦੇ ਨਾਲ ਨਾਲ ਬੜੇ ਸਟਰੋਂਗ ਵੀ ਹੋ ਜਾਂਦੇ ਨੇ, ਆਪਣੇ ਆਪ ਹੀ ਮੂੰਹ ਨੂੰ ਲੱਗਣ ਲੱਗ ਪੈਂਦਾ ਵੀ ਹੁਣ ਸਾਡਾ ਜਵਾੜਾ ਜਿੱਦਾਂ ਥੋੜਾ ਜਿਹਾ ਖਿੱਚ ਪੈ ਰਹੀ ਵਧੀਆ ਜਵਾੜੇ। ਤੇ ਇਹ ਕਰਕੇ ਦੇਖ ਲੈਣ। ਤੇ ਬੜਾ ਧੰਨਵਾਦ ਜੀ, ਪ੍ਰੋਗਰਾਮ ਬਹੁਤ ਚੜ੍ਹਦੀ ਕਲਾ ਵਿੱਚ ਜਾ ਰਿਹਾ। ਥੈਂਕ ਯੂ ਧੰਨਵਾਦ। ਸਤਿ ਸ੍ਰੀ ਅਕਾਲ ਜੀ। ਜਗਵੀਰ ਸਿੰਘ ਜੀ ਇਹ ਧੁੰਨੀ ਵਾਸਤੇ ਪੁੱਛਦੇ ਸੀਗੇ, ਹਰਨੀਆਂ ਹੋ ਸਕਦਾ ਇਹਨਾਂ ਨੂੰ, ਉੱਥੇ ਡਾਕਟਰ ਤੋਂ ਚੈੱਕ ਕਰਾ ਲਵੇਂ। ਠੀਕ ਹੈ ਜੀ, ਠੀਕ ਜੇ ਮੇਕ ਸ਼ੋਰ ਫਿਰ ਇਲਾਜ ਦੱਸ ਦਵਾਂਗੇ। ਠੀਕ ਹੈ ਜੀ, ਠੀਕ ਹੈ। ਓਕੇ, ਥੈਂਕ ਯੂ। ਹਾਂਜੀ ਸੁਖਤੇਜ ਜੀ ਤੁਹਾਡੇ ਨੂੰ ਦੱਸਿਆ ਕਿ ਤੁਸੀਂ ਡਾਕਟਰ ਦਾ ਇੱਕ ਵਾਰੀ ਚੈੱਕ ਕਰਾ ਲਓ। ਬਹਾਦਰ ਸਿੰਘ ਜੀ ਭੈਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ ਜਿਹੜੀ ਗਲੋ ਹੁੰਦੀ ਹੈ, ਗਰਮ ਹੁੰਦੀ ਹੈ, ਸੱਟਾਂ ਤੋਂ ਵਰਤੀ ਜਾਂਦੀ ਹੈ। ਠੀਕ ਹੈ। ਹਾਂਜੀ, ਜਿਹੜੇ ਬਾਹਰ ਜਾ ਕੇ ਭੈਣਾਂ ਨੂੰ ਖਾਜ ਦੀ ਪ੍ਰੋਬਲਮ ਆਉਂਦੀ ਆ, ਉਹਨਾਂ ਦਾ ਇਮਿਊਨ ਸਿਸਟਮ ਕਮਜ਼ੋਰ ਹੈਗਾ ਜੀ, ਤੇ ਉਹ ਆਪਣੇ ਇਮਿਊਨ ਸਿਸਟਮ ਨੂੰ ਠੀਕ ਕਰ ਲੈਣ। ਵਿਟਾਮਿਨ ਵੀ ਆਉਂਦੇ ਨੇ ਤੇ ਇਹਦੀ ਖਾਤਰ ਆਪਣੇ ਵਿਟਾਮਿਨ ਸੀ ਕ੍ਰਿਸਟਲ ਪਾਊਡਰ ਵੀ ਲਿਆ ਜਾ ਸਕਦਾ, ਤੇ ਆਪਾਂ ਕਾਫੀ ਵਾਰੀ ਦੱਸਿਆ ਹੈਗਾ। ਹਾਂਜੀ, ਤੇ ਇੱਕ ਭਾਈ ਨੇ ਕਾਲ ਕੀਤੀ ਸੀ, ਉਹਨਾਂ ਨੂੰ ਕਿਡਨੀ ਦੀ ਸ਼ੱਕ ਪਾਤੀ ਹਨਾ। ਉਹ ਇਹਦਾ ਮਤਲਬ ਉਹਨਾਂ ਦੇ ਨਾਲ ਨਾਲ ਉਹਨਾਂ ਦੇ ਨਾ ਬਲੈਡਰ ਨੂੰ ਵੀ ਪ੍ਰੋਬਲਮ ਹੈਗੀ ਆ। ਕਈ ਵਾਰੀ ਸਾਡੇ ਜਿਹੜੇ ਔਰਗਨ ਨੇ ਉਹ ਕੱਲੇ ਇੰਨੇ ਵੀਕ ਹੋ ਜਾਂਦੇ ਆ, ਜਾਂ ਉਹ ਇੱਕ ਤਰ੍ਹਾਂ ਪੈਰਾਲਾਈਜ਼ ਹੋ ਜਾਂਦੇ ਨੇ। ਇਹ ਜਿਹੜੀ ਪ੍ਰੋਬਲਮ ਹੈਗੀ ਆ ਉਹਨਾਂ ਦੀ, ਉਹ ਚੈੱਕ ਕਰਵਾਉਣ। ਕੱਲਾ ਬਲੈਡਰ ਵੀ ਪੈਰਾਲਾਈਜ਼ ਹੋ ਸਕਦਾ, ਇਸ ਕਰਕੇ ਉਹਨਾਂ ਨੂੰ ਪ੍ਰੋਬਲਮ ਆ ਰਹੀ ਆ। ਤੇ ਭੈਣਾਂ ਦੀਆਂ ਅੱਖਾਂ ਲਾਲ, ਇਹ ਫਾਈਟੋਸਟਿਗਮਾ ਆਉਂਦੀ ਹੈਗੀ ਆ ਜੀ ਦਵਾਈ, ਉਹ ਖਾ ਸਕਦੇ ਨੇ, ਕਿੱਥੋਂ ਲੈ ਸਕਦੇ ਨੇ, ਖਾਣੀ ਆ ਇਹ। ਤੇ ਮਮੀਰਾ ਨਾਂ ਦੀ ਦਵਾਈ ਆਉਂਦੀ ਹੈਗੀ, ਉਹ ਪਾਉਣੀ ਆ। ਇਹ ਹੋਮਿਓਪੈਥੀ ਦੀਆਂ ਦਵਾਈਆਂ ਨੇ ਭੈਣ ਜੀ। ਤੇ ਇੱਕ ਬੀਬੀ ਨੇ ਭੈਣਾਂ ਨੇ ਕਾਲ ਕੀਤੀ ਸੀ, ਉਹਨਾਂ ਦੇ ਸਾਈਕਲ ਦੀ ਪ੍ਰੋਬਲਮ ਹੈਗੀ ਆ। ਉਹ ਕਿਸੇ ਵੀ ਹੋਮਿਓਪੈਥੀ ਵਾਲੇ ਨਾਲ ਗੱਲ ਕਰਨ ਭੈਣ ਜੀ, ਤੇ ਬੀਬੀਆਂ ਦੀ ਪ੍ਰੋਬਲਮ ਬਹੁਤ ਹੀ ਵਧੀਆ ਤਰੀਕੇ ਨਾਲ ਸੋਲਵ ਹੁੰਦੀ ਆ। ਹੋਮਿਓਪੈਥੀ ਵਧੀਆ ਕਰਦੀ, ਕਿਉਂਕਿ ਇਹਦਾ ਸਾਈਡ ਇਫੈਕਟ ਕੋਈ ਨਹੀਂ, ਨਾ ਇਹ ਗਰਮ ਆ ਨਾ ਇਹ ਖੁਸ਼ਕ ਆ ਭੈਣ ਜੀ। ਤੇ ਇਹ ਕੰਮ ਕਰਨਾ ਹੀ ਕਰਨਾ ਹੈਗਾ ਇਹਨੇ। ਤੇ ਬਾਕੀ ਦਿਲ ਦੀ ਧੜਕਣ ਬਾਰੇ ਪੁੱਛਿਆ ਸੀਗਾ, ਇੱਕ ਡਿਜੀਟਲ ਨਾਂ ਦੀ ਦਵਾਈ ਆਉਂਦੀ ਆ, ਤੇ ਕੈਕਟਸ ਨਾਂ ਦੀ ਦਵਾਈ ਆਉਂਦੀ। ਇਹ ਦੋਹੇ ਲੈ ਸਕਦੇ ਨੇ, ਉਹਦੇ ਨਾਲ ਇਹਨਾਂ ਦੀ ਦਿਲ ਦੀ ਧੜਕਣ ਠੀਕ ਹੋ ਸਕਦੀ ਆ। ਪਰ ਸਟ੍ਰੈਸ ਨੂੰ ਘਟਾਉਣਾ ਚਾਹੀਦਾ ਹੈਗਾ। ਸਟ੍ਰੈਸ ਜਿਵੇਂ ਵਧੂਗਾ ਜਾਂ ਆਪਣੇ ਮਨ ਦੀਆਂ ਪ੍ਰੋਬਲਮਸ, ਕਿਤੇ ਗੁੱਸਾ ਆਉਂਦਾ, ਉਹਦੇ ਨਾਲ ਵੀ ਹੋਊਗਾ ਜੀ ਇਹ ਜ਼ਰੂਰ। ਬਾਕੀ ਆ ਭਾਈ ਸਾਹਿਬ ਦੀ ਧੁੰਨੀ ਦੀ ਆਊਟ ਆਫ ਸ਼ੇਪ, ਇਹਨਾਂ ਦੀ ਉਹੀ ਜਗਰਵੀਰ ਸਿੰਘ ਨੇ ਦੱਸ ਗਏ ਨੇ ਬਈ ਉਹਨਾਂ ਦੀ ਹਰਨੀਆਂ ਹੋ ਸਕਦੀਆਂ ਨੇ। ਨੈਕਸਟ ਮਾਮਕਾ ਲੈ ਲੈਣ ਜੀ। ਨੈਕਸਟ ਮਾਮਕਾ ਦੀਆਂ 30 ਦੀਆਂ ਖੁਰਾਕਾਂ ਲੈਣੀਆਂ ਸ਼ੁਰੂ ਕਰਨ, ਉਹ ਹੈਲਪ ਕਰ ਸਕਦੀਆਂ ਨੇ। ਬੈਲਟ ਵੀ ਲਾ ਸਕਦੇ ਨੇ, ਬੈਲਟ ਆਉਂਦੀ ਹੈਗੀ ਆ। ਪਰ ਇਹਦਾ ਇੱਕ ਛੋਟਾ ਜਿਹਾ ਆਪਰੇਸ਼ਨ ਹੁੰਦਾ ਭੈਣ ਜੀ, ਇੰਨਾ ਜ਼ਿਆਦਾ ਦੀ ਵੱਡੀ ਚੀਜ਼ ਨਹੀਂ ਹੁੰਦੀ, ਉਹ ਕਰਵਾ ਲੈਣਾ ਚਾਹੀਦਾ। ਭੈਣ ਜੀ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਧੰਨਵਾਦ ਹੈ ਜੀ। ਰਾਣੀ ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ। ਹਾਂਜੀ, ਇੱਕ ਹੁਣ ਤਾਂ ਦੱਸ ਗਏ ਉਧਰ ਤਾਂ ਅੱਖਾਂ ਵਾਸਤੇ, ਪਰ ਮੈਂ ਵੀ ਇਹੀ ਦੱਸਣਾ ਸੀਗਾ ਕਿ ਉਹ ਠੰਡੇ ਪਾਣੀ ਦੇ ਜ਼ਰੂਰ ਛਿੱਟੇ ਮਾਰ, ਨਹੀਂ ਤਾਂ ਨੈਪਕਿਨ ਭੇ ਕੇ ਤੇ ਠੰਡੇ ਪਾਣੀ ਦੇ ਰੱਖਣ। ਇੱਕ ਫਟਕੜੀ ਹੈ, ਉਹਨੂੰ ਫਿਲ ਕਰਨ ਦੀ ਲੋੜ ਨਹੀਂ ਹੈਗੀ, ਉਹਨੂੰ ਠੰਡੇ ਦੁੱਧ ਦੇ ਵਿੱਚ ਨਾ ਘੋਲੀ ਜਾਣ ਤਾਂ ਦਹੀਂ ਜਿਹਾ ਬਣ ਜਾਂਦਾ ਫਿਰ। ਤੇ ਉਹਦੇ ਵਿੱਚ ਨੈਪਕਿਨ ਰੱਖ ਕੇ ਜਾਂ ਰੂੰ ਦੇ ਫੰਬੇ ਰੱਖ ਕੇ ਉਹ ਅੱਖਾਂ 'ਚ ਰੱਖਣ। ਸਾਰੀ ਉਹਦੀ ਜੋ ਲਾਲੀ ਲੂਲੀ ਸਭ ਉਹਨੇ ਚੁਗ ਲੈਣੀ ਹੈ ਤੇ ਅੱਖਾਂ ਸਾਫ਼ ਹੋ ਜਾਣੀਆਂ ਉਹਦੀਆਂ। ਤੇ ਬਾਕੀ ਜਿਹੜਾ ਗਰਦਨ ਤੇ ਕਿਹਾ ਸੀਗਾ ਭਾਈ ਸਾਹਿਬ ਨੇ ਕਿ ਉਹਦੀ ਇੱਕ ਗਟੀ ਲੱਗਦੀ ਹੈ, ਉਹ ਤਾਂ ਥੋੜੇ ਦਿਨ ਪਹਿਲਾਂ ਹੀ ਮੇਰੀ ਕੂਹਣੀ ਤੋਂ ਉੱਪਰ ਲੱਗਦੀ ਸੀ, ਮੈਨੂੰ ਏਦਾਂ ਮੇਰੀ ਬਾਂਹ ਨਹੀਂ ਸੀ ਚੁੱਕ ਹੁੰਦੀ। ਤੇ ਮੈਂ ਉਹ ਤੇ ਅਲਸੀ ਦਾ ਤੇਲ ਲਾਇਆ ਤੇ ਹੀਟਿੰਗ ਪੈਡ ਕੀਤਾ, ਤੇ ਬਾਕੀ ਮੈਂ ਨਮਕ ਪਾਣੀ ਦੇ ਟਕੋਰ ਕੀਤੀ ਤੇ ਉਹਨਾਂ ਹੁਣ ਬਿਲਕੁਲ ਠੀਕ ਹੈਗੀ ਹੈ। ਤੇ ਬਾਕੀ ਜਿਹੜਾ ਧੜਕਣ ਲਈ ਕਹਿੰਦੇ ਸੀਗੇ, ਉਹਨਾਂ ਨੂੰ ਤਾਂ ਫਿਰ ਗਰਮ ਚੀਜ਼ਾਂ ਨਹੀਂ ਜ਼ਿਆਦੀਆਂ ਖਾਣੀਆਂ ਚਾਹੀਦੀਆਂ, ਤੇ ਉਹਨਾਂ ਨੂੰ ਫਿਰ ਜਾਂ ਤਾਂ ਤ੍ਰਿਪਲਾ ਰਾਤ ਨੂੰ ਭੇਂਗੇ ਸਵੇਰ ਨੂੰ ਉਹ ਖਾਣ,
ਤੇ ਨਾਲੇ ਠੰਡੀ ਚੀਜ਼ ਕੋਈ ਵੀ ਹੈਗੀ ਹੈ ਜਿੱਦਾਂ ਹਦਵਾਣਾ ਵਗੈਰਾ ਖਾ ਲਿਆ ਜਾਂ ਫਿਰ ਧਨੀਆ ਭੇ ਕੇ ਰਾਤ ਨੂੰ ਉਹ ਪੀ ਲਿਆ ਸਵੇਰ ਨੂੰ ਪਾਣੀ ਉਹਦੇ ਨਾਲ ਵੀ ਕਾਫੀ ਫਰਕ ਪੈਂਦਾ ਹੈ ਜੀ। ਤੇ ਇੱਕ ਚੀਜ਼ ਹੋਰ ਦੱਸੇ, ਹਾਂ ਇੱਕ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੀ ਭੈਣ ਨੇ ਕਿਹਾ ਸੀਗਾ ਕਿ ਮੈਨੂੰ ਮਹੀਨਾ ਸਹੀ ਨਹੀਂ ਆਉਂਦਾ ਨਾ, ਸ਼ਾਇਦ ਹੋ ਸਕਦਾ ਉਹ ਮਤਲਬ ਉਹਦੀ ਏਜ ਹੁਣ ਸਾਨੂੰ ਨਹੀਂ ਪਤਾ ਕਿੰਨੀ ਹੋਊਗੀ, ਤੇ ਹੋ ਸਕਦਾ ਉਹਦਾ ਟਾਈਮ ਹੋ ਗਿਆ ਹੋਊਗਾ ਹਟਣ ਤੇ, ਤਾਂ ਵੀ ਏਦਾਂ ਹੋ ਜਾਵੇ 2 ਮਹੀਨੇ ਆਉਂਦੇ 4 ਮਹੀਨੇ ਨਹੀਂ ਆਉਂਦੇ, 4 ਮਹੀਨੇ ਆਉਂਦੇ 2 ਮਹੀਨੇ ਨਹੀਂ ਆਉਂਦੇ ਨਾ, ਤੇ ਉਹ ਵੀ ਪਤਾ ਨਹੀਂ ਮੈਨੀਪੋਜ਼ ਦਾ ਉਹਨੂੰ ਕੋਈ ਸਾਈਨ ਹੋਊਗਾ ਤਾਂ ਸ਼ਾਇਦ ਉਹਦੇ ਕਰਕੇ ਵੀ ਹੋ ਸਕਦਾ ਉਹਨੂੰ, ਤੇ ਪਰ ਫਿਰ ਵੀ ਇੱਕ ਵਾਰੀ ਆਪਣਾ ਡਾਕਟਰ ਨੂੰ ਚੈੱਕ ਕਰਾ ਲੈਣਾ, ਬਸ ਇਹੀ ਕਹਿਣਾ ਸੀ ਮੈਂ। ਥੈਂਕ ਯੂ ਜੀ। ਓਕੇ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਬਲਵਿੰਦਰ। ਹੈਲੋ, ਹਾਂਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਹਾਂ ਹਾਂਜੀ, ਉਹ ਇੱਕ ਤਾਂ ਉਹ ਖਾਜ ਬਾਰੇ ਦੱਸਣਾ ਸੀਗਾ, ਜਿਨ੍ਹਾਂ ਦੇ ਖਾਜ ਹੁੰਦੀ ਆ ਤੇ ਉਹ ਨਿੰਮ ਦੇ ਪੱਤੇ ਮਿਲ ਜਾਂਦੇ ਇੱਥੋਂ, ਤੇ ਉਹ ਥੋੜੇ ਜਿਹੇ ਭਿਉਂ ਕੇ ਉਹਨੂੰ ਉਬਾਲ ਲੈਣਾ, ਉਬਾਲ ਕੇ ਉਹਦੇ ਨਾਲ ਅੱਗੇ ਵੀ ਦੱਸਿਆ ਸੀ ਪੰਜਾਬੀ ਰੇਡੀਓ ਤੇ, ਉਹਦੇ ਨਾਲ ਉਹਨੂੰ ਨੈਪਕਿਨ ਜਾਂ ਕੋਈ ਕਾਟਨ ਦਾ ਰੁਮਾਲ ਲੈ ਕੇ ਭਿਉਂ ਕੇ ਵੀ ਪਹਿਲਾਂ ਆਪਣਾ ਨਹਾ ਲੈਣਾ, ਤੇ ਨਹਾ ਕੇ ਉਸ ਤੋਂ ਬਾਅਦ ਉਹਨੂੰ ਭਿਉਂ ਕੇ ਉਹ ਸਾਰੇ ਪਿੰਡੇ ਉਹ ਫੇਰਿਆ ਕਰਨ, ਤੇ ਬਾਕੀ ਨਿੰਮ ਥੋੜੀ ਜਿਹੀ ਪੀ ਵੀ ਲੈਣ, ਕਿਉਂਕਿ ਉਹਨਾਂ ਦੇ ਜੋ ਵੀ ਹੋਊਗੀ ਅੰਦਰ ਬੋਡੀ ਦੇ ਆਪਣੇ ਹੁੰਦੇ ਆ, ਇਨਫੈਕਸ਼ਨ ਹੁੰਦੀ ਆ, ਕੋਈ ਐਲਰਜੀ ਹੁੰਦੀ ਆ, ਉਹ ਤੋਂ ਉਹ ਹੋ ਜਾਂਦਾ ਠੀਕ। ਤੇ ਬਾਕੀ ਲੋਹ ਭਸਮ ਥੋੜੀ ਜਿਹੀ ਮੱਕੀ ਦੇ ਦਾਣੇ ਜਿੰਨੀ, ਜਾਂ ਤਾਂ ਮੱਖਣੀ ਦੇ ਵਿੱਚ ਲੈ ਲੈਣ, ਮੱਖਣੀ ਹੁਣ ਆਪਦੀ ਵੀ ਆਪਾਂ ਕਈ ਲੋਕ ਬਣਾ ਲੈਂਦੇ ਆ, ਬਣਾ ਲੈਂਦੇ ਆ, ਜਾਂ ਸ਼ਹਿਦ ਚ ਲੈ ਲੈਣ, ਤੇ ਉਹ ਵੀ ਉਹ ਮੈਂ ਉਹ ਵਰਤੀ ਆਪ ਖੁਦ ਲੋਹ ਭਸਮ ਨਾ, ਮੈਂ ਆਪਣੀ ਦਵਾਈ ਛੱਡੀ ਸੀ ਇਹਦੇ ਖਾਜ ਵਾਲੀ, ਮੇਰੇ ਵੀ ਐਂ ਧੱਪੜ ਹੁੰਦੇ ਸੀ ਚਪਾਕੀ ਉਹ, ਤੇ ਮੈਂ 3.5 ਸਾਲ ਹਾਈਡਰੋਕਸੀਜੀਨ ਖਾਧੀ ਆ, ਉਹ ਛੱਡੀ ਆ ਮੈਂ ਇਹਦੇ ਨਾਲ ਲੋਹ ਭਸਮ ਜੀ। ਹਾਂਜੀ, ਤੇ ਬਾਕੀ ਇੱਕ ਜਿਹੜਾ ਕੰਨਾਂ ਦਾ ਉਹ ਕਹਿੰਦੇ ਸੀਗੇ, ਕੰਨਾਂ ਦਾ ਮੈਂ ਤਾਂ ਜੈਤੂਨ ਦਾ ਤੇਲ ਪਹਿਲਾਂ ਦੱਸਿਆ ਸੀ, ਪਰ ਉਹ ਕਿਸੇ ਕੋਲ ਹੈ ਨਹੀਂ ਸੀ ਇੰਡੀਆ, ਉਹਨਾਂ ਨੇ ਸਰੋਂ ਦੇ ਤੇਲ 'ਚ ਤਜਰਬਾ ਕੀਤਾ ਸੀ। ਸੁਣਨ ਲਈ ਤੁਸੀਂ ਸਰੋਂ ਦਾ ਵੀ ਪਾ ਸਕਦੇ ਆ ਤੇ ਜੈਤੂਨ ਦਾ ਵੀ ਪਾ ਸਕਦੇ ਆ, ਜਿਹੜਾ ਵੀ ਤੁਹਾਡੇ ਕੋਲ ਹੈਗਾ ਤੁਸੀਂ ਦੱਸ ਹੀ ਦਿੱਤਾ, ਕਿਉਂਕਿ ਜੈਤੂਨ ਦਾ ਤੇਲ ਥੋੜਾ ਜਿਹਾ ਗਰਮ ਹੁੰਦਾ, ਸਰੋਂ ਦਾ ਤੇਲ ਕਹਿਣ ਦੇ ਥੋੜਾ ਠੰਡਾ ਹੁੰਦਾ, ਪਰ ਦਾਲਚੀਨੀ ਵਿੱਚ ਗਰਮ ਹੋਈ ਜਾਂਦੀ, ਉਹ ਬੈਲੈਂਸ ਹੋ ਜਾਂਦਾ ਇੱਕੋ ਜਿਹੀ। ਬਾਕੀ ਜਿਹੜੀ ਹਾਲ ਉਹ ਪੁੱਛਿਆ ਕਿਸੇ ਨੇ, ਹਾਲ ਉਹ ਗਰਮ ਹੁੰਦੀ ਆ, ਇਹ ਸੱਟਾਂ ਦੇ ਵੀ ਵਰਤੀ ਜਾਂਦੀ ਹੈ, ਜਿਨ੍ਹਾਂ ਦੇ ਟਿਸ਼ੂ ਗੋਡਿਆਂ ਦੇ ਹੈਗੇ ਆ ਨਾ, ਉਹ ਵੀ ਇਹ ਖਾ ਸਕਦੇ ਆ, ਉਹਨਾਂ ਦੇ ਗੋਡੇ ਠੀਕ ਹੋ ਜਾਣਗੇ। ਇਹ ਖਾਣੀ ਕਿੱਦਾਂ ਵਾ ਉਹਨਾਂ ਨੇ ਇਹ ਪੁੱਛਿਆ ਸੀ, ਪਰ ਇਹ ਨਹੀਂ, ਇਹ ਮੈਂ ਦੱਸ ਦਿੰਦੀ, ਮੈਂ ਆਪ ਵਰਤੀ ਆ। ਮੈਂ ਚਮਚਾ ਕੁ ਭਿਉਂ ਲੈਂਦੀ ਹੁੰਦੀ ਆ ਗਲਾਸ ਦੇ ਵਿੱਚ, ਪਾਣੀ ਦੇ ਵਿੱਚ ਭਿਉਂ ਕੇ ਫੇਰ ਉਹਨੂੰ ਦੁੱਧ ਦੇ ਵਿੱਚ ਰਿੰਨ ਲੈਂਦੀ ਆ, ਉਵੇਂ ਮੈਂ ਤਾਂ ਖਾਂਦੀ ਆ। ਉਹ ਮੇਰੀ ਫਰੈਂਡ ਕਹਿੰਦੀ ਮੇਰਾ ਚੇਤਾ ਭੁੱਲ ਜਾਂਦਾ, ਮੈਂ ਤਾਂ 2-4 ਚਮਚੇ ਇਕੱਠੇ ਭਿਉਂ ਲੈਂਦੀ ਆ, ਤੇ ਉਹ ਇਕੱਠੇ ਵੀ ਭਿਉਂ ਸਕਦੇ ਆ ਤੁਸੀਂ, ਜਿਵੇਂ ਤੁਹਾਨੂੰ ਠੀਕ ਲੱਗਦਾ। ਤੇ ਬਾਕੀ ਜੇ ਤੁਸੀਂ ਦੁੱਧ ਦੇ ਵਿੱਚ ਇਹਨੂੰ ਥੋੜਾ ਜਿਹਾ ਠੰਡਾ ਕਰਨਾ ਇਹਦੀ ਤਸੀਰ, ਤੇ ਉਹ ਗਾਜਰ ਵੀ ਕੱਦੂਕਸ ਕਰ ਸਕਦੇ ਆ। ਗਾਜਰ ਇਹਨੂੰ ਦੁੱਧ ਦੇ ਵਿੱਚ ਉਬਾਲ ਲਓ, ਪਹਿਲਾਂ ਭਿਉਂਤੀ ਹੋਊਗੀ ਪਾਣੀ ਦੇ ਵਿੱਚ, ਫਿਰ ਇਹਨੂੰ ਦੁੱਧ ਦੇ ਵਿੱਚ ਉਬਾਲ ਲਓ, ਨਾਲ ਗਾਜਰ ਛੋਟੀ ਜਿਹੀ ਕੱਦੂਕਸ ਕਰ ਲੈਣ, ਉਹਦੇ ਨਾਲ ਨਾਲੇ ਜਿਨ੍ਹਾਂ ਦੀ ਜੇ ਕੋਈ ਮਤਲਬ ਅੱਖਾਂ ਦੀ ਕੋਈ ਪ੍ਰੋਬਲਮ ਆ ਉਹ ਵੀ ਠੀਕ ਹੋ ਜਾਂਦੀ ਆ ਉਹਦੇ ਨਾਲ, ਜੇ ਕੋਈ ਦਿਲ ਦੀ ਪ੍ਰੋਬਲਮ ਆ ਗਾਜਰਾਂ ਦੇ ਨਾਲ ਉਹ ਵੀ ਠੀਕ ਹੋ ਜਾਂਦੀ ਆ, ਨਾਲੇ ਜਿਹੜੀ ਇਹਦੀ ਤਸੀਰ ਥੋੜੀ ਜਿਹੀ ਗਰਮ ਹੁੰਦੀ ਆ ਉਹ ਠੀਕ ਹੋ ਜਾਂਦੀ ਆ। ਤੇ ਜਿਹੜੇ ਜਿਨ੍ਹਾਂ ਦੇ ਪੈਰ ਉਹਨਾਂ ਦੇ ਸੁੱਕਦੇ ਆ, ਉਹ ਜ਼ਿੰਕ ਵੀ ਖਾਣ, ਤੇ ਜੇ ਨੈਚੁਰਲ ਜ਼ਿੰਕ ਖਾਣਾ ਉਹਨਾਂ ਨੇ ਤਾਂ ਨਾਰੀਅਲ ਦਾ, ਮੈਂ ਅੱਗੇ ਵੀ ਦੱਸਿਆ ਹੈ ਬਈ ਇਹਦੇ ਚ ਜ਼ਿੰਕ ਤੇ ਮੈਗਨੀਸ਼ੀਅਮ ਹੁੰਦਾ ਹੈ ਇਹਦੇ ਚ, ਜਿਹੜਾ ਆਪਾਂ ਜ਼ਿੰਕ ਦਾ ਆਹ ਕੋਕੋਨਟ ਸੁੱਕਾ ਜਿਹੜਾ ਆਪਾਂ ਲੈਂਦੇ ਆ, ਨਹੀਂ ਸੁੱਕਾ ਲੈ ਸਕਦੇ, ਉਹ ਭਿਉਂ ਲੈਣ ਪਾਣੀ ਦੇ ਵਿੱਚ, ਉਹਨੂੰ ਉਹ ਭਿਉਂ ਕੇ ਸਵੇਰ ਨੂੰ ਖਾ ਲਿਆ ਕਰਨ, ਸਵੇਰ ਦਾ ਭਿਉਂਤਾ ਸ਼ਾਮ ਨੂੰ ਖਾ ਲਿਆ ਕਰਨ, ਇਸ ਤਰ੍ਹਾਂ ਕਰ ਲੈਣ। ਤੇ ਅੱਖਾਂ ਦੇ ਲਈ ਜਿਹੜਾ ਲਾਲੀ ਆ, ਮੈਂ ਖੁਦ ਵਰਤਿਆ, ਮੈਨੂੰ ਵੀ ਅੱਖਾਂ ਪਿਛਲੇ ਹਫ਼ਤੇ ਜਦੋਂ ਤੁਹਾਨੂੰ ਮੈਂ ਦੱਸਿਆ ਮੈਂ ਸਿੱਕ ਹੋਈ ਆ, ਮੇਰੀਆਂ ਅੱਖਾਂ ਐ ਲਾਲ ਹੋ ਗਈਆਂ ਸੀਗੀਆਂ, ਮੈਨੂੰ ਕਿਸੇ ਨੇ ਕਿਹਾ ਵੀ ਤੇਰੀਆਂ ਅੱਖਾਂ ਇੰਨੀਆਂ ਲਾਲ ਆ, ਵੀ ਮੈਂ ਕਿਹਾ ਸ਼ੈਂਪੂ ਪੈ ਗਿਆ ਸ਼ਾਇਦ, ਪਰ ਮੈਨੂੰ ਆਪ ਨੂੰ ਵੀ ਲੱਗਿਆ ਹੈ, ਤੇ ਫਿਰ ਮੈਂ ਉਹ ਆ ਕੇ ਸ਼ਹਿਦ ਵੀ ਪਾਇਆ, ਉਹਦੇ ਚ ਜੋ ਇਨਫੈਕਸ਼ਨ ਆ ਤੁਹਾਡੀ ਉਹ ਵੀ ਨਿਕਲ ਜਾਂਦੀ ਹੈ, 2-3 ਦਿਨ ਲਗਾਤਾਰ ਮੈਂ ਸ਼ਹਿਦ ਪਾਇਆ। ਫੜਕੜੀ ਤੇ ਨਿੰਮ, ਫੜਕੜੀ ਮੇਰੇ ਕੋਲ ਖਿੱਲ ਕੀਤੀ ਹੋਈ ਸੀਗੀ, ਉਹ ਮੈਂ ਨਿੰਮ ਦੇ ਪੱਤੇ
ਉਹ ਮੈਂ ਪਾ ਕੇ ਇਹਦੇ ਚ ਪਾਣੀ ਚ ਉਬਾਲ ਕੇ ਉਹਦੇ ਕਾਟਨ ਦੇ ਜਿਹੜੇ ਹੁੰਦੇ ਆਪਣੇ ਉਹ ਕਾਟਨ ਬਾਲ ਲੈ ਕੇ ਉਹ ਚ ਭਿਉਂ ਕੇ ਉਹ ਅੱਖਾਂ ਤੇ ਰੱਖੇ ਸੀ। ਤੇ ਮੈਂ ਮਾਸਕ ਜਿਹੜੀ ਹੁੰਦੀ ਆਪਣੀ ਕਲੀਨ ਮਾਸਕ ਆਪਾਂ ਜਿਵੇਂ ਮੂੰਹ ਤੇ ਲਾਉਨੇ ਆ, ਮੈਂ ਅੱਖਾਂ ਤੇ ਲਾ ਕੇ ਕੰਨਾਂ ਦੇ ਦੁਆਲੇ ਤਾਂ ਕਿ ਉਹ ਹਿੱਲਣ ਨਾ। 10-15 ਮਿੰਟ ਤੁਸੀਂ ਉਹ ਰੱਖੋ, ਉਹਦੇ ਨਾਲ ਜਿਹੜੀ ਤੁਹਾਡੀ ਇਨਫੈਕਸ਼ਨ ਆ ਉਹ ਨਿਕਲ ਜਾਂਦੀ ਆ। ਬਾਕੀ ਜਿਹੜੇ ਕਿਡਨੀ ਲਈ ਪੁੱਛਦੇ ਸੀ ਉਹ ਅੱਗੇ ਵੀ ਆਪਾਂ ਦੱਸਿਆ, ਇੱਥੇ ਛੱਲੀਆਂ ਦੇ ਵਾਲ ਉਬਾਲ ਕੇ 5-4 ਛੱਲੀਆਂ ਦੇ ਵਾਲ ਲੈ ਲੈਣ, 1 ਲੀਟਰ ਪਾਣੀ ਚ ਉਬਾਲ ਕੇ ਉਹ ਪੀਂਦੇ ਰਹਿਣ। ਧਨੀਆ ਵੀ ਸੁੱਕਾ ਭਿਉਂ ਕੇ ਉਹ ਉਬਾਲ ਕੇ ਪੀ ਲੈਣਾ। ਬਾਕੀ ਜੌਂ ਜਿਨ੍ਹਾਂ ਦੇ ਪੈਰ ਸੁੱਜਦੇ ਆ ਉਹ ਵੀ ਪੀ ਸਕਦੇ ਆ, ਕਿਉਂਕਿ ਸਵੈਲਿੰਗ ਹੁੰਦੀ ਹੈ, ਝੜੀਮਾ ਹੁੰਦਾ ਉਹ ਨਿਕਲ ਜਾਂਦਾ ਹੈ। ਜੇ ਤੁਸੀਂ ਜੌਂ ਭਿਉਂ ਕੇ ਮੁੱਠੀ 1 ਲੀਟਰ ਪਾਣੀ ਦੇ ਵਿੱਚ ਉਬਾਲ ਕੇ ਇਹ ਰੋਜ਼ ਪੀਨੇ ਆ, ਇਹ ਕਿਡਨੀ ਲਈ ਵੀ ਠੀਕ ਆ ਤੇ ਇਹ ਜਿਹੜੀ ਸਵੈਲਿੰਗ ਹੁੰਦੀ ਆ ਗਿੱਟਿਆਂ ਤੇ ਉਹਦੇ ਲਈ ਵੀ ਠੀਕ ਆ। ਤੇ ਆ ਦਿਲ ਦੀ ਧੜਕਣ ਲਈ ਥੋੜੀਆਂ ਜਿਹੀਆਂ ਸੌਗੀ ਲੈ ਲੈਣ, ਉਹਨੂੰ ਗੁਲਾਬ ਜਾਂ 5-4 ਸੌਗੀ ਰਾਤ ਨੂੰ ਗੁਲਾਬ ਜਲ ਦੇ ਵਿੱਚ ਭਿਉਂ ਦੇਣ, ਸਵੇਰੇ ਉਹ ਖਾ ਲੈਣ। ਤੇ ਚਲੋ ਜੀ, ਓਕੇ, ਥੈਂਕ ਯੂ, ਤੁਹਾਡਾ ਟਾਈਮ ਵੀ ਹੋ ਗਿਆ। ਓਕੇ ਜੀ, ਟਾਈਮ ਦੇਣ ਲਈ ਬਹੁਤ ਧੰਨਵਾਦ ਹੈ ਜੀ। ਸਾਡੇ ਅਗਲੇ ਕਾਲ ਨੇ ਸੁਰਿੰਦਰਜੀਤ। ਹਾਂਜੀ ਭੈਣ ਜੀ, ਸਤਿ ਸ੍ਰੀ ਅਕਾਲ ਜੀ। ਬਹੁਤ ਭਲੇ ਦਾ ਕੰਮ ਕਰ ਰਹੇ ਜੀ, ਵਾਹਿਗੁਰੂ ਤੰਦਰੁਸਤੀ ਬਖਸ਼ੇ। ਮੈਂ ਪਿੱਤੇ ਦੀ ਪੱਥਰੀ ਬਾਰੇ ਪੁੱਛਣਾ ਸੀਗਾ। ਪਿੱਤੇ ਦੀ ਪੱਥਰੀ ਬਾਰੇ ਕਿਸੇ ਨੂੰ ਪਤਾ ਹੋਵੇ ਵੀ ਕਾਹਦੇ ਨਾਲ ਨਿਕਲ ਸਕਦੀ? ਠੀਕ ਹੈ ਜੀ। ਹਾਂਜੀ ਠੀਕ ਹੈ ਜੀ, ਆਪਾਂ ਜ਼ਰੂਰ ਪੁੱਛ ਲੈਨੇ। ਥੈਂਕ ਯੂ ਜੀ। ਓਕੇ ਜੀ, ਓਕੇ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਆਪਾਂ ਇੱਕ ਬ੍ਰੇਕ ਲੈਣੀ ਹੈ। ਬ੍ਰੇਕ ਤੋਂ ਬਾਅਦ ਵਾਪਸ ਆਣ ਕੇ ਫਿਰ ਆਪਾਂ ਹੋਮ ਰੈਮਡੀ ਦੀਆਂ ਗੱਲਾਂ ਕਰਦੇ ਹਾਂ ਤੇ ਆਉਨੇ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO University 1450 AM, KIID Sacramento 1470 AM, KWRU Fresno 1300 AM, KLHC Bakersfield 1350 AM, KCVR Stockton Modesto 1570 AM। ਪ੍ਰਾਈਡ ਟਰੱਕ ਸੇਲਜ਼ ਵਾਲਿਆਂ ਨੇ ਫੌਂਟੇਨਾ, ਸਟਾਕਟਨ ਅਤੇ ਫ੍ਰੈਜ਼ਨੋ ਤੋਂ ਬਾਅਦ ਆਪਣੀ ਨਵੀਂ ਬ੍ਰਾਂਚ ਖੋਲ ਦਿੱਤੀ ਹੈ ਡੈਲਸ, ਟੈਕਸਸ ਦੇ ਵਿੱਚ। ਇਹਨਾਂ ਕੋਲ ਹਰ ਮੇਕ ਅਤੇ ਮਾਡਲ ਦੇ ਟਰੱਕ ਟ੍ਰੇਲਰਸ ਦੀ ਇਨਵੈਂਟਰੀ ਹੈ। ਇਨ ਹਾਊਸ ਫਾਈਨੈਂਸਿੰਗ, ਜ਼ੀਰੋ ਡਾਊਨ ਜਾਂ ਲੋ ਡਾਊਨ ਤੇ ਵੀ। ਛੋਟੀਆਂ ਜਾਂ ਵੱਡੀਆਂ ਫਲੀਟ ਦੇ ਲਈ ਬੈਸਟ ਫਾਈਨੈਂਸ ਰੇਟਸ ਅਵੇਲੇਬਲ। 2017, 18, 19 ਦੇ ਟਰੱਕ 2 ਲੱਖ ਮੀਲ ਤੋਂ ਘੱਟ ਸਟਾਕ ਵਿੱਚ ਹਨ, ਉਹ ਵੀ ਫੈਕਟਰੀ ਵਾਰੰਟੀ ਦੇ ਨਾਲ। ਇਹਨਾਂ ਦੀ ਟੀ-ਪਾਈਨ ਲੀਜ਼ਿੰਗ ਸਰਵਿਸ ਦੇ ਨਾਲ ਤੁਹਾਨੂੰ ਨਵੇਂ ਵਾਲਵੋ ਅਤੇ ਫ੍ਰੇਟਲਾਈਨਰ ਦੇ ਟਰੱਕ ਮਿਲਣਗੇ, ਫੁੱਲ ਮੇਨਟੇਨੈਂਸ included। ਹਰ ਸਾਲ ਨਵਾਂ ਟਰੱਕ। ਫੌਂਟੇਨਾ ਦੇ ਲਈ ਕਾਲ 1866-252-8494, ਸਟਾਕਟਨ ਦੇ ਲਈ ਕਾਲ 1866-252-8781, ਫ੍ਰੈਜ਼ਨੋ ਦੇ ਲਈ ਕਾਲ 1855-524-7723, ਡੈਲਸ ਟੈਕਸਸ ਲਈ ਕਾਲ 2099056600, 209905-6600। ਪ੍ਰਾਈਡ ਟਰੱਕ ਸੇਲਜ਼। ਮੈਂ ਕਿਹਾ ਜੀ ਸੁਣੋ, ਲੱਕੀ ਦੇ ਬਰਥਡੇ ਪਾਰਟੀ ਤੇ 50 ਤੋਂ 60 ਗੈਸਟ ਹੋ ਜਾਣੇ ਆ। ਮੇਰੇ ਕੋਲੋਂ ਨਹੀਂ ਘਰ 'ਚ ਖਾਣਾ ਬਣਦਾ, ਤੁਸੀਂ ਕਿਸੇ ਰੈਸਟੋਰੈਂਟ ਤੋਂ ਹੀ ਖਾਣਾ ਆਰਡਰ ਕਰ ਦਿਓ। ਨਾਲੇ ਲਾਸਟ ਈਅਰ ਜਿਹੜਾ ਆਪਾਂ ਖਾਣਾ ਆਰਡਰ ਕੀਤਾ ਸੀ ਨਾ, ਉਹ ਡਿਨਰ ਟਾਈਮ ਤੱਕ ਤਾਂ ਠੰਡਾ ਹੀ ਹੋ ਗਿਆ ਸੀ। ਇਸ ਵਾਰ ਕਿਸੇ ਹੋਰ ਜਗ੍ਹਾ ਤੋਂ ਆਰਡਰ ਕਰਿਓ। ਓ ਪੰਮੀ, ਤੂੰ ਫਿਕਰ ਨਾ ਕਰ, ਫੋਨ ਚੱਕ ਤੇ ਕਾਲ ਕਰ ਇੰਡੀਅਨ ਕਿਚਨ ਕੇਟਰਿੰਗ ਸਰਵਿਸਿਜ਼ ਵਾਲਿਆਂ ਨੂੰ। ਉਹਨਾਂ ਦੀ ਟੀਮ ਫਰੈਸ਼ ਫੂਡ ਔਨ ਸਾਈਟ ਬਣਾਉਂਦੀ ਹੈ। ਉਹ ਲਾਈਵ ਕੇਟਰਿੰਗ ਕਰਦੇ ਆ, ਭਾਵੇਂ ਗੈਸਟ 50 ਹੋਣ ਜਾਂ 500, ਉਹ ਸਾਰਾ ਕੰਮ ਆਪੇ ਹੀ ਸਾਂਭ ਲੈਂਦੇ ਆ। ਤੈਨੂੰ ਟੈਨਸ਼ਨ ਦੀ ਲੋੜ ਨਹੀਂ। ਜੇ ਤੁਹਾਡੇ ਘਰ ਵੀ ਕੋਈ ਇਸ ਤਰ੍ਹਾਂ ਦਾ ਪ੍ਰੋਗਰਾਮ ਹੈ ਤਾਂ ਫਿਰ ਤੁਸੀਂ ਵੀ ਕਾਲ ਕਰਿਓ ਇੰਡੀਅਨ ਕਿਚਨ ਕੇਟਰਿੰਗ ਸਰਵਿਸਿਜ਼। ਐਨੀਵੇਅਰ ਇਨ ਨਾਰਥ ਕੈਲੀਫੋਰਨੀਆ, ਭਾਵੇਂ ਸੈਕਰਾਮੈਂਟੋ ਹੋਵੇ ਜਾਂ ਪੇ ਏਰੀਆ ਜਾਂ ਫਿਰ ਮੈਡਿਸਟੋ ਏਰੀਆ, ਉਹ ਆਪਣੀ ਟੀਮ ਨਾਲ ਲਿਜਾ ਕੇ ਲਾਈਵ ਕੇਟਰਿੰਗ ਕਰਦੇ ਨੇ, ਫਰੈਸ਼ ਫੂਡ ਤੇ ਫਰੈਸ਼ ਨਾਨ। ਅੱਜ ਹੀ ਕਾਲ ਕਰੋ ਮਨੀ 916 505 0185, ਗੁਰਵਿੰਦਰ 209 222 7860। ਡਾਕਟਰ ਗੁਰਵਿੰਦਰ ਕੌਰ ਬਾਟ DC ਅਤੇ ਜੀਓ ਹੈਲਥ ਸੈਂਟਰ ਇਥੋਂ ਟਰੱਕ ਡਰਾਈਵਰ DOT ਫਿਜ਼ੀਕਲਸ ਡਰੱਗ ਟੈਸਟਿੰਗ ਕਰਵਾ ਸਕਦੇ ਹਨ। ਸੇਮ ਡੇ ਅਪਾਇੰਟਮੈਂਟ ਅਤੇ ਟਰੱਕਿੰਗ ਕੰਪਨੀਆਂ ਦੇ ਲਈ ਰੈਂਡਮ ਡਰੱਗ ਟੈਸਟਿੰਗ ਦੇ ਪ੍ਰੋਗਰਾਮ ਵੀ ਅਵੇਲੇਬਲ ਹਨ। ਜੇਕਰ ਤੁਹਾਡੇ ਨੈਕ ਅਤੇ ਬੈਕ ਪੇਨ ਹੈ ਤੇ ਇਹਨਾਂ ਕੋਲ ਕਾਇਰੋਪ੍ਰੈਕਟਿਕ ਦੀ ਸੇਵਾਵਾਂ ਵੀ ਲੈ ਸਕਦੇ ਹੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਡਾਕਟਰ ਗੁਰਵਿੰਦਰ ਕੌਰ ਬਾਟ 9165500350, 916 550 0350, 2628 El Camino Avenue, Suite C1, Sacramento। ਇੰਸ਼ੋਰੈਂਸ ਦੀ ਦੁਨੀਆ ਦੇ ਵਿੱਚ ਭਰੋਸੇਮੰਦ ਨਾਮ
ਖਾਲਸਾ ਇੰਸ਼ੋਰੈਂਸ ਏਜੰਸੀ। ਆਪਣੇ ਕਿਸੇ ਵੀ ਤਰੀਕੇ ਦੀ ਇੰਸ਼ੋਰੈਂਸ, ਆਟੋ, ਹੋਮ, ਕਮਰਸ਼ੀਅਲ, ਲਾਈਫ ਕਰਵਾਉਣੀ ਹੋਵੇ ਤਾਂ ਅੱਜ ਹੀ ਸੰਪਰਕ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ, 26 ਸਾਲ ਤੋਂ ਵੱਧ ਦਾ ਤਜਰਬਾ। ਕਾਲ 408 272 2500 4082722500। ਖਾਲਸਾ ਇੰਸ਼ੋਰੈਂਸ ਏਜੰਸੀ 4082722500। ਵਾਓ ਵੀਰ ਜੀ, ਘਰ ਤਾਂ ਇੰਨਾ ਸੋਹਣਾ ਤੁਸੀਂ ਬਣਾਇਆ ਹੀ ਹੈ। ਘਰ ਦਾ ਫਰਨੀਚਰ ਤਾਂ ਇਸ ਤੋਂ ਵੀ ਜ਼ਿਆਦਾ ਸੋਹਣਾ ਹੈ। ਦੀਵਾਨ, ਬੈੱਡ, ਪੇਟੀ ਬੈੱਡ, ਸੋਫਾ ਤੇ ਮੈਟਰਸ ਦੇ ਤਾਂ ਕਿਆ ਹੀ ਕਹਿਣੇ। ਤੁਹਾਨੂੰ ਪਤਾ ਮੈਂ ਕਿੰਨੀਆਂ ਦੁਕਾਨਾਂ ਘੁੰਮ ਲਈਆਂ, ਪਰ ਇੰਨਾ ਸੋਹਣਾ ਫਰਨੀਚਰ ਮੈਨੂੰ ਕਿਤੇ ਨਹੀਂ ਮਿਲਿਆ। ਕਿਉਂਕਿ ਇਹ ਫਰਨੀਚਰ ਆਇਆ ਮੈਟਰੈਸ ਐਂਡ ਫਰਨੀਚਰ ਐਕਸਪ੍ਰੈਸ ਤੋਂ। ਯੈਸ, ਜੇਕਰ ਤੁਸੀਂ ਵੀ ਆਪਣੇ ਘਰ ਲਈ ਕੁਆਲਿਟੀ ਵਾਲਾ ਡਿਫਰੈਂਟ ਫਰਨੀਚਰ ਲੈਣਾ ਚਾਹੁੰਦੇ ਹੋ ਤਾਂ ਅੱਜ ਹੀ ਆਓ ਮੈਟਰੈਸ ਐਂਡ ਫਰਨੀਚਰ ਐਕਸਪ੍ਰੈਸ, ਜਿੱਥੇ ਪੇਟੀ ਬੈੱਡ, ਦੀਵਾਨ ਬੈੱਡ, ਸੋਫਾਸ, ਮੈਟਰੈਸ ਸਭ ਕੁਝ ਅਵੇਲੇਬਲ ਹੈ। ਮੈਟਰੈਸ ਐਂਡ ਫਰਨੀਚਰ ਐਕਸਪ੍ਰੈਸ, ਰੋਜ਼ਵੈਲ 1811 ਡਗਲਸ ਬੁਲੇਵਾਰਡ, ਰੋਜ਼ਵੈਲ, ਰੋਜ਼ ਸਟੋਰ ਦੇ ਨਜ਼ਦੀਕ। ਕਾਲ Amrit 5304155959। ਇਹਨਾਂ ਦੀ ਯੂਬਾ ਸਿਟੀ ਦੀ ਲੋਕੇਸ਼ਨ ਹੈ 1529 ਕਲੂਸਾ ਐਵੇਨਿਊ, ਜੌਨ ਡੀਅਰ ਟਰੈਕਟਰ ਡੀਲਰਸ਼ਿਪ ਦੇ ਨਾਲ। ਕਾਲ ਮੈਨੀ 5303003663। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਅੱਜ ਹੀ ਕਾਲ ਕਰੋ 408 722 7698 408 722 7698। ਉਹ ਕਿੱਥੇ ਰਹਿ ਗਏ ਸੀ ਤੁਸੀਂ? ਮੈਂ ਕਾਦਾ ਉਡੀਕੀ ਜਾਣਾ ਤੁਹਾਨੂੰ। ਆ ਲਓ ਸਾਰਾ ਸਮਾਨ। ਇਹ ਇੰਨਾ ਸਾਰਾ ਸਮਾਨ? ਹੋਰ ਕੀ, ਹੁਣ ਮੈਂ ਸਾਰੀਆਂ ਕੁੜਤੀਆਂ ਵੀ ਲੈ ਆਈਆਂ, ਤੁਹਾਡੀਆਂ ਪੱਗਾਂ ਵੀ ਆ ਗਈਆਂ, ਮੁੰਡੇ ਦੀ ਸ਼ੇਰਵਾਨੀ ਵੀ ਲੈ ਆਈਆਂ ਤੇ ਰੁਮਾਲਾ ਸਾਹਿਬ ਵੀ ਲੈ ਆਈਆਂ। ਤੇ ਨਾਲੇ ਮੈਂ ਇੱਕ ਸਲਾਹ ਕਰਨੀ ਸੀ ਤੁਹਾਡੇ ਨਾਲ। ਹੁਣ ਆਪਣਾ 골ਡ ਖਰੀਦਣ ਵਾਲਾ ਹੀ ਰਹਿ ਗਿਆ ਹੈ ਤੇ ਕੱਲ ਤੁਸੀਂ ਮੇਰੇ ਨਾਲ ਚੱਲਿਓ। ਕਿੱਥੋਂ ਲੈਣਾ ਉਹ? ਬੱਗਾ ਪੈਲੇਸ ਤੋਂ ਹੀ। ਉਹਨਾਂ ਕੋਲ ਬਹੁਤ ਵਧੀਆ ਵੈਰਾਈਟੀ ਹੈ। ਅੱਛਾ। ਹਾਂ, ਆਪਾਂ ਉੱਥੋਂ ਸੋਨਾ ਵੀ ਖਰੀਦ ਸਕਦੇ ਹਾਂ ਤੇ ਨਾਲੇ ਜੇ ਕੱਲ ਨੂੰ ਲੋੜ ਪੈ ਜੇ ਤਾਂ ਸੋਨੇ ਦੇ ਬਦਲੇ ਕੈਸ਼ ਵੀ ਲੈ ਸਕਦੇ ਹਾਂ। ਲੈ ਆ ਤਾਂ ਬਹੁਤ ਵਧੀਆ। ਬੱਗਾ ਪੈਲੇਸ, ਤੁਹਾਡੀਆਂ ਬਹੁਤ ਸਾਰੀਆਂ ਲੋੜਾਂ ਲਈ ਇੱਕੋ ਥਾਂ। ਬੱਗਾ ਪੈਲੇਸ, 6618 ਫਲੋਰਿਨ ਰੋਡ, ਸੈਕਰਾਮੈਂਟੋ। ਹੋਰ ਜਾਣਕਾਰੀ ਲਈ ਰੋਹਿਤ ਜੀ ਨੂੰ ਕਾਲ ਕਰੋ 9163931872 916 393 1872। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ। ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਇੱਕ ਵਾਰੀ ਫਿਰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤੇ, ਪ੍ਰੋਗਰਾਮ ਸਿਹਤ ਸੰਭਾਲ ਪ੍ਰੋਗਰਾਮ ਦੇ ਵਿੱਚ ਆਪਣੀ ਸਿਹਤ ਨੂੰ ਕਿਸ ਤਰ੍ਹਾਂ ਠੀਕ ਰੱਖਣਾ, ਹੋਮ ਰੈਮਡੀ ਦੀ ਗੱਲ ਕਰਦੇ ਹਾਂ। ਵੈਸੇ ਆਪਣਾ ਬਹੁਤ ਖਿਆਲ ਰੱਖਿਆ ਕਰੋ ਕਿ ਤੁਹਾਡੇ ਅੰਦਰ ਵਿੱਚ ਕੀ ਚੱਲ ਰਿਹਾ ਹੈ, ਉਸ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਆ। ਇਹ ਪ੍ਰੋਗਰਾਮ ਮੰਗਲਵਾਰ ਨੂੰ ਹੁੰਦਾ 4 ਤੋਂ 5:30 ਤੇ ਇਸ ਦਾ ਰਿਪੀਟ ਆ ਜਿਹੜਾ ਐਤਵਾਰ ਨੂੰ ਲੱਗਦਾ। ਵੀਰਵਾਰ ਨੂੰ ਸਾਡੇ ਨਾਲ ਜਗਵੀਰ ਸਿੰਘ ਹੁੰਦੇ ਨੇ, ਉਹ ਕਾਲਸ ਨਹੀਂ ਲੈਂਦੇ, ਸਿਰਫ ਤੇ ਸਿਰਫ ਅੱਜ ਦੇ ਪ੍ਰੋਗਰਾਮ ਨੂੰ ਸੁਣਦੇ ਨੇ ਤੇ ਉਸ ਦੇ ਵਿੱਚ ਜੋ ਬਹੁਤੀਆਂ ਚੀਜ਼ਾਂ ਪੁੱਛੀਆਂ ਜਾਂਦੀਆਂ ਜਿਨ੍ਹਾਂ ਦੇ ਇਲਾਜ ਨਹੀਂ ਆਉਂਦੇ ਉਹਦੇ ਬਾਰੇ ਦੱਸਦੇ ਆ। 3:30 ਵਜੇ ਉਹ ਵੀਰਵਾਰ ਨੂੰ ਸਾਡੇ ਨਾਲ ਹੁੰਦੇ ਨੇ ਤੇ ਐਤਵਾਰ ਨੂੰ 4 ਤੋਂ 6 ਦੇ ਵਿੱਚ ਤੁਸੀਂ ਇਸ ਪ੍ਰੋਗਰਾਮ ਦਾ ਰਿਪੀਟ ਸੁਣਦੇ ਹੋ। 4082725200 ਸਟੂਡੀਓ ਦਾ ਫੋਨ ਨੰਬਰ ਹੈ। ਰਵਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਮੇਰੇ ਨਾ ਪਰਸੋਂ ਬਹੁਤ ਬਾਥਰੂਮ ਲੱਗ ਕੇ ਆਵੇ ਤੇ ਫਿਰ ਨਾ ਦਰਦ ਸ਼ੁਰੂ ਹੋ ਗਈ। ਠੀਕ ਹੈ। ਤੇ ਰਾਤ ਤੇ ਚਲੋ ਮਾੜਾ ਮੋਟਾ ਆਰਾਮ ਹੋ ਗਿਆ, ਘਰੇ ਗੋਲੀ ਵਾਲੀ ਖਾਂਦੀ ਰਹੀ। ਕੱਲ ਮੈਂ ਆਪਣੀ ਡਾਕਟਰ ਕੋਲ ਗਈ, ਉਹਨੇ ਵੀ ਦਵਾਈ ਦਿੱਤੀ ਤੇ ਬਾਅਦ ਚ ਫਿਰ ਐਮਰਜੈਂਸੀ ਵੀ ਜਾਣਾ ਪਿਆ। ਤੇ ਪਰ ਬਹੁਤ ਜ਼ਿਆਦਾ ਇਹ ਕੀ ਗੱਲ ਹੋ ਗਈ, ਮੇਰਾ ਤੇ ਬਹੁਤ ਬੁਰਾ ਹਾਲ ਹੋਇਆ। ਅਜੇ ਵੀ ਦਰਦ ਨਹੀਂ ਹਟਦੀ, ਮਾੜੀ ਹੋਈ ਜਾਂਦੀ। ਦੱਸ ਪੁੱਛ ਲੈ। ਲੱਕ ਵਿੱਚ ਜਾਂਦੀ ਆ, ਖੱਬੇ ਪਾਸੇ ਹੋ ਕੇ ਫਿਰ ਲੱਕ ਵਿੱਚ ਜਾਂਦੀ ਦਰਦ। ਠੀਕ ਹੈ ਜੀ। ਹਾਂਜੀ ਜ਼ਰੂਰ ਦੱਸਿਓ ਕੋਈ। ਥੈਂਕ ਯੂ। ਕਈ ਵਾਰ ਗਰਮੀ ਤਾਂ ਹੁੰਦਾ, ਥੋੜੀ ਵਾਰੀ ਕੱਚੀ ਲੱਸੀ ਵੀ ਪੀ ਲਿਆ ਕਰੋ। ਵੈਸੇ ਇਹ ਦੱਸਿਆ ਗਿਆ ਜੀ ਅੱਜ ਪ੍ਰੋਗਰਾਮ ਨੂੰ ਨਾ ਦੁਬਾਰਾ ਸੁਣਿਓ ਤੁਸੀਂ, ਇਹ 2-3 ਜਾਣਿਆਂ ਨੇ ਦੱਸਿਆ ਆ। ਕਤੀਰਾ ਗੂੰਦ ਵਗੈਰਾ ਇਦਾਂ ਦੀਆਂ ਚੀਜ਼ਾਂ ਵੀ ਦੱਸਦੇ ਹੁੰਦੇ ਆ। ਅਮਰਜੀਤ ਬੈਂਸ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਾਡੇ ਪਹਿਲੇ 2 ਹਫ਼ਤੇ ਧਾਰਮਿਕ ਪ੍ਰੋਗਰਾਮ ਬਹੁਤ ਵਧੀਆ ਅਸੀਂ ਸੁਣੇ ਆ ਭੈਣ ਜੀ, ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ। ਵੈਲਕਮ ਜੀ। ਦੂਜੀ ਗੱਲ ਆ, ਅੱਖਾਂ ਲਈ ਹਰੀਆਂ ਮਿਰਚਾਂ ਖਾਣੀਆਂ ਬਹੁਤ ਵਧੀਆ, ਅੱਖਾਂ ਲਈ ਤੇ ਨਿਗਾਹ ਲਈ।
ਨਾ ਆਪਾਂ ਨੂੰ ਗਰਮੀਆਂ ਤਾਂ ਮਿਲ ਜਾਂਦੀ ਆਪਾਂ ਬੀਜੀਆਂ ਦੇ ਸਬਜ਼ੀ 'ਚ, ਪਰ ਹੁਣ ਵੀ ਸਟੋਰੋਂ ਮਿਲ ਜਾਂਦੀਆਂ, ਪਰ ਉਹ ਗੱਲ ਨਹੀਂ ਬਣਦੀ ਜਿਹੜੀ ਫਰੈਸ਼ ਹੁੰਦੀ ਆ ਆਪਣੇ ਸਬਜ਼ੀ ਵਿੱਚ ਨਾ। ਦੂਜੀ ਗੱਲ ਹੈ ਭੈਣ ਜੀ, ਜਿੱਦਾਂ ਆਪਣੇ ਰੇਡੀਓ ਸਟੇਸ਼ਨ ਨੂੰ ਫੋਨ ਕਾਲ ਬਹੁਤ ਆਉਂਦੇ ਆ ਬਈ ਨਿਆਣਿਆਂ ਦੇ ਖਾਜ ਬਹੁਤ ਆਉਂਦੀ ਆ। ਹਾਂਜੀ, ਐਜ਼ਮਾ ਕਹਿੰਦੇ, ਅਜ਼ੀਮਾ ਕਹਿੰਦੇ ਆ ਨਾ। ਅਸੀਂ ਇਹ ਪ੍ਰੋਬਲਮ ਡੀਲ ਕੀਤੀ ਸੀਗੀ। ਮੇਰੀ ਡਾਕਟਰ ਨਿੱਕੀ ਹੁੰਦੀ ਤੋਂ ਉਹਨੂੰ ਖਾਜ ਬਹੁਤ ਆਉਂਦੀ ਸੀ। ਇਹ ਇਲਾਜ ਆ ਵੀ ਪਹਿਲਾਂ ਤਾਂ ਡਾਕਟਰ ਕੋਲ ਟੈਸਟ ਕਰਾਓ ਨਾ। ਕਦੇ ਖਾਣੇ ਪੀਣੇ ਤੋਂ ਉਹਨਾਂ ਨੂੰ ਹੁੰਦਾ ਐਲਰਜੀ ਹੁੰਦੀ ਆ, ਉਹਨਾਂ ਵੀ ਖਾਜ ਆਉਂਦੀ ਆ। ਕਈਆਂ ਨੂੰ ਹੁੰਦਾ ਡੇਅਰੀ ਪ੍ਰੋਡਕਟ ਤੋਂ ਐਲਰਜੀ ਹੁੰਦੀ ਆ, ਕਈਆਂ ਨੂੰ ਨਟਸ ਫਰੂਟ ਇਹਦਾ ਕੋਈ ਖਾਣੇ ਪੀਣ ਤੇ ਚੀਜ਼ ਤੇ। ਉਹ ਪਹਿਲਾਂ ਟੈਸਟ ਕਰਾਓ ਡਾਕਟਰ ਤੋਂ ਵੀ ਕਿਹੜੀ ਚੀਜ਼ ਤੋਂ ਐਲਰਜੀ ਆ ਵੀ ਨਿਆਣਾ ਖਾਜ ਕਰਦਾ। ਦੂਜੀ ਚੀਜ਼ ਆ ਵੀ ਆਪਾਂ ਹਰੇਕ ਵਾਰੀ ਕਹਿੰਦੇ ਆ ਵੀ ਕੋਕੋਨਟ ਆਇਲ ਜਿਹੜਾ ਨੰਬਰ 1 ਆਇਲ ਆ, ਉਹ ਅਸੀਂ ਵਰਤਿਆ ਪਹਿਲਾਂ ਤੋਂ ਨਾ। ਜਦੋਂ ਮਰਜ਼ੀ ਉਹਨੂੰ ਖਾਜ ਆਉਣੀ, ਜਦੋਂ ਆਉਣੀ ਫਿਰ ਅਸੀਂ ਨਾ ਕੋਕੋਨਟ ਆਇਲ ਗਰਮ ਕਰਕੇ ਉਹਨੂੰ ਮਸਾਜ ਕਰਨਾ ਜਿੱਥੇ ਤੇ ਖਾਜ ਆਉਣੀ। ਇਹ ਬਹੁਤ ਜ਼ਰੂਰੀ ਹੈ। ਨਿਆਣੇ ਨੂੰ ਕੋਕੋਨਟ ਆਇਲ ਨਾਲ ਮਸਾਜ ਕਰੋ। ਇਹ 2 ਇਲਾਜ ਆ। ਜਿੱਦਾਂ ਡਾਕਟਰਾਂ ਕੋਲ ਟੈਸਟ ਕਰਾਓ ਪਹਿਲਾਂ, ਫਿਰ ਮਸਾਜ ਕਰੋ ਕੋਕੋਨਟ ਆਇਲ ਨਾਲ। ਇਹ ਅਸੀਂ ਪ੍ਰੋਗਰਾਮ ਬਹੁਤ ਚਿਰ ਹੀ ਕੀਤਾ, 5-7 ਸਾਲ। ਉਹਨੂੰ ਹੁਣ ਪੂਰਾ ਆਰਾਮ ਆ। ਖਾਣ ਪੀਣ 'ਚ ਵੀ ਕੋਈ ਪ੍ਰੋਬਲਮ ਹੈ ਨਹੀਂ, ਕਿ ਖਾਜ ਵੀ ਨਹੀਂ ਆਉਂਦੀ। ਸੋ ਲੌਂਗ ਟਰਮ ਆਪਾਂ ਨੂੰ ਇਹ ਇਲਾਜ ਕਰਨੇ ਪੈਂਦੇ ਆ ਜੇ ਆਪਾਂ ਆਰਾਮ ਲਿਆਉਣਾ ਆਪਣੇ ਨਿਆਣਿਆਂ ਨੂੰ। ਧੰਨਵਾਦ ਭੈਣ ਜੀ। ਥੈਂਕ ਯੂ ਜੀ, ਥੈਂਕ ਯੂ। ਅਗਲੇ ਕਾਲਰ ਨੇ ਸਾਡੇ ਮਨਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਮੇਰਾ ਕੁਐਸਚਨ ਇਹ ਆ ਵੀ ਮੈਂ ਦੁਬਾਰਾ ਕੀਤਾ 2 ਵੀਕਾਂ ਪਹਿਲਾਂ ਵੀ ਕੀਤਾ ਸੀ ਵੀ ਇੰਡੀਆ ਨਾ ਲੇਡੀ ਆ ਸਾਡੇ ਰਿਸ਼ਤੇਦਾਰੀ 'ਚ, ਤੇ ਉਹਦੇ ਨਾ ਮਤਲਬ ਖਾਣੇ ਵਾਲੀ ਨਾਲੀ ਦੇ ਵਿੱਚ ਕੈਂਸਰ ਆ, ਤੇ ਹੁਣ ਉਹਦੇ ਕੀਮੋ ਲੱਗ ਰਹੇ ਆ, ਥੈਰੇਪੀ ਵਗੈਰਾ ਵੀ ਜਿਹੜੀ ਕਰਦੇ ਹੁੰਦੇ ਆ ਉਹ ਵੀ ਹੋ ਰਹੀ, ਤੇ ਉਹਦਾ ਗਲਾ ਬਹੁਤ ਪੱਕ ਜਾਂਦਾ ਤੇ ਮੂੰਹ ਬਹੁਤ ਪੱਕ ਜਾਂਦਾ। ਜਾਂ ਕੋਈ ਸਰੋਤਾ ਦੱਸੇ ਵੀ ਭੈਣ ਭਰਾ, ਜਾਂ ਕੋਈ ਜਿੱਦਾਂ ਆਪਣੇ ਵੀਰ ਜੀ ਡਾਕਟਰ ਜਗਵੀਰ ਸਿੰਘ ਜੀ ਤੇ ਜ਼ਰੂਰ ਬੇਨਤੀ ਹੈ ਜੀ। ਹਾਂਜੀ, ਮੂੰਹ ਕਿਉਂ ਪੱਕ ਜਾਂਦਾ, ਗਲਾ ਕਿਉਂ ਪੱਕ ਜਾਂਦਾ? ਥੈਂਕ ਯੂ ਜੀ, ਥੈਂਕ ਯੂ। ਇਹੋ ਜਿਹੀ ਬਿਮਾਰੀ 'ਚ ਇਹੋ ਜਿਹੀਆਂ ਲਾਮਤਾਂ ਲੱਗਦੀਆਂ ਜੀ। ਮਨਦੀਪ ਕੌਰ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਭੈਣ ਜੀ, ਮੈਂ ਪੁੱਛਣਾ ਸੀ, ਮੈਨੂੰ ਨਾ ਬੁਖਾਰ ਹੈ ਤੇ ਨਾਲ ਖਾਂਸੀ ਹੈਗੀ ਆ, ਜਿਸ ਤਰ੍ਹਾਂ ਕੋਵਿਡ ਦੇ ਲੱਛਣ ਆ। ਟੈਸਟ ਮੈਂ ਕਰਾਇਆ, ਅਜੇ ਤੱਕ ਰਿਪੋਰਟ ਤਾਂ ਨਹੀਂ ਆਈ, ਪਰ ਜੇ ਕਿ ਇਹਦੇ ਬਾਰੇ ਕੋਈ ਇਲਾਜ ਦਾ ਪਤਾ ਹੋਏ ਤੇ ਦੱਸਿਓ। ਜ਼ਰੂਰ ਪੁੱਛਦੇ ਹਾਂ ਜੀ। ਆਪਾਂ ਦੇ ਗਲੋ ਦੱਸੀ ਗਏ ਆ। ਗਲੋ ਤੁਹਾਨੂੰ ਸਟੋਰ ਤੋਂ ਵੀ ਮਿਲ ਜਾਣੀ ਆ, ਪਰ ਤੁਹਾਡਾ ਰਿਜ਼ਲਟ ਵੀ ਆਈ ਜਾਣਾ ਮੈਨੂੰ ਲੱਗਦਾ। ਹਰਵਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਭੈਣ ਜੀ, ਮੈਂ ਨਾ ਅੱਖ ਦੇ ਬਾਰੇ ਪੁੱਛਣਾ ਸੀ। ਮੇਰੇ ਨਾ ਪਹਿਲਾਂ ਖੱਬੀ ਅੱਖ 'ਚ ਜਿੱਦਾਂ ਰੜਕ ਪੈ ਕੇ ਪਾਣੀ ਵਗਣ ਲੱਗ ਪੈਂਦਾ ਸੀਗਾ ਕੰਮ ਕਰਦੇ, ਜਿਸ ਤਰ੍ਹਾਂ ਨਜ਼ੀਰ ਦਾ ਹੈ ਨਾ। ਹੁਣ ਦੂਸਰੀ ਅੱਖ 'ਚ ਵੀ ਏਦਾਂ ਹੀ ਪਾਣੀ ਵਗਣ ਲੱਗ ਪਿਆ ਹੈਗਾ, ਤੇ ਇਹਦੇ ਬਾਰੇ ਜੇ ਕਿਸੇ ਨੂੰ ਪਤਾ ਹੈ ਪਲੀਜ਼। ਠੀਕ ਹੈ ਜੀ। ਤੇ ਇੱਕ ਮੈਂ ਇੰਡੀਆ ਹੀ ਮੇਰੀ ਸਿਸਟਰ ਹੈ, ਉਹਦੇ ਜਿੱਦਾਂ ਗਠੀਏ ਦੀ ਪ੍ਰੋਬਲਮ ਹੈਗੀ ਉਹਨੂੰ, ਹੈ ਨਾ, ਤੇ ਉਹਦੇ ਬਾਰੇ ਦੱਸਿਓ ਪਲੀਜ਼ ਜ਼ਰੂਰ। ਠੀਕ ਹੈ ਜੀ। ਓਕੇ, ਥੈਂਕ ਯੂ ਜੀ, ਥੈਂਕ ਯੂ। ਅਗਲੇ ਨੇ ਜਸਮੀਨ ਕੌਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਹੁਣੇ ਹੀ ਪ੍ਰੋਗਰਾਮ ਸੁਣ ਰਹੀ ਸੀ। ਹੁਣੇ ਇੱਕ ਭੈਣ ਜੀ ਗੱਲ ਕਰਕੇ ਗਏ ਕਿ ਉਹਨਾਂ ਦੀ ਪੇਨ ਜਿਹੜੀ ਹੈ ਬੱਖੀ ਦੇ ਵਿੱਚ ਜਾਂਦੀ ਆ, ਬਾਥਰੂਮ ਦੀ ਪ੍ਰੋਬਲਮ ਹੈ ਉਹਨਾਂ ਨੂੰ। ਸ਼ੋਰ ਹੈ ਕਿ ਉਹਨਾਂ ਨੂੰ, ਸ਼ੋਰ ਤਾਂ ਨਹੀਂ ਕਹਿ ਸਕਦੀ, ਪਰ ਇਹ ਜਿਹੜੇ ਸਿੰਪਟਮਸ ਹੈ ਹੈਗੇ ਆ ਕਿ ਉਹਨਾਂ ਦੇ ਕਿਡਨੀ ਸਟੋਨ ਹੋ ਸਕਦਾ ਹੈ। ਤੇ ਜ਼ਰੂਰ ਇੱਕ ਵਾਰੀ ਚੈੱਕ ਕਰਾ ਲੈਣ। ਉਹਦਾ UTI ਦੀ ਇਨਫੈਕਸ਼ਨ ਵੀ ਹੁੰਦੀ ਆ, ਬਲੱਡ ਵੀ ਆਉਣ ਲੱਗ ਜਾਂਦਾ ਹੈ ਯੂਰਿਨ ਦੇ ਵਿੱਚ, ਪਰ ਜਿਹੜੀ ਬੱਖੀ ਦੇ ਵਿੱਚ ਪੇਨ ਜਾਣ ਦਾ ਸਿੰਪਟਮਸ ਹੁੰਦਾ ਹੈ ਉਹ ਤਕਰੀਬਨ ਕਿਡਨੀ ਸਟੋਨ ਦਾ ਹੁੰਦਾ ਹੈ। ਤੇ ਮੇਕ ਸ਼ੋਰ ਕਰ ਲੈਣ। ਤੇ ਬਾਕੀ ਮੈਂ ਹੋਮੋਪੈਥੀ ਦੀ ਡਾਕਟਰ ਹੈਗੀ, ਡਾਕਟਰ ਦੇ ਵਿੱਚ ਜੇ ਕਿਸੇ ਲੇਡੀ ਨੇ ਮੇਰੇ ਨਾਲ ਕੰਸਲਟੇਸ਼ਨ ਕਰਨੀ ਹੋਵੇ ਤਾਂ ਉਹ ਕਰ ਸਕਦੇ ਆ। ਥੈਂਕ ਯੂ ਜੀ, ਥੈਂਕ ਯੂ। ਹਾਂਜੀ, ਹਾਂ, ਚੈੱਕ ਜ਼ਰੂਰ ਕਰਾ ਲਿਆ ਕਰੋ। ਤੁਹਾਨੂੰ ਕਿ ਇੱਕ ਬੜੀ ਪ੍ਰੋਬਲਮ ਹੈ ਨਾ ਜਿਹੜੀ ਵੱਧ ਨਾ ਜਾਵੇ। ਸੰਤੋਖ ਮਲਤਾਨੀ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ, ਮੈਂ ਸੰਤੋਖ ਮਲਤਾਨੀ ਬੋਲ ਰਿਹਾ। ਮੇਰਾ ਨਾ ESR ਵੱਧਦਾ ਹੈ। ਠੀਕ ਆ। ਉਹ ਡਾਕਟਰ ਮੈਨੂੰ ਫੈਰਾਜ਼ੋਨ ਮੈਡੀਸਨ ਦੇ ਦਿੰਦੇ ਨੇ, ਮੈਨੂੰ ਲੱਗਦੀ ਉਹ ਸਟੀਰੋਇਡ ਹੈ। ਤੇ ਉਹ ਜਦੋਂ ਮੈਂ ਉਹ 5 ਮਿਲੀਗ੍ਰਾਮ ਦੀ ਲੈਣਾ ਵਾ ਤੇ ਸ਼ੂਗਰ ਸਿੱਧੀ ਵੀ 200-250 ਨੂੰ ਜੰਪ ਕਰ ਜਾਂਦੀ ਹੈ। ਅੱਛਾ। ਹਾਂ, ਤੇ ਫਿਰ ਉਹਨੂੰ ਵਾਸਤੇ ਮੈਨੂੰ ਫਿਰ ਬਲੱਡ ਸ਼ੂਗਰ ਦੀ ਦਵਾਈ ਦਿੰਦੇ ਨੇ। ਤੇ ਫਿਰ ਸ਼ੂਗਰ ਸ਼ਾਮ ਨੂੰ 7 ਵਜੇ ਤੱਕ ਦੁਬਾਰਾ 150, 120, 140 ਤੇ ਆਉਂਦੀ ਦੁਬਾਰਾ। ਅੱਛਾ।
ਹਾਂਜੀ, ਜਦੋਂ ESR ਦਾ ਮਤਲਬ ਉਹ ਕਹਿੰਦੇ ਨੇ ਵੀ ਤੇਰੀ ਨਾੜਾਂ ਦੇ ਵਿੱਚ ਨਾ ਬੋਡੀ ਦੇ ਵਿੱਚ ਸੋਜਸ ਆ ਜਾਂਦੀ ਏ, ਉਹਨੂੰ ਘੱਟ ਕਰਨ ਦੇ ਮਾਰੇ ਉਹ ਮੈਨੂੰ ਦਵਾਈ ਦਿੰਦੇ ਨੇ। ਤੇ ਸੋਜਿਸ਼ ਮੈਂ ਆਉਂਦੀ ਇੰਡੀਆ ਕਿਉਂ ਆ? ਵੀ ਹਾਂਜੀ ਸੋਜਿਸ਼ ਆਉਂਦੀ ਕਿਉਂ ਆ? ਪਤਾ ਨਹੀਂ, ਉਹ ਕਹਿੰਦੇ ਨੇ ਵੀ ਤੇਰੀ ਬੋਡੀ ਦੇ ਵਿੱਚ ਆਉਂਦੀ ਏ। ਫਿਰ ਮੈਂ ਇੰਡੀਆ ਵੀ ਗਿਆ ਸੀ ਪਿਛਲੇ ਸਾਲ 2-3 ਮਹੀਨੇ ਰਿਹਾ। ਉੱਥੇ ਮੈਂ ਬਹੁਤ ਡਾਕਟਰਾਂ ਨੂੰ, ਮੈਡੀਸਨ ਵਾਲੇ ਡਾਕਟਰ ਨੇ ਜਿਹੜੇ ਵੱਡੇ ਵੱਡੇ ਹਸਪੀਟਲਾਂ ਦੇ ਵਿੱਚ, ਫੋਡੀ ਵਿੱਚ, ਦੂਜਿਆਂ 'ਚ, ਉਹਦੇ ਨਾਲ ਵੀ ਕੰਸਲਟ ਕੀਤਾ। ਉਹ ਫਿਰ ਕਹਿੰਦੇ ਤੂੰ ਦਵਾਈ ਛੱਡ ਦੇ, ਉਹ ਛਡਾ ਦਿੰਦੇ ਨੇ। ਫਿਰ ਉੱਥੇ 20-25 ਹਜ਼ਾਰ ਦੇ ਨਾਲ ਇਹਨੂੰ ਟੈਸਟ ਕਰਵਾਏ, ਕਰਵਾਉਣ ਤੋਂ ਬਾਅਦ ਉਹ ਮੁੜ ਕੇ ਫਿਰ ਕਹਿ ਦਿੰਦੇ ਚੱਲ ਇਹਨੂੰ ਖਾਈ ਜਾ ਤੂੰ। ਮਤਲਬ ਉਹਨਾਂ ਨੇ ਕੋਈ ਇੰਟਰਨੇਸ਼ਨ ਦੱਸਿਆ ਨਹੀਂ ਮੈਨੂੰ, ਕੋਈ ਵੀ। 40 ਵਾਲਾ ਸੀ, ਇੱਕ PG ਵਾਲਾ ਸੀ, ਇੱਕ ਜਿਹੜਾ ਆਪਣਾ ਹੁਣ ਮੋਹਾਲੀ ਜਿਹੜਾ ਆਪਣੀ ਐਮਬੈਸੀ ਨੂੰ ਡਾਕਟਰੀ ਕਰਦਾ, ਮੈਡੀਸਨ ਦਾ ਡਾਕਟਰ, ਉਹਦੇ ਕੋਲ ਵੀ ਚੈੱਕ ਕਰਾਇਆ ਮੈਂ। ਤੋਂ ਇਹਨਾਂ ਨੇ ਪ੍ਰਾਈਵੇਟ ਕਲੀਨਿਕ ਬਾਹਰ ਖੋਲੀਆਂ ਹੋਈਆਂ ਨੇ ਘਰਾਂ ਦੇ ਵਿੱਚ ਆਪਣਿਆਂ 'ਚ। ਠੀਕ ਹੈ ਜੀ। ਤੇ ਹਾਂ, ਇਸ ਕਰਕੇ ਨਾ ਬੜੀ ਪਰੇਸ਼ਾਨੀ ਹੈ। ਉਸ ਤਰ੍ਹਾਂ ਮੈਨੂੰ ਸ਼ੂਗਰ ਹੈ ਨਹੀਂ ਬਿਲਕੁਲ। ਠੀਕ ਹੈ ਜੀ, ਠੀਕ। ਟੈਂਪਰੇਰੀ ਹੁੰਦੀ ਹੈ ਤੁਹਾਨੂੰ, ਠੀਕ ਹੈ। ਹਾਂ, ਟੈਂਪਰੇਰੀ ਜਦੋਂ ਸ਼ੂਗਰ ਮੈਡੀਸਨ ਲੈ ਲੈਂਦਾ ਵਾ ਉਦੋਂ ਸ਼ੂਗਰ ਜੰਪ ਕਰ ਜਾਂਦੀ ਹੈ। ਠੀਕ ਹੈ ਜੀ, ਠੀਕ ਹੈ। ਹਾਂ, ਤੇ ਫਿਰ ਮੈਂ ਇੱਥੇ ਵੀ ਡਾਕਟਰਾਂ ਨੂੰ ਕਾਫੀ ਕੰਸਲਟ ਕਰ ਕੀਤਾ। ਉਹ ਕੋਈ ਨਹੀਂ, ਜਿਹੜਾ ਡਾਕਟਰ ਇਸ ਚੀਜ਼ ਦਾ ਡਾਕਟਰ ਹੈ, ਡਾਕਟਰ ਫੰਗ ਹੈ ਕਾਜਰ ਕੋਈ ਨਹੀਂ, ਹਸਪੀਟਲ 'ਚ। ਆਪਾਂ ਪੁੱਛ ਲੈਂਦੇ ਹਾਂ। ਜੇ ਕਿਸੇ ਨੂੰ ਪਤਾ ਹੋਇਆ ਤਾਂ ਜ਼ਰੂਰ ਦੱਸ ਦਊਗਾ ਜੀ। ਥੈਂਕ ਯੂ ਭੈਣ ਜੀ, ਥੈਂਕ ਯੂ, ਥੈਂਕ ਯੂ ਮਿਹਰਬਾਨੀ। ਜੀ, ਥੈਂਕ ਯੂ, ਬਹੁਤ ਧੰਨਵਾਦ ਹੈ ਜੀ। ਹੋ ਸਕਦਾ ਆ ਜਿਹੜੀਆਂ ਦਵਾਈਆਂ ਆ ਉਹਦੇ ਬਾਰੇ ਸਾਨੂੰ ਪਤਾ ਨਹੀਂ ਹੁੰਦਾ ਵੀ ਕਾਹਦੀ ਦਵਾਈ ਆ, ਕਿਹੜਾ ਉਹਦਾ ਸਾਈਡ ਇਫੈਕਟ ਆ, ਕੀ ਹੁੰਦਾ ਆ। ਦੇਸੀ ਚੀਜ਼ਾਂ ਦੀ ਗੱਲ ਕਰਦੇ ਹਾਂ ਕਿ ਤੁਹਾਡੀ ਬੋਡੀ ਦੇ ਵਿੱਚ ਸੋਜਿਸ਼ ਹੁੰਦੀ ਕਿਉਂ ਆ। ਸੋਜਿਸ਼ ਤੋਂ ਕਈ ਕੁਛ ਹੀ ਦੱਸਿਆ ਜਾਂਦਾ, ਅਸ਼ਵਗੰਧਾ ਵਗੈਰਾ ਦੱਸਿਆ ਜਾਂਦਾ। ਕਈ ਵਾਰੀ ਕਹਿੰਦੇ ਗਠੀਆ ਆ, ਗਠੀਏ ਤੋਂ ਕਈ ਵਾਰੀ ਕੋਕੋਨਟ ਵੀ ਦੱਸਿਆ ਜਾਂਦਾ ਕਿ ਇੱਕ ਉਹਦੀ ਕਤਲੀ ਖਾ ਲਓ। ਕਈ ਕੁਛ ਹੀ ਦੱਸਿਆ ਜਾਂਦਾ ਕਿ ਜਿਹੜੀਆਂ ਤੁਹਾਡੀ ਬੋਡੀ ਦੇ ਵਿੱਚ ਸੋਜ ਆ ਘੱਟ ਕਰਦੇ ਆ। ਹੈਂਪ ਸੀਡ ਵਗੈਰਾ ਆ, ਇੱਦਾਂ ਦੀਆਂ ਚੀਜ਼ਾਂ ਆ, ਉਹ ਤੁਹਾਡੀ ਬੋਡੀ ਦੀ ਸੋਜ ਨੂੰ ਘੱਟ ਕਰਦੀਆਂ। ਪਰ ਮੈਂ ਤੁਹਾਨੂੰ ਇਸ ਬਿਮਾਰੀ ਤੋਂ ਨਹੀਂ ਦੱਸਿਆ, ਪਰ ਤੁਸੀਂ ਕੋਈ ਨਾ ਕੋਈ ਜਾਣਾ, ਜੇ ਕਿਸੇ ਨੂੰ ਪਤਾ ਤਾਂ ਜ਼ਰੂਰ ਦੱਸ ਦਿਓ। ਗੁਰਦੀਸ਼, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਬਿੰਦਰ ਜੀ। ਮੈਂ ਕੁਛ ਪੁੱਛਣਾ ਆ। ਹਾਂਜੀ। ਮੈਨੂੰ ਪ੍ਰੋਬਲਮ ਆ, ਮੈਨੂੰ ਥੋੜੇ ਚਿਰ ਤੋਂ ਮੇਰੇ ਪੈਰ ਤੋਂ ਕੋਈ ਨਾੜ ਏਦਾਂ ਹਵਾ ਭਰਦੀ ਲੱਤ ਦੇ ਵਿੱਚ। ਉਹ ਇੱਕਦਮ ਭਾਰੀ ਹੋ ਕੇ ਏਦਾਂ ਮੈਨੂੰ ਰੋਣ ਹੱਕੀ ਕਰ ਦਿੰਦੀ ਹੈ। ਮੇਰੀ ਸਾਰੀ ਬੋਡੀ 'ਚ ਆ ਕੇ ਪਾਸਾ ਹੀ ਹਿੱਲਣ ਲੱਗ ਪੈਂਦਾ। ਤੁਹਾਡੀ ਬੋਡੀ ਦੇ ਵਿੱਚ ਕਿਸੇ ਨਾੜ 'ਚ ਹਵਾ ਭਰਦੀ ਆ ਤੇ ਪਾਸੇ ਦੁਖਣ ਲੱਗ ਜਾਂਦਾ? ਦੁਖਦਾ ਨਹੀਂ, ਹਵਾ ਹੀ ਭਾਰੀ ਭਾਰੀ ਹੋ ਕੇ ਏਦਾਂ ਘੁੰਮਦੀ ਆ, ਤਾਂ ਤੱਕ ਆ ਜਾਂਦੀ ਆ। ਫਿਰ ਮੈਂ ਜਲਦੀ ਬਾਜਾਂ ਮਾਰਦੀ ਆਪਣੇ ਬੱਚੇ ਨੂੰ, ਉਹ ਮਲਦਾ ਆ, ਫਿਰ ਹਟ ਜਾਂਦੀ ਆ। ਇਹ ਕਦੋਂ ਤੋਂ ਹੁੰਦੀ ਆ ਤੁਹਾਡੇ? ਇਹ ਹੋ ਹੀ ਗਏ 2-3 ਮਹੀਨੇ ਏਦਾਂ ਹੁੰਦੀ। 10 ਦਿਨੀ 15 ਦਿਨੀ ਏਦਾਂ ਹੁੰਦੀ ਆ। ਮੈਂ ਬਹੁਤ ਪ੍ਰੋਬਲਮ 'ਚ ਆ। ਮੈਂ ਤਾਂ ਅੱਗੇ ਜੋੜਾਂ ਦੀ ਦਰਦ ਨਾਲ ਬਿੰਗੀ ਗਈ ਹੋਈ ਆ ਤੇ ਔਖਾ ਬੜਾ ਲੱਗਦਾ। ਜੇ ਡਾਕਟਰ ਕੋਲ ਜਾਓ, ਡਾਕਟਰ ਤਾਂ ਹੁਣ ਇੰਨੀਆਂ ਦਵਾਈਆਂ। ਮੈਂ ਤੁਹਾਡਾ ਰੇਡੀਓ ਬਹੁਤ ਉਹ ਸੁਣਦੀ ਆ। ਸਾਰੀ ਬੋਡੀ ਦੇ ਵਿੱਚ ਘੁੰਮਦੀ ਆ ਜਾਂ ਲੱਤਾਂ 'ਚ ਹੀ ਰਹਿੰਦੀ ਆ? ਨਹੀਂ, ਲੱਤ ਦੇ ਖੱਬੇ ਪਾਸੇ ਦੀ ਏਦਾਂ ਸ਼ੁਰੂ ਹੁੰਦੀ, ਪੈਰ 'ਚੋਂ ਖੱਬੇ ਪਾਸੇ ਹੀ ਆਉਂਦੀ ਆ, ਫਿਰ ਸਿਰ 'ਚ ਵੀ ਸਾਰੇ ਘੁੰਮਣ ਲੱਗ ਪੈਂਦੀ ਆ। ਅੱਛਾ, ਠੀਕ ਆ। ਫਿਰ ਕਾਲੀ ਮੈਂ ਉਹਨੂੰ ਕਰਾਉਣੀ ਆ, ਫਿਰ ਠੀਕ ਹੋ ਜਾਂਦੀ ਆ। ਮੈਨੂੰ ਤਾਂ ਕੁਛ ਸਮਝ ਨਹੀਂ ਆਉਂਦੀ। ਡਾਕਟਰ ਤੋਂ ਤੁਸੀਂ ਚੈੱਕ ਕਰਾਇਆ, ਕਿਤੇ ਬਲੱਡ ਕਲੌਟ ਤਾਂ ਨਹੀਂ ਗਾ ਇਹ? ਤੇ ਇੱਕ ਤਾਂ ਕਰਾ ਕੇ ਦੇਖ ਲੈਣੀ। ਅੱਗੇ ਵੀ ਮੇਰੇ ਪਿਛਲੇ ਸਾਲ ਵੀ ਬਹੁਤ ਹੋ ਗਿਆ ਸੀ ਜੋੜਾਂ ਦੀ ਦਰਦ ਨਾਲ। ਮੈਂ ਬਹੁਤ ਪਰੇਸ਼ਾਨ ਲੱਗੀ। ਮੈਨੂੰ 40 ਸਾਲ ਹੋ ਗਏ। ਕੋਈ ਨਹੀਂ, ਏਦਾਂ ਹੁੰਦੀ ਆ ਜੀ ਕਿ ਤੁਸੀਂ ਜੇ ਚੈੱਕ ਕਰਵਾ ਲਓ ਤੇ ਉਹ ਤੁਹਾਨੂੰ ਦੱਸ ਦੇਣ ਬਿਮਾਰੀ ਕੀ ਆ, ਉਹਦਾ ਇਲਾਜ ਆਪਾਂ ਪੁੱਛ ਲਾਂਗੇ। ਠੀਕ ਹੈ, ਠੀਕ ਹੈ। ਥੈਂਕ ਯੂ ਜੀ, ਥੈਂਕ ਯੂ। ਆਪਣੇ ਆਪ ਵੀ ਕਈ ਵਾਰੀ ਨਾ ਡਾਕਟਰ ਸਾਰਾ ਕੁਝ ਚੈੱਕ ਨਹੀਂ ਕਰਦੇ ਹੁੰਦੇ, ਪਰ ਤੁਸੀਂ ਉਹਨਾਂ ਨੂੰ ਰਿਕੁਐਸਟ ਕਰ ਸਕਦੇ ਆ, ਪੁੱਛ ਸਕਦੇ ਆ। ਜਿਨ੍ਹਾਂ ਦੇ ਕੋਲ ਹੁਣ ਆਮ ਹੀ ਇੰਸ਼ੋਰੈਂਸ ਹੈਗੀ ਆ ਤੇ ਤੁਸੀਂ ਇਹਨਾਂ ਦੇ ਬਾਰੇ, ਚੀਜ਼ਾਂ ਦੇ ਬਾਰੇ ਪੁੱਛ ਸਕਦੇ ਆ ਕਿ ਇਸ ਚੀਜ਼ ਨੂੰ ਵੀ ਚੈੱਕ ਕਰ ਦਿਓ ਜੀ, ਇਸ ਚੀਜ਼ ਨੂੰ ਵੀ ਚੈੱਕ ਕਰ ਦਿਓ ਜੀ। ਗੁਰਦੀਸ਼ ਜੀ, ਕੁਛ ਹੋਰ ਪੁੱਛਣਾ? ਗੁਰਦੀਸ਼? ਹਾਂਜੀ, ਤੇ ਮੇਰੇ ਖਿਆਲ ਹੋਰ ਕੁਛ ਨਹੀਂ ਪੁੱਛਣਾ, ਕਿਉਂਕਿ ਇਹ ਵੀ ਦੱਸ ਦਈਏ ਸਾਡੇ ਕੋਲ ਕੋਈ ਡਾਕਟਰ ਨਹੀਂ ਹੁੰਦਾ ਜਿਹੜਾ ਤੁਹਾਨੂੰ ਰਾਈਟ ਵੀ ਕਿਸੇ ਗੱਲ ਦਾ ਜਵਾਬ ਦੇ ਦੇ। ਜੇ ਕਿਸੇ ਨੇ ਕੋਈ ਚੀਜ਼ ਵਰਤੀ ਹੁੰਦੀ ਆ ਨਾ, ਫਿਰ ਉਹ ਉਹਦੇ ਫਾਇਦੇ ਦੱਸ ਦਿੰਦਾ ਆ ਕਿ ਇਹਦਾ ਫਾਇਦਾ ਕੀ ਹੈਗਾ ਆ। ਤੇ ਹੁਣ ਇਸੇ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਆ ਜੀ। ਇਸ ਪ੍ਰੋਗਰਾਮ ਨੂੰ ਦੁਬਾਰਾ ਤੁਸੀਂ ਸੁਣ ਸਕਦੇ ਆ, YouTube ਤੇ ਜਾ ਕੇ ਸੁਣ ਸਕਦੇ ਆ। ਜਿਹੜੀਆਂ ਚੀਜ਼ਾਂ ਦੱਸੀਆਂ ਗਈਆਂ ਉਹਨਾਂ ਨੂੰ ਲਿਖ ਸਕਦੇ ਆ। ਜਿਹੜੀਆਂ ਚੀਜ਼ਾਂ ਦੇ ਜਵਾਬ ਨਹੀਂ ਆਏ, ਤੁਸੀਂ ਅਗਲੇ ਹਫਤੇ ਵੀ, ਜੇ ਕਿਸੇ ਦੇ ਕੋਲ ਹੈਗੀ ਆ, ਕਿਸੇ ਦੀ ਲਾਈਨ ਨਹੀਂ ਮਿਲੀ,
ਤਾਂ ਉਹ ਤੁਸੀਂ ਸਾਨੂੰ ਅਗਲੇ ਹਫ਼ਤੇ ਉਹਨਾਂ ਬਿਮਾਰੀਆਂ ਦੇ ਇਲਾਜ ਵੀ ਦੱਸ ਸਕਦੇ ਆ। ਤੁਸੀਂ ਵੀ ਡਾਕਟਰ ਬਣ ਸਕਦੇ ਆ। ਹੁਣ ਪ੍ਰੋਗਰਾਮ ਦੀ ਸਮਾਪਤੀ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਬਾਕੀ ਦੇ ਕੰਬਾਂ 'ਚ ਪਹਿਲਾਂ ਸਿਹਤ ਜ਼ਰੂਰੀ